ਜੀ, ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਦੋਸਤਾਂ ਤੋਂ ਬੜੀ ਮਾਜ਼ਰਤ ਦੇ ਨਾਲ ਸਾਡਾ ਅਸੀਂ ਕਨੈਕਟ ਕਰ ਰਹੇ ਸਾਂ ਬੜੀ ਦੇਰ ਤੋਂ, ਪਰ ਸਾਡਾ ਇੰਟਰਨੈਟ ਦਾ ਥੋੜਾ ਪ੍ਰੋਬਲਮ ਆ ਰਿਹਾ ਸੀ ਤੇ ਇਸ ਕਰਕੇ ਕਨੈਕਟ ਨਹੀਂ ਹੋ ਰਿਹਾ ਸੀ। ਸੋ ਜਿਹੜੇ ਦੋਸਤ ਜਲੰਧਰ ਨੂੰ ਤਿਆਰ ਹੋਏ ਸਨ, ਉਹ ਹੁਣ ਤਿਆਰੀ ਫੜੋ ਜਲੰਧਰ ਆ ਗਿਆ ਤੇ ਅੱਜ ਦੀ ਗੱਲਬਾਤ ਜਿਹੜੀ ਹੈ ਨਾ ਉਹਦੇ ਹਵਾਲੇ ਨਾਲ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜੇ ਦੋਸਤ ਵੇਖ ਰਹੇ ਨੇ ਪਲੀਜ਼ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਜਿਹੜੇ ਦੋਸਤ ਸਾਡੇ ਨਾਲ YouTube ਤੇ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਸਨ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਔਰ ਉਹਨਾਂ ਨੇ ਜਿਹੜਾ ਇਹਨਾਂ ਇੰਤਜ਼ਾਰ ਕੀਤਾ ਉਹਦੇ ਲਈ ਸਾਡੀ ਮਾਜ਼ਰਤ ਵੀ ਕਬੂਲ ਕਰਨ ਕਿਉਂਕਿ ਇੱਧਰ ਸਾਡੇ ਨਾਲ ਇੰਟਰਨੈਟ ਦਾ ਥੋੜਾ ਜਿਹਾ ਇਸ਼ੂ ਬਣ ਗਿਆ ਸੀ। ਅੱਜ ਸਾਡੇ ਨਾਲ ਅੱਜ ਬਹੁਤ ਅਹਿਮ ਸ਼ਹਿਰ ਪੰਜਾਬ ਦਾ ਜਲੰਧਰ ਤੇ ਅੱਜ ਗੱਲਬਾਤ ਕੀਤੀ ਜਾਏਗੀ। ਸਿਟੀ ਐਜ਼ ਇਟ ਵਾਸ ਦਾ ਪ੍ਰੋਗਰਾਮ ਹਰ ਮੰਗਲਵਾਰ ਹੁੰਦਾ ਹੈ। ਇੱਕ ਸ਼ਹਿਰ ਅਸੀਂ ਈਸਟ ਤੋਂ ਇੱਕ ਵੈਸਟ ਤੋਂ ਲੈਂਦੇ ਹਾਂ। ਅੱਜ ਅਸੀਂ ਜਲੰਧਰ ਤੇ ਗੱਲਬਾਤ ਕਰਨ ਵਾਸਤੇ ਸਾਡੇ ਪੰਜਾਬੀ ਦੇ ਬਹੁਤ ਮਹਾਨ ਲਿਖਾਰੀ ਪੰਜਾਬੀ ਮਾਂ ਬੋਲੀ ਦਾ ਮਾਣ ਨੇ ਦੇਸਰਾਜ ਕਾਲੀ ਜੀ ਅੱਜ ਸਾਡੇ ਨਾਲ ਨੇ। ਜਲੰਧਰ ਸ਼ਹਿਰ ਦੇ ਵਿੱਚ ਰਹਿੰਦੇ ਨੇ ਔਰ ਜਲੰਧਰ ਦੇ ਹਵਾਲੇ ਨਾਲ ਅੱਜ ਸਾਡੇ ਸਾਰੇ ਦੋਸਤਾਂ ਨਾਲ ਗੱਲਬਾਤ ਸਾਂਝੀ ਕਰਨਗੇ। ਮੈਂ ਰਿਕੁਐਸਟ ਕਰਾਂਗਾ ਦੇਸਰਾਜ ਕਾਲੀ ਜੀ ਨੂੰ ਕਿ ਉਹ ਹੁਣ ਆਉਣ ਤੇ ਅੱਜ ਦੀ ਗੱਲਬਾਤ ਜਿਹੜੀ ਹੈ ਨਾ ਉਹ ਸ਼ੁਰੂ ਕਰਨ। जी देसराज काली जी मेरी आवाज ਤੁਹਾਨੂੰ ਆ ਰਹੀ ਹੈ? ਅਗੇਨ ਸਾਡਾ ਬਸ ਇੰਟਰਨੈਟ ਦਾ ਇਸ਼ੂ ਉਹਨਾਂ ਦੇ ਨਾਲ ਚੱਲ ਰਿਹਾ ਹੈ। ਜਿਸ ਤਰ੍ਹਾਂ ਹੀ ਉਹ ਸਾਡੇ ਨਾਲ ਦੁਬਾਰਾ ਉਹਨਾਂ ਦੀ ਆਵਾਜ਼ ਆਉਣਾ ਸ਼ੁਰੂ ਹੁੰਦੀ ਹੈ ਅਸੀਂ ਅੱਜ ਦੀ ਗੱਲਬਾਤ ਸ਼ੁਰੂ ਕਰਨੀ ਹੈ। ਅੱਜ ਸਾਡੇ ਨਾਲ ਜਿਹੜੇ ਸਾਡੇ ਦੋਸਤ ਮੇਰੇ ਸਾਹਮਣੇ ਜਿਹੜੇ ਨਜ਼ਰ ਆ ਰਹੇ ਗੁਰਦਾਸ ਦੁਦਵਾਲ ਜੀ ਨੇ, ਹਰਦੀਪ ਸਿੰਘ ਨੇ, राकेश बावा जी ने, सेवा सिंह चीमा साहब, सीमा माही, इकरा चौधरी ਜਿਹੜੇ ਦੋ ਸਾਡੇ ਨਾਲ ਹੁਣ ਰਲੇ ਨੇ ਜੀ। ਜਿਹੜੇ ਦੋ ਸਾਡੇ ਨਾਲ ਹੁਣ ਰਲੇ ਨੇ ਜੀ। ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਚ ਦੇਸਰਾਜ ਜੀ। ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਚ ਦੇਸਰਾਜ ਜੀ। ਬਹੁਤ ਮਿਹਰਬਾਨੀ ਦੋਸਤ ਯਾਰ। ਥੋੜੇ ਜਿਹੇ ਮੈਂ ਅਫਸੋਸ ਹੋ ਰਿਹਾ ਮੈਨੂੰ, ਉਹ ਨੈਟ ਨੇ ਥੋੜੀ ਜਿਹੀ ਤੰਗੀ ਜਿਹੀ ਕਰ ਦਿੱਤੀ। ਸਾਡੇ ਦੋਸਤ ਉਡੀਕ ਰਹੇ ਸੀਗੇ ਬੜੀ ਸ਼ਿੱਦਤ ਦੇ ਨਾਲ। ਇਹ ਹੁਣ ਸਕਰੀਨ ਤੁਹਾਡੇ ਕੋਲ, ਤੁਸੀਂ ਗੱਲਬਾਤ ਸ਼ੁਰੂ ਕਰੋ, ਮਿਲਨੇ ਫਿਰ ਗੱਲਬਾਤ ਤੋਂ ਬਾਅਦ। ਪਰਮਾਤਮਾ ਕਰੇ। ਇਹ ਹੁਣ ਸਕਰੀਨ ਤੁਹਾਡੇ ਕੋਲ, ਤੁਸੀਂ ਗੱਲਬਾਤ ਸ਼ੁਰੂ ਕਰੋ, ਮਿਲਨੇ ਫਿਰ ਗੱਲਬਾਤ ਤੋਂ ਬਾਅਦ। ਭਈਆ ਆਪਾਂ ਲੇਟ ਹੋ ਗਏ। ਮੈਂ ਸਭ ਨੂੰ ਦੁਆਵਾਂ ਦੇ ਨਾਲ ਦੋਸਤੋ ਰੀਅਲੀ ਵੈਰੀ ਸੌਰੀ, ਨੈਟ ਦੀ ਪ੍ਰੋਬਲਮ ਆ ਰਹੀ ਸੀ ਸਾਨੂੰ। ਮੇਰੇ ਖਿਆਲ ਨਾਲ ਹੁਣ ਤੁਸੀਂ ਸਾਰੇ ਤੁਹਾਨੂੰ ਆਵਾਜ਼ ਆ ਰਹੀ ਹੋਏਗੀ ਮੇਰੀ, ਸੁਣ ਰਹੇ ਹੋਵੋਗੇ। ਆਪਾਂ ਜਲੰਧਰ ਬਾਰੇ ਅੱਜ ਜਲੰਧਰ ਦਰਸ਼ਨ ਕਰਨੇ ਹੈਗੇ ਨੇ। ਉਹ ਥੋੜਾ ਡਿਸਟਰਬ ਵੀ ਹੋ ਗਿਆ, ਬੰਦਾ ਡਿਸਟਰਬ ਹੋ ਜਾਂਦਾ ਨਾ, ਇੰਨੇ ਲੋਕਾਂ ਨੇ ਤਿਆਰੀ। ਔਰ ਇਹ ਤੌਹੀਦ ਹੋ ਰਹੀ, ਚੀਮਾ ਹੋ ਰਹੀ, ਇਹ ਔਰ ਇਹ ਸਾਰੀ ਇਹਨਾਂ ਦੀ ਟੀਮ ਜਿਹੜੀ ਜਿੰਨੀ ਸ਼ਿੱਦਤ ਵਾਲੇ ਲੋਕ ਨੇ, ਜਿੰਨੀ ਮੁਹੱਬਤ ਵਾਲੇ, ਜਿੰਨੇ ਦੁਆਵਾਂ ਵਰਗੇ ਲੋਕ ਨੇ, ਤੇ ਇਹਨਾਂ ਦੇ ਕੰਮ 'ਚ ਜੇ ਵਿਘਨ ਪਵੇ ਤੇ ਲੱਗਣ ਲੱਗ ਪੈਂਦਾ ਅਸੀਂ ਜਿਵੇਂ ਦੋਸ਼ੀ ਹੋਈਏ ਕਿ ਭਾਈ ਇਹ ਐਡਾ ਅੱਛਾ ਕੰਮ, ਜਦੋਂ ਲੋਕ ਨਿਸਲ ਹੋਏ ਬੈਠੇ ਨੇ, ਬਿਮਾਰ ਹੋਏ ਦੀ ਜਾਗ ਲਾਈ ਹੋਈ ਹੈ। ਤਾਂ ਮੈਂ ਬਹੁਤਾ ਲੰਬਾ ਨਹੀਂ ਜਾਂਦਾ, ਆਪਾਂ ਇਨ ਸ਼ਾਰਟ ਦੇ ਵਿੱਚ ਉਸ ਹਿਸਟਰੀ ਨੂੰ, ਕਿਉਂਕਿ ਅਸੀਂ ਮੇਰੀ ਪ੍ਰੋਫੈਸਰ ਰਾਜਕੁਮਾਰ ਹੰਸ ਹੋਰਾਂ ਨਾਲ ਸਵੇਰੇ ਗੱਲ ਹੋ ਰਹੀ ਸੀ ਤੇ ਉਹ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੇ ਉਹ ਜਿਹੜੇ ਖੁੱਡਿਆਂ 'ਚ ਬੜੇ ਹੋਏ ਹਿਸਟੋਰੀਅਨਾਂ ਵਾਂਗ ਗੱਲਾਂ ਨਹੀਂ ਛੇੜੀਆਂ। ਲਾਇਲਪੁਰ ਜੰਗ ਹਿਸਟੋਰੀਅਨਸ ਨੇ ਇੱਕ ਫਲਾਈਂਗ, ਇੱਕ ਪੂਰੀ ਉਡਾਨ ਦੇ ਨਾਲ ਤੁਸੀਂ ਗੱਲਾਂ ਕਰ ਸਕਦੇ ਆ। ਮੈਂ ਸਾਰੇ ਪਿੰਡਾਂ ਬਾਰੇ ਵੀ ਸੁਣਿਆ ਤੇ ਕਿਆ ਆਨੰਦਿਤ ਤੁਸੀਂ ਮਹਿਸੂਸ ਕਰਦੇ ਹੋ। ਮੈਂ ਜਲੰਧਰ ਬਾਰੇ ਸ਼ੁਰੂ ਕਰਦਾ। ਜਲੰਧਰ ਦਾ ਜੋ ਮੇਰੇ ਨਾਲ ਜੁੜਾਓ ਹੈ, ਜਾਂ ਜਿਵੇਂ ਮੈਂ ਜਲੰਧਰ ਨੂੰ ਦੇਖਿਆ ਬਚਪਨ ਤੋਂ ਹੁਣ ਤੱਕ, ਮੈਂ ਮਿੱਠਾਪੁਰ ਪਿੰਡ ਹੈ ਮੇਰਾ, ਜਲੰਧਰ ਸ਼ਹਿਰ ਤੋਂ 2-4 ਕਿਲੋਮੀਟਰ ਪਰੇ ਨੂੰ ਦੱਖਣੀ ਗੁੱਠੇ। ਉੱਥੋਂ ਜਾਣਾ ਤੇ ਨਾਨਕਾ ਪਿੰਡ ਸੀ ਧੋਗੜੀ। ਤਾਂ ਧੋਗੜੀ ਜਦੋਂ ਜਾਣਾ ਅਸੀਂ ਤੇ ਇੱਕ ਟਿੱਲਾ ਨਜ਼ਰ ਆਉਣਾ, ਟਿੱਲਾ ਉੱਚੀ ਧੋੜੀ। ਉਹ ਉੱਚੀ ਧੋੜੀ ਦੇ ਉੱਤੇ ਇੱਕ ਮੰਦਿਰ ਬਣਿਆ ਹੋਇਆ ਔਰ ਉਸ ਮੰਦਿਰ ਚੋਂ ਟੱਲ ਦੀ ਆਵਾਜ਼ ਆਉਂਦੀ ਸੀ ਕਿਤੇ ਕਿਤੇ। ਮੈਂ ਕਹਾਣੀਆਂ ਵਾਂਗ ਗੱਲਾਂ ਕਰਾਂਗਾ, ਮੇਰੇ ਮਨ ਚਿੱਤ 'ਚ ਜੋ ਆਇਆ। ਹੁਣ ਨੈਟ ਨਾ ਹੀ ਕਿਰਪਾ ਹੀ ਰੱਖੇ ਸਾਡੇ ਦੇ ਉੱਤੇ, ਤਾਂ ਫਿਰ ਉਹਦਾ ਫਲੋ ਬਣ ਜਾਏਗਾ ਆਪਣਾ, ਤੇ ਆਪਾਂ ਗੱਲਾਂ ਕੁਛ ਹਿਸਟਰੀ ਨੂੰ ਲੈ ਕੇ, ਕੁਛ ਇਤਿਹਾਸ ਨੂੰ, ਕੁਛ
ਚਲੋ ਕੜੀਆਂ, ਗੱਲਾਂ, ਕਥਾਵਾਂ, ਕਹਾਣੀਆਂ, ਫੋਕ ਟ੍ਰੈਡੀਸ਼ਨ ਜੋ ਵੀ ਆ ਉਹਦੇ ਵਿੱਚੋਂ ਜਲੰਧਰ ਮੈਨੂੰ ਕਿਹੋ ਜਿਹਾ ਲੱਭਦਾ ਸੀ। ਤਾਂ ਉਹ ਟਿੱਲਾ ਉੱਤੇ ਟੱਲ ਦੀ ਆਵਾਜ਼ ਆਉਣੀ, ਕਿਤੇ ਜਾਣਾ। ਧੋਗੜੀ ਪਿੰਡ ਪਠਾਣਾਂ ਦਾ ਪਿੰਡ ਸੀ। ਅਲਾਵਲਪੁਰ ਬਹੁਤ ਵੱਡੇ ਪਠਾਨ ਸੀਗੇ, ਜਲੰਧਰ ਦੇ ਵਿੱਚ ਹੀ ਇਹ ਸਾਰੇ ਦਾ ਸਾਰਾ, ਜਲੰਧਰ ਤੋਂ 5-7 ਕਿਲੋਮੀਟਰ ਜਲੰਧਰ ਦੇ ਵਿੱਚ ਪੈਂਦਾ ਸੀ। ਤੇ ਉਦੋਂ ਨਹੀਂ ਸੀ ਸਮਝ, ਉਦੋਂ ਸਿਰਫ ਇਹ ਸੀ ਵੀ ਉੱਥੇ ਉਹ ਮੰਦਿਰ ਹੈ, ਉਹਨੂੰ ਬਾਬੇ ਟੱਲ ਦਾ ਮੰਦਿਰ ਕਹਿੰਦੇ ਨੇ, ਤੇ ਉੱਥੇ ਟੱਲ ਖੜਕਦਾ ਹੈ। ਔਰ ਮੇਰੇ ਬੀਜੀ ਨੇ ਇੱਕ ਵਾਰ ਮੈਨੂੰ ਦੱਸਿਆ ਕਿ ਇਹ ਜਿਹੜਾ ਟੱਲ ਚੜਾਇਆ ਹੋਇਆ ਹੈ, ਉਹਦੇ ਚਾਚੇ ਤਾਇਓ ਉਹਨਾਂ ਦਾ ਜੀਜਾ ਲੱਗਦਾ ਹੋਏਗਾ, ਸਾਡਾ ਮਾਸੜ ਲੱਗਦਾ ਸੀ। ਨਾਮਾ ਉਹਨੂੰ ਕਹਿੰਦੇ ਸੀ, ਮੈਂ ਉਹਨੂੰ ਦੇਖਿਆ ਹੋਇਆ ਨਾਮੇ ਨੂੰ, ਬਚਪਨ ਦੇ ਵਿੱਚ ਟਾਂਗਾ ਚਲਾਉਂਦਾ ਸੀ, ਕਾਲਾ ਸਿਆ, ਨੱਤੀਆਂ ਪਾਈਆਂ ਹੋਣੀਆਂ, ਸਧਾਰਨ ਪੇਂਡੂ ਪਗੜੀ ਪਾਈ ਹੋਈ, ਲਾਲ ਅੱਖ। ਤੇ ਉਹ ਮੈਨੂੰ ਨਾ, ਜਿਹੜੇ ਬਾਤਾਂ 'ਚ ਅਸੀਂ ਚੋਰ ਸੁਣਦੇ ਹੁੰਦੇ ਸੀ, ਵੀ ਇਹੋ ਜਿਹੇ ਹੁੰਦੇ ਨੇ ਚੋਰ, ਉਹ ਚੋਰ ਮੈਨੂੰ ਉਹਦੇ ਵਿੱਚੋਂ ਨਜ਼ਰ ਆਇਆ ਕਰੇ। ਤੇ ਮੇਰੀ ਬੀਜੀ ਨੇ ਦੱਸਿਆ ਕਿ ਇਹ ਵਾਕਿਆ ਹੀ ਪਹਿਲਾਂ ਚੋਰੀਆਂ ਕਰਦਾ ਸੀ, ਤੇ ਆਪਣੇ ਸਹੁਰੇ ਪਿੰਡ ਵੀ ਉਹਨੇ ਚੋਰੀ ਨੂੰ ਹੱਥ ਪਾ ਲਿਆ, ਕਿਤੇ ਆਦਤ ਨਹੀਂ ਜਾਂਦੀ ਹੈ। ਹਨਾ, ਅਸੀਂ ਵਿਰਕਾਂ ਬਾਰੇ ਜਾਣਦੇ ਹਾਂ, ਜੱਟ ਵਿਰਕਾਂ ਬਾਰੇ ਵੀ, ਉਹ ਕੁੜੀਆਂ ਦੇ ਕੁੜਮਾਂ ਦੇ ਵੀ ਸੰਗਲ ਖੋਲ ਲਿਆਉਂਦੇ ਹੁੰਦੇ ਸੀ ਪਸ਼ੂਆਂ ਦੇ। ਤੇ ਉਹ ਕਹਿੰਦੇ ਪਿੱਛੇ ਉਹ ਖੜਕਾ ਵਿੜਕ ਆ ਗਈ ਤੇ ਉਹ ਬਾਹਰ ਪੈ ਗਈ। ਉਹ ਬਾਹਰ ਪੈ ਗਈ ਤੇ ਉਹਨੇ ਉਹ ਮੰਦਿਰ ਦੇ ਵਿੱਚ ਉਹ ਸੁੱਖਿਆ ਵੀ ਇਹ ਬਾਬਾ ਟੱਲ, ਮੈਂ ਤੇਰੇ ਟੱਲ ਚੜਾਵਾਂ ਜੇ ਹੁਣ ਇੱਜ਼ਤ ਬਚਾ ਲਓ। ਇਹ ਕਹਿ ਕੇ ਉਹ ਦਰਖਤ ਤੇ ਚੜ ਗਏ, ਔਰ ਉਹ ਬਾਹਰ ਥੱਲਿਓਂ ਦੀ ਨਿਕਲ ਗਈ, ਤੇ ਉਹ ਥੱਲੇ ਉਤਰ ਕੇ ਉਹ ਵੀ ਬਾਹਰ ਦੇ ਨਾਲ ਹੀ ਜਾ ਰਲਿਆ। ਤੇ ਉਹ ਟੱਲ ਜਿਹੜਾ ਸੀ ਉਹ ਸਾਡੇ ਮਾਸੜ ਦਾ ਚੜਾਇਆ ਹੋਇਆ ਸੀ ਉੱਥੇ, ਮੇਰੀ ਬੀਜੀ ਦੇ ਚਾਚੇ ਦੇ ਬੰਨਿਓ ਸੀ ਉਹ। ਬਟ ਮੈਂ ਉਸ ਇਨਸਾਨ ਨੂੰ ਮੈਂ ਕਿਰਤ ਕਰਦੇ ਹੀ ਦੇਖਿਆ, ਮੈਂ ਉਹਨੂੰ ਟਾਂਗਾ ਵਾਹੁੰਦੇ ਦੇਖਿਆ, ਉਹਦੇ ਟਾਂਗੇ ਤੇ ਮੈਂ ਉਹ ਸਰਾਂ ਹੈ ਫਗਵਾੜੇ ਦੇ ਲਾਗੇ ਪਿੰਡ, ਉਹ ਤਾਂ ਉਹ ਫਿਰ ਜਦੋਂ ਜਾਗ ਖੁੱਲੀ ਤਾਂ ਪਤਾ ਲੱਗਾ ਕਿ ਭਾਈ ਇਹ ਇੱਥੇ ਹੈ, ਔਰ ਇੱਥੇ ਖੁਦਾਈ ਹੋਈ ਹੈ। ਔਰ ਖੁਦਾਈ ਤੋਂ ਪਤਾ ਲੱਗਿਆ ਹੈ ਕਿ ਇਹ ਜਿਹੜੀ ਸਿੰਧ ਘਾਟੀ ਦੀ ਸੱਭਿਅਤਾ ਆ, ਉਹ ਜਲੰਧਰ ਦੇ ਆਸੇ-ਪਾਸੇ ਤੱਕ ਵੀ ਫੈਲੀ ਹੋਈ ਹੈ। ਉਹ ਹੜੱਪਾ, ਉਹ ਮੋਹਨਜੋਦੜੋ, ਉਹ ਸਾਰੀ ਖੁਦਾਈ ਦੇ ਵਿੱਚ ਫਿਰ ਜਲੰਧਰ ਦੇ ਕੋਈ 35 ਪਿੰਡ, ਧੋਗੜੀ, ਈਸ਼ਰਵਾਲ, ਨੌਲੀ, ਮੈਂ ਉਹ ਪਿੰਡਾਂ ਦੇ ਨਾਂ ਮੈਂ ਨੋਟ ਕੀਤੇ ਸੀ, ਮੈਂ ਤੁਹਾਨੂੰ ਦੱਸ ਦੇਣਾ। ਕੁਝ ਪਿੰਡਾਂ ਦੇ ਬਹੁਤ ਮਹੱਤਵਪੂਰਨ ਨਾਂ ਨੇ। ਬਸੀਆਂ ਹੈ, ਲੱਲੀਆਂ ਨਗਰ, ਧੁਲੇਤਾ, ਤੇਂਗ ਪਿੰਡ ਬਹੁਤ ਮਹੱਤਵਪੂਰਨ ਹੈ। ਆਪਾਂ ਤੇਂਗ ਪਿੰਡ ਬਾਰੇ ਗੱਲ ਕਰਾਂਗੇ। ਧੋਗੜੀ ਹੈ, ਢੰਡੌਰੀ ਹੈ, ਡੁਗਰੀ ਹੈ, ਹਰੀਪੁਰ ਹੈ, ਖੈਰਾ ਹੈ, ਕਰਤਾਰਪੁਰ ਦਾ ਰੂਰਲ ਏਰੀਆ ਹੈ, ਕਾਲਾ ਬਾਈਆਂ ਹੈ, ਕੋਟਲਾ ਨਿਹੰਗ ਸਿੰਘ ਹੈ, ਦੌਲਤਪੁਰ ਹੈ, ਮਾਧੋਪੁਰ ਹੈ, ਮੱਲੀਆਂ, ਈਸ਼ਰਵਾਲ ਨੌਲੀ ਦੀ ਮੈਂ ਤੁਹਾਨੂੰ ਗੱਲ ਕੀਤੀ। ਜਿਵੇਂ ਧੋਗੜੀ ਮੇਰੇ ਨਾਨਕੇ ਆ, ਤੇ ਈਸ਼ਰਵਾਲ ਨੌਲੀ ਜਿਹੜੀ ਮੇਰੇ ਪਿਤਾ ਜੀ ਦੇ ਨਾਨਕੇ ਸੀ, ਅਸੀਂ ਉੱਥੇ ਵੀ ਜਾਂਦੇ ਸੀ, ਥੇਆਂ ਉੱਥੇ ਵੀ ਦੇਖੀਆਂ। ਉਹ ਜਿਹੜੀਆਂ ਉੱਚਾ ਲੁਟੇਰਾ ਹੈ, ਸੋ ਇਸੇ ਤਰ੍ਹਾਂ ਮੂਲੇ ਵਾਲਾ ਹੈ, ਮਲਸੀਆਂ ਆ, ਨੂਰਪੁਰ ਹੈ, ਨਕੋਦਰ ਹੈ, ਸਿੰਘਪੁਰ ਹੈ, ਟੁੱਟ ਪਿੰਡ ਹੈ, ਉਹ ਤਲਵੰਡੀ ਮਾਧੋ। ਇਹ ਲਗਭਗ 35 ਪਿੰਡਾਂ ਦੇ ਉੱਤੇ ਉਹ ਸਾਰੀ ਜਿਹੜੀਆਂ ਨੈਸ਼ਨਲ ਆਰਕਾਈਵ ਦੀ ਰਿਸਰਚ ਖੁਦਾਈਆਂ ਹੋਈਆਂ, ਔਰ ਉਹ ਸਾਰੇ ਹੜੱਪਾ ਦੇ ਸਿੰਧ ਦੇ ਅਵਸ਼ੇਸ਼ ਜਿਹੜੇ ਆ, ਸੋ ਉਹ ਜਲੰਧਰ ਨੂੰ ਤੁਸੀਂ ਹਿਸਟੋਰੀਕਲੀ ਜਿਹੜਾ ਹੈ, ਉਹ ਸਿੰਧ ਦੇ ਉਸ ਸਾਰੀ ਹਿਸਟਰੀ ਦੇ ਵਿੱਚੋਂ ਵੀ ਅਸੀਂ ਜਲੰਧਰ ਨੂੰ ਹਿਸਟੋਰੀਕਲੀ ਜਦੋਂ ਦੇਖਦੇ ਹਾਂ ਤਾਂ ਉਹ ਦੇਖਿਆ ਜਾਂਦਾ ਆ। ਮੈਂ ਇਹ ਗੱਲ ਤਾਂ ਸਟਾਰਟ ਕਰ ਲਈ, ਮੇਰੇ ਮਨ 'ਚ ਆਇਆ ਸੀ ਕਿ ਮੈਂ ਇੱਥੋਂ ਹੀ ਸ਼ੁਰੂ ਕਰਾਂ, ਉਸ ਥੇ ਤੋਂ, ਉਸ ਟਿੱਲੇ ਤੋਂ, ਉਸ ਹਿਸਟਰੀ ਤੋਂ। ਕਿਉਂਕਿ ਜਦੋਂ ਤੁਸੀਂ ਈਵਨ ਵਿਕੀਪੀਡੀਆ ਤੇ ਜਾਂ ਜਲੰਧਰ ਦੀ ਜਿਹੜੀ ਸਰਕਾਰੀ ਸਾਈਟ ਦੇ ਉੱਤੇ, ਕਾਰਪੋਰੇਸ਼ਨ ਦੀ ਸਾਈਟ ਦੇ ਉੱਤੇ, ਡਿਸਟ੍ਰਿਕਟ ਦੀ ਸਾਈਟ ਦੇ ਉੱਤੇ, ਜਾਂ ਆਲੇ ਦੁਆਲੇ ਤੁਸੀਂ ਜੋ ਇੰਟਰਨੈਟ ਦੇ ਉੱਤੇ ਤੁਹਾਨੂੰ ਅਵੇਲੇਬਿਲਿਟੀ ਹੈ, ਜਦੋਂ ਤੁਸੀਂ ਉਹ ਦੇਖਦੇ ਆ, ਤੇ ਦੇਖੋ ਇਹ ਇੱਕ ਇਟਸ ਅ ਕਨਸਪੀਰੇਸੀ। ਮੈਂ ਤਾਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿੰਦਾ ਆ ਕਿ ਜਲੰਧਰ ਨੂੰ ਹਿਸਟਰੀ ਨਾਲ, ਈਵਨ ਸਾਡੇ ਬਹੁਤ ਸਾਰੇ ਸ਼ਹਿਰਾਂ ਨੂੰ, ਈਵਨ ਲਾਹੌਰ ਨੂੰ, ਜਲੰਧਰ ਨੂੰ ਕਹਿ ਦੇਣਗੇ ਜੀ ਇਹ ਰਾਮ ਦੇ ਪੁੱਤਰ ਲਵ ਨੇ ਵਸਾਇਆ ਸੀ, ਜਾਂ ਇਹ ਜਲੰਧਰੀ ਰਾਖਸ਼ਸ ਸੀ। ਪਦਮ ਪੁਰਾਣ ਹੈ ਜਿਹਦੇ ਵਿੱਚੋਂ ਜਲੰਧਰੀ ਰਾਖਸ਼ਸ ਦੀ ਘਟਨਾ ਹੈ, ਫਿਰ ਕਿਸ ਤਰੀਕੇ ਦੇ ਨਾਲ ਉਹਦੀ ਵਾਈਫ ਬ੍ਰਿੰਦਾ ਦਾ ਉਹ ਸਾਰਾ ਤਪ ਹੈ, ਫਿਰ ਉਹ ਸ਼ਿਵਜੀ ਦੇ ਨਾਲ ਉਹਨਾਂ ਦੀ ਲੜਾਈ ਹੈ, ਫਿਰ ਉਹ ਸਾਰੇ ਦਾ ਸਾਰਾ ਕਿਵੇਂ ਉਹਨੂੰ ਇੱਕ ਰਾਖਸ਼ਸ ਦੇ ਤੌਰ ਦੇ ਉੱਤੇ ਐਸਟੈਬਲਿਸ਼ ਹੁੰਦਾ ਹੈ, ਔਰ ਕਿਹੜੀ ਸਦੀ ਦੇ ਵਿੱਚ ਹੁੰਦਾ ਹੈ, ਔਰ ਕਿਉਂ ਹੁੰਦਾ ਆ।
ਉਹਦੀਆਂ ਬਹੁਤ ਸਾਰੀਆਂ ਰੀਜ਼ਨਿੰਗਸ ਪਈਆਂ ਨੇ ਸਾਡੇ ਕੋਲ। ਦੈਟਸ ਵਾਈ ਮੈਂ ਹੜੱਪਾ ਦੀ ਤੋਂ ਉਹਨੂੰ ਸ਼ੁਰੂ ਕਰਦਾ ਹਾਂ, ਜਾਂ ਫਿਰ ਮੈਂ ਉਹ ਹਿਸਟੋਰੀਕਲ ਪੀਰੀਅਡ ਦੀ ਗੱਲ ਮੈਂ ਤੁਹਾਡੇ ਨਾਲ ਛੇੜਨਾ ਚਾਹਾਂਗਾ, ਜਿਹਦੇ ਕਰਕੇ ਅਸੀਂ ਇੱਕ ਸਾਡੇ ਪੌਰਾਣਿਕ ਸਾਹਿਤ ਦੇ ਵਿੱਚ ਉਹਨੂੰ ਮਿਥਿਕ ਸਾਰੇ ਦਾ ਸਾਰਾ ਬਣਾ ਕੇ ਬੁੱਧਿਸਟ ਫਿਲਾਸਫੀ ਨੂੰ, ਬੁੱਧਿਸਟ ਆਈਡੀਓਲੋਜੀ ਨੂੰ, ਬੁੱਧਿਸਟ ਹਿਸਟਰੀ ਨੂੰ ਉਹਨੂੰ ਰੀਰਾਈਟ ਕੀਤਾ ਗਿਆ, ਉਹਨੂੰ ਮਿਥ ਕ੍ਰੀਏਟ ਕੀਤਾ ਗਿਆ, ਔਰ ਉਹਨੂੰ ਉਸ ਸਾਰੇ ਆਸ਼ਿਆਂ ਨਾਲੋਂ ਤੋੜ ਕੇ ਸਾਨੂੰ ਉਹਦੇ ਤੇ ਜੇ ਅੱਜ ਵਿਕੀਪੀਡੀਆ ਜਾਂ ਸਾਡੇ ਇੰਟਰਨੈਟ ਦੇ ਹੋਰ ਸਾਧਨਾਂ ਦੇ ਉੱਤੇ ਵੀ ਅਸੀਂ ਉਹਨੂੰ ਪੁਰਾਣਾਂ ਚੋਂ ਹੀ ਲੱਭਣਾ, ਉਹਨੂੰ ਪਦਮ ਪੁਰਾਣ ਚੋਂ ਹੀ ਲੱਭਣਾ, ਉਹਨੂੰ ਦੈਂਤ ਚੋਂ ਹੀ ਲੱਭਣਾ ਆ, ਔਰ ਗੰਗਾ ਜਾਂ ਸਮੁੰਦਰ ਦੀ ਪੈਦਾਇਸ਼ ਉਹਨੂੰ ਕਿਸ ਤਰੀਕੇ ਦਾ ਦੱਸਿਆ ਗਿਆ ਆ। ਔਰ ਮੈਂ ਮੇਰੇ ਬੜੇ ਪਿਆਰੇ ਵੀਰ, ਮੈਂ ਜਿਨ੍ਹਾਂ ਦਾ ਸਤਿਕਾਰ ਬੜਾ ਕਰਦਾ ਔਰ ਉਹਨਾਂ ਤੋਂ ਸੇਧ ਲੈਣਾ ਆ, ਸਾਡੇ ਨਾਲ ਤੁਹਾਡੇ ਨਾਲ ਸਾਰਿਆਂ ਨਾਲ ਜੁੜਦੇ ਨੇ। ਨੈਣ ਸੁੱਖ ਜੀ, ਸਾਡੀ ਗੱਲ ਹੋ ਰਹੀ ਸੀਗੀ ਕਿ ਭਾਈ ਫਿਰ ਜਦੋਂ ਅੰਗਰੇਜ਼ ਆਉਂਦੇ ਨੇ, ਜਿਨ੍ਹਾਂ ਨੂੰ ਕਈ ਸਾਡੇ ਦੋਸਤ ਬੜੇ ਉਹ ਲਿਬਰਲ ਤੇ ਬੜੇ ਥਿੰਕਰ ਤੇ ਬੜੇ ਉਹ ਰਿਸਰਚ ਸਕਾਲਰ ਸਾਨੂੰ ਦੱਸਦੇ ਰਹੇ ਆ, ਉਹ ਜਦੋਂ ਕਨਿੰਗਮ, ਅਸੀਂ ਜਦੋਂ ਇਹ ਸਾਰੀ ਆਰਕੋਲੋਜੀ ਦੀ ਗੱਲ ਕਰਦੇ ਹਾਂ, ਸਾਰੀਆਂ ਇਹਨਾਂ ਖੋਜਾਂ ਦੀ ਗੱਲ ਕਰਦੇ ਹਾਂ, ਤਾਂ ਅਸੀਂ ਕਨਿੰਗਮ ਹੋਰਾਂ ਦਾ ਦੇ ਕਾਰਜ ਨੂੰ ਅਸੀਂ ਇਗਨੋਰ ਨਹੀਂ ਕਰ ਪਾਉਂਦੇ। ਬਟ ਜੇ ਕਨਿੰਗਮ ਕੋਲੋਂ ਵੀ ਤੁਹਾਨੂੰ ਰਾਖਸ਼ਸੀ ਲੱਭਣਾ ਆ ਜਲੰਧਰ, ਤਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਰੀਥਿੰਕ ਕਰਨਾ ਪੈਣਾ, ਰੀਵੈਲੂਏਟ ਕਰਨਾ ਪੈਣਾ, ਕਿਤੇ ਨਾ ਕਿਤੇ ਤੁਹਾਨੂੰ ਮਿਥ ਤੇ ਹਿਸਟਰੀ ਤੇ ਮਿਥ ਦੇ ਦੌਰਾਨ ਹੋਈਆਂ ਕੌਨਸਪੀਰੇਸੀਜ਼ ਜਿਹੜੀਆਂ ਨੇ ਉਹਦੇ ਬਾਰੇ ਤੁਹਾਨੂੰ ਸੁਚੇਤ ਹੋਣਾ ਪਏਗਾ, ਜਾਗਣਾ ਹੋਣਾ ਪਏਗਾ। ਮੇਰੇ ਵਰਗੇ ਨੂੰ ਉਹਦੇ ਬਾਰੇ ਗੱਲ ਕਰਨੀ ਪਏਗੀ ਕਿ ਭਾਈ ਕੀ ਸੰਕਟ ਕੀ ਸੀ ਕਿ ਪੌਰਾਣਿਕ ਸਾਹਿਤ ਨੇ ਉਸ ਸਾਰੇ ਕਾਸੇ ਨੂੰ ਇੱਕ ਮੈਥਿਕ ਮਿੱਥ ਬਣਾ ਕੇ, ਔਰ ਉਹਨੂੰ ਦੈਂਤ ਬਣਾ ਕੇ, ਔਰ ਉਹਨੂੰ ਰਾਖਸ਼ਸ ਬਣਾ ਕੇ, ਜਦ ਕਿ ਹਿਸਟੋਰੀਕਲੀ ਜੇ ਮੈਂ ਹਿਊਨ ਸਾਂਗ ਆਏ ਨੇ, ਚਾਈਨੀਜ਼ ਟਰੈਵਲਰ, ਅਸੀਂ ਸਾਰੇ ਉਹਨਾਂ ਦਾ ਸਾਰਾ ਜਾਣਦੇ ਹਾਂ, ਬੁੱਧਿਸਟਾਂ ਦੇ ਉੱਤੇ ਹਿਊਨ ਸਾਂਗ ਆਇਆ, ਉਹਨਾਂ ਦਾ ਟਰੈਵਲ ਦੀ ਅਸੀਂ ਗੱਲ ਕਰਦੇ ਹਾਂ, ਤਾਂ ਉਹ ਸਾਡੇ ਕੋਲ ਗਵਾਹੀਆਂ ਨੇ, ਹਿਸਟੋਰੀਕਲੀ ਸਾਡੇ ਕੋਲ ਗਵਾਹੀਆਂ ਨੇ ਕਿ 635 ਚੋਂ ਆਉਂਦੇ ਨੇ, 643 ਦੇ ਵਿੱਚ ਉਹ ਵਾਪਸ ਜਾਂਦੇ ਨੇ, ਤੇ ਉਸ ਵੇਲੇ ਦੇ ਜਲੰਧਰ ਦੇ ਰਾਜੇ ਦਾ ਜਿਹੜਾ ਹੈ ਉਹ ਸਟੇਟ ਗੈਸਟ ਨੇ, ਉਹ ਜ਼ਿਕਰ ਕਰਦੇ ਨੇ, ਉਹਨਾਂ ਦਾ ਹਵਾਲਾ ਤੁਹਾਨੂੰ ਮਿਲਦਾ ਹੈ, ਔਰ ਉਹ ਦੱਸਦੇ ਨੇ ਕਿ ਉਸ ਵੇਲੇ ਉਹ ਬੁੱਧਿਸਟ ਸੀਗੇ, ਉਹ ਰਾਜਾ ਜਿਹੜੇ ਸੀਗੇ, ਔਰ 50 ਵਿਹਾਰਾਂ ਦਾ ਉਹ ਜ਼ਿਕਰ ਕਰਦੇ ਨੇ, ਤੇ 200 ਇੰਟੈਲੈਕਚੁਅਲ ਮੌਂਕ ਦੀ ਗੱਲ ਕਰਦੇ ਨੇ ਜਿਹੜੇ ਉਸ ਵੇਲੇ ਉੱਥੇ ਕਾਰਜਰਤ ਨੇ। ਇਹ ਵੀ ਗੱਲ ਕਰਦੇ ਨੇ ਕਿ ਜਲੰਧਰ ਤੋਂ ਜਿਹੜੀਆਂ ਪੂਰੇ ਏਸ਼ੀਆ ਦੇ ਵਿੱਚ ਬੁੱਧਿਸਟ ਟੈਂਪਲਾਂ ਦੇ ਵਿੱਚ ਜਿਹੜੀਆਂ ਬੈਲਸ ਬਣ ਕੇ ਜਾਂਦੀਆਂ ਸੀਗੀਆਂ, ਉਹ ਜਲੰਧਰ ਤੋਂ। ਹਿਸਟਰੀ ਤਾਂ ਇਹ ਵੀ ਦੱਸਦੀ ਹੈ ਕਿ ਭਾਈ ਅਕਬਰ ਦੇ ਸਿੱਕੇ ਜਿਹੜੇ ਉਹ ਜਲੰਧਰ ਦੇ ਵਿੱਚ ਬਣਦੇ ਰਹੇ ਆ, ਉਹ ਅਕਬਰ ਦੇ ਟਾਈਮ ਦੇ ਸਿੱਕੇ ਜਲੰਧਰ 'ਚ ਬਣਦੇ ਰਹੇ ਆ। ਸੋ ਉਹਨੂੰ ਇਕਨੋਮੀ ਨਾਲ ਜੋੜੀਏ ਜਾਂ ਹੋਰ ਕਾਸੇ ਨੂੰ, ਬਟ ਆਈਡੀਓਲੋਜੀਕਲੀ ਬੁੱਧਿਜ਼ਮ ਦੇ ਸਭ ਤੋਂ ਵੱਡੇ ਕਨਿਸ਼ਕ ਦੇ ਪੀਰੀਅਡ ਦੀ ਗੱਲ ਚੱਲਦੀ ਹੈ, 180 ਪੀਰੀਅਡ ਦੀ ਹੈ, ਔਰ ਉਹ ਕਿਹਾ ਜਾਂਦਾ ਕਿ ਇੱਥੇ ਇਸ ਏਰੀਆਜ਼ ਦੇ ਵਿੱਚ ਉਹ ਇਕੱਠੇ ਹੋਏ ਨੇ, ਉਹਨਾਂ ਨੇ ਬੁੱਧਿਸਟ ਮੌਂਕ ਦੀ ਸਭਾ ਬੁਲਾਈ ਹੈ, ਔਰ ਉਹ ਕਿਸ ਤਰੀਕੇ ਦੇ ਨਾਲ ਉਸ ਸਾਰੇ ਲਿਟਰੇਚਰ ਨੂੰ ਸਾਂਭ ਸੰਭਾਲ ਕਰਨੀ ਹੈ, ਔਰ ਉਹ ਸਾਰੇ ਸਾਡੇ ਕੋਲ ਹਿਸਟੋਰੀਕਲ ਹਵਾਲੇ ਨੇ। ਸਾਡੇ ਕੋਲ ਹਰਸ਼ਵਰਧਨ ਦੇ, ਸਾਡੇ ਕੋਲ ਪੰਜਾਬ ਦੇ ਵਿੱਚ ਬੁੱਧਿਸਟਾਂ ਦੇ ਪ੍ਰਚਾਰ ਪ੍ਰਸਾਰ ਦੇ, ਉਹਨਾਂ ਦੇ ਅਸਰ ਰਸੂਖ ਦੇ, ਫਿਰ ਕਿਵੇਂ ਨਾਥਾਂ ਤੋਂ ਸੁਥਰਿਆਂ ਤੋਂ ਜਲੰਧਰ ਦੇ ਆਲੇ ਦੁਆਲੇ ਮੈਂ ਸਾਰਾ ਉਹ ਲੱਭਦਾ ਜਾਂ ਦੇਖਦਾ ਆ, ਤਾਂ ਸਾਡੇ ਕੋਲ ਐਸੇ ਹਿਸਟੋਰੀਕਲ ਹਵਾਲੇ ਮਿਲਦੇ ਨੇ। ਹਰਬੰਸ ਸਿੰਘ ਔਰ LM ਜੋਸ਼ੀ ਨੇ, ਸਾਡੇ ਵਿਦਵਾਨ ਨੇ, ਸੰਸਾਰ ਦੇ ਧਰਮ ਉਹਨਾਂ ਦੀ ਇੱਕ ਕਿਤਾਬ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਬਲੀਕੇਸ਼ਨ ਹੈ। ਉਹਦੇ ਵਿੱਚ ਉਹ ਦੱਸਦੇ ਨੇ ਕਿ ਜਲੰਧਰ ਦਾ ਨਾਮ ਕਿਸੇ ਰਾਖਸ਼ਸ ਦੇ ਨਾਂ ਤੇ ਨਹੀਂ ਪਿਆ। ਹੀ ਵਾਜ਼ ਬੁੱਧਿਸਟ ਮੌਂਕ, ਉਹ ਰਾਜਕੁਮਾਰ ਸੀ, ਜਲੰਧਰੀ ਪਾਦ ਉਹਦਾ ਨਾਂ ਸੀ, ਔਰ ਉਹਨਾਂ ਦੇ ਉਹ ਕਨਿਸ਼ਕ ਦੇ ਨਾਲ ਸਾਰੇ ਦੇ ਸਾਰੇ ਉਹ ਹਵਾਲੇ ਜੋੜ ਕੇ ਫਿਰ ਜਿਵੇਂ ਬੁੱਧਿਸਟ ਫਿਲਾਸਫੀ ਦੇ ਉੱਤੇ ਸਾਂਗ ਹੋਰੀ ਕਰਦੇ ਨੇ, ਤਾਂ ਉਹ ਫਿਰ ਬੁੱਧਿਸਟ ਫਿਲਾਸਫੀ ਦੇ ਉੱਤੇ ਕਿੰਨੇ ਕਾਰਜ ਹੁੰਦੇ ਨੇ ਜਲੰਧਰ ਦੇ ਵਿੱਚ। ਔਰ ਉਹ ਸਾਰੇ ਦੇ ਸਾਰੇ ਮੈਂ ਦੇਖ ਰਿਹਾ ਹਾਂ ਕਿ ਉਹ ਬਾਅਦ ਦੇ ਵਿੱਚ ਜਿਹੜੀਆਂ ਕੌਨਸਪੀਰੇਸੀਜ਼ ਹੋ ਕੇ ਜਿਹੜੇ ਉਹਦੇ ਮੱਠਾਂ ਨੇ, ਉਹਦੀ ਆਰਕੀਟੈਕਚਰਲ ਡਿਜ਼ਾਈਨਿੰਗ ਨੂੰ ਡਿਸਟੋਰਟ ਕਰਕੇ ਕਿਵੇਂ ਉਹਨਾਂ ਨੂੰ ਮੰਦਿਰਾਂ 'ਚ ਕਨਵਰਟ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਡਿਸਟੋਰਟ ਕਰਕੇ ਕਿਵੇਂ ਉਹਨਾਂ ਨੂੰ
ਰਾਖਸ਼ਾਂ ਦੇ ਵਿੱਚ ਕਨਵਰਟ ਕੀਤਾ ਗਿਆ। ਐਸੇ ਤਰੀਕੇ ਉਹਨਾਂ ਨੂੰ ਮੰਦਿਰਾਂ ਦੇ ਵਿੱਚ ਕਨਵਰਟ ਕੀਤਾ ਗਿਆ ਤਾਂ ਕਿ ਜਿਹੜੀ ਆਰਕੀਟੈਕਚਰਲ ਡਿਜ਼ਾਈਨਿੰਗ ਦੀ ਪੋਲਿਟਿਕਸ ਹੈ, ਆਰਕੀਟੈਕਚਰਲ ਡਿਜ਼ਾਈਨਿੰਗ ਨੇ ਆਪਣੇ ਆਪ ਦੇ ਵਿੱਚ ਬਹੁਤ ਮੈਂ ਸੁਭਾਸ਼ ਪਰਿਹਾਰ ਜੀ ਉਹਨਾਂ ਨੂੰ ਮੈਂ ਯਾਦ ਕਰ ਰਿਹਾ ਕਿ ਕਿਵੇਂ ਉਹ ਦੱਸਦੇ ਨੇ ਕਿ ਇਹ ਤੁਰਕਾਂ ਦੇ ਪੀਰੀਅਡ ਦੇ ਨੇ, ਮੁਗਲ ਦੇ ਪੀਰੀਅਡ ਦੇ ਨੇ, ਇਹ ਰਣਜੀਤ ਸਿੰਘ ਦੇ ਪੀਰੀਅਡ ਦੇ ਨੇ। ਉਹ ਡਾਟਾ ਨੂੰ ਲੈ ਕੇ ਉਹ ਸਾਰੀ ਉਹਦੀ ਉਣਤਰ ਬਣਤਰ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਮੁਗਲ ਪੀਰੀਅਡ ਦੇ ਬਹੁਤ ਸਾਰੇ ਹਿਸਟੋਰੀਕਲ ਮੋਨੂਮੈਂਟਸ ਨੇ, ਸਾਡੇ ਕੋਲ ਸਰਾਵਾਂ ਨੇ, ਸਾਡੇ ਕੋਲ ਨੂਰ ਮਹਿਲ ਦੀ ਸਰਾਂ ਹੈ, ਸਾਡੇ ਕੋਲ ਦੱਖਣੀ ਸਰਾਂ ਹੈ, ਜਹਾਂਗੀਰ ਸਰਾਂ ਜਿਹਨੂੰ ਕਹਿੰਦੇ ਅਸੀਂ ਨਕੋਦਰ ਦੇ ਵਿੱਚ ਦੋ ਸੰਗੀਤਕਾਰਾਂ ਉਸਤਾਦਾਂ ਦੇ ਮਕਬਰੇ ਨੇ, ਗਜਬ ਦੇ ਮਕਬਰੇ ਨੇ, ਹਨਾ। ਤੋ ਸਾਡੇ ਕੋਲ ਕੋਸ ਮੀਨਾਰ ਨੇ, ਉਸ ਵੇਲੇ ਦੇ ਉਹ ਸਾਰੇ ਮੁਗਲ ਪੀਰੀਅਡ ਦੇ ਜਲੰਧਰ ਦੇ ਆਲੇ ਦੁਆਲੇ ਸਾਡੇ ਕੋਲ ਹਿਸਟੋਰੀਕਲੀ ਜਿਹੜਾ ਅਵਸ਼ੇਸ਼ ਬਚੇ ਹੋਏ ਨੇ, ਜਿਹੜੇ ਬਹੁਤ ਡੂੰਘੀ ਨੂਰ ਮਹਿਲ ਦੀ ਸਰਾਂ, ਯੂ ਕੈਨਟ ਇਮੈਜਿਨ ਕਿ ਨੂਰ ਮਹਿਲ ਦੀ ਸਰਾਂ ਦਾ ਕੀ ਮਹੱਤਵ ਕੀ ਹੈ, ਜੋ ਉੱਥੇ ਡਿਜ਼ਾਈਨਿੰਗ ਕੀਤੀ ਹੋਈ ਹੈ, ਜੋ ਉਸ ਸਰਾਂ ਦੇ ਗੇਟ ਦੇ ਉੱਤੇ ਕਾਰਵਿੰਗ ਕੀਤੀ ਹੋਈ ਹੈ, ਫਲਾਵਰਸ, ਹਾਥੀ, ਉਹ ਜੋ ਵੀ ਸਾਰਾ ਮੀਨਾਕਾਰੀਆਂ ਸਾਰੀਆਂ ਹੋਈਆਂ ਨੇ, ਉਹ ਜਾਂ ਤਾਂ ਤੁਰਕੀ ਚ ਮਿਲਦੀਆਂ ਨੇ ਤੇ ਜਾਂ ਫਿਰ ਨੂਰ ਮਹਿਲ ਮਿਲਦੀਆਂ ਨੇ। ਔਰ ਉਸ ਸਰਾਂ ਦੀ ਭਵਯਤਾ ਤੁਸੀਂ ਦੇਖੋ, ਫਿਰ ਉਹ ਨੂਰਜਹਾਂ ਉੱਥੇ ਠਹਿਰਦੇ ਨੇ। ਹੋਰ ਅੱਗੇ ਸੁਣੋ, ਹੁਣ ਜੇ ਹਿਸਟਰੀ ਜਾਣਾ, ਲੋਕਾਂ ਦੀ ਹਿਸਟਰੀ ਚ, ਲੋਕਾਂ ਦੇ ਇਤਿਹਾਸ ਦੇ ਵਿੱਚ ਜਾਣਾ ਆ, ਤੇ ਉਹਨੂੰ ਨੂਰਜਹਾਂ ਨੂੰ ਪਤਾ ਲੱਗਦਾ ਹੈ ਕਿ ਭਾਈ ਇੱਥੇ ਲਾਗੇ ਕੋਈ ਲੋਹਾਰ ਰਹਿੰਦਾ ਹੈ ਤੇ ਪ੍ਰਤਾਪਰਾ ਉਹਦਾ ਨਾਂ ਆ, ਤੇ ਉਹ ਲੋਹਾਰ ਜਿਹੜਾ ਹੈ ਉਹ ਬੰਸਰੀ ਵਜਾਉਂਦਾ ਤੇ ਫੋਕ ਇਹ ਉਹਦੇ ਬਾਰੇ ਮੌਖਿਕ ਕਥਾਵਾਂ ਇਹ ਕਿ ਭਾਈ ਉਹ ਜਦੋਂ ਬਾਂਸਰੀ ਵਜਾਉਂਦਾ ਆ ਤੇ ਚੂਹੇ ਜਿਹੜੇ ਆ ਉਹ ਆਪਣੀਆਂ ਖੁੱਡਾਂ ਚੋਂ ਬਾਹਰ ਆ ਜਾਂਦੇ ਨੇ ਤੇ ਮਸਤ ਹੋ ਕੇ ਉਹਦੀ ਬਾਂਸਰੀ ਸੁਣਦੇ ਨੇ। ਇਹ ਗੱਲ ਨੂਰਜਹਾਂ ਕੋਲ ਜਾਂਦੀ ਹੈ। ਨੂਰਜਹਾਂ ਉਸ ਲੋਹਾਰ ਨੂੰ, ਪ੍ਰਤਾਪਰੇ ਨੂੰ ਸੱਦਦੀ ਹੈ ਔਰ ਉਹਦੀ ਬਾਂਸਰੀ ਸੁਣ ਕੇ ਇੰਨਾ ਖੁਸ਼ ਹੁੰਦੀ ਹੈ ਕਿ ਉਹਨੂੰ ਕਹਿੰਦੀ ਹੈ ਕਿ ਤੂੰ ਆਪਣਾ ਘੋੜਾ ਲੈ ਤੇ ਰੌਲ ਵਲ ਲੈ, ਫਲਾਂ ਜਗ੍ਹਾ ਜਾ ਕੇ ਜਿੰਨਾ ਵਲ ਸਕਦਾ ਤੂੰ ਆਪਣਾ ਏਰੀਆ ਵਲ ਲੈ ਤੇ ਆਪਣੇ ਸਾਰੇ ਉੱਥੇ ਜੋ ਖਾਨਦਾਨ ਹੈ, ਜੋ ਲੋਕ ਨੇ ਉੱਥੇ ਉਹਨਾਂ ਦਾ ਪਿੰਡ ਵਸਾ ਲੈ, ਨਗਰ ਵਸਾ ਲੈ। ਤਾਂ ਜਲੰਧਰ ਤੋਂ ਹੀ ਲਾਂਬੜਾ ਕਸਬਾ ਹੈ, ਉਹਦੇ ਰਾਹ ਦੇ ਵਿੱਚ ਲੋਹਾਰ ਪ੍ਰਤਾਪਰਾ ਜਿਹੜਾ ਹੈ ਪਿੰਡ, ਉਹ ਲੋਹਾਰਾਂ ਦਾ, ਲੋਹਾਰ ਜਿਹਨੂੰ ਆਪਾਂ ਆਰਟੀਜ਼ਨ ਕਵਾਂਗੇ, ਲੋਹੇ ਦਾ ਕੰਮ ਕਰਨ ਵਾਲੇ, ਉਹਨਾਂ ਉਹ ਲੋਕ ਵੱਸਦੇ ਨੇ ਉੱਥੇ। ਲੋਹਾਰ ਪ੍ਰਤਾਪਰਾ ਹੀ ਹੈ ਉਹਦਾ ਨਾਂ। ਔਰ ਇਹ ਕਥਾ ਉਸ ਪਿੰਡ ਦੇ ਵਿੱਚ ਉਹ ਸਾਰੀ ਦੀ ਸਾਰੀ ਜੁੜੀ ਹੋਈ ਹੈ। ਫਿਰ ਉਹ ਸਾਰੇ ਦਾ ਸਾਰਾ, ਕਿਉਂਕਿ ਮੁਗਲ ਪੀਰੀਅਡ ਦਾ ਉਸ ਵੇਲੇ ਵਰਚਸਵ ਹੈ। ਮੈਂ ਉਸ ਤਰੀਕੇ ਦੇ ਨਾਲ ਤੁਹਾਨੂੰ ਹਿਸਟਰੀ ਨਹੀਂ ਜਾਣਾ ਕਿ ਭਾਈ ਉਹ ਦੀਨਾ ਬੇਗ ਕਦੋਂ ਆਇਆ ਜਾਂ ਮੁਗਲ ਪੀਰੀਅਡ ਦਾ ਪੀਰੀਅਡ ਕਦੋਂ ਰਿਹਾ। ਰਾਜ ਹੈ ਤਾਂ ਉਹ ਇੱਥੋਂ ਕਿਸ ਤਰੀਕੇ ਦੇ ਨਵਾਬ ਚੜ੍ਹਾਈ ਕਰਕੇ ਈਵਨ ਫਤਿਹਗੜ੍ਹ ਚੂੜੀਆਂ ਤੱਕ ਹਮਲਾਵਰ ਹੁੰਦੇ ਨੇ ਤੇ ਉੱਥੇ ਦੇ ਬ੍ਰਾਹਮਣਾਂ ਤੋਂ ਮਾਰ ਖਾਂਦੇ ਨੇ, ਜਿਹਨੂੰ ਸਤਿਗੁਰ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਵਰਸਾਏ ਹੋਏ ਨੇ। ਫਤਿਹਗੜ੍ਹ ਚੂੜੀਆਂ ਦੇ ਵਿੱਚ ਚੂੜੀਗਰਾਂ ਜਿਹੜੇ ਚੂੜੀ ਦੇ ਵਪਾਰ ਕਰਦੇ ਨੇ ਪੂਰੇ ਵੱਡੀ ਪੱਧਰ ਦੇ ਉੱਤੇ, ਉਹ ਮੁਸਲਿਮ ਭਾਈਚਾਰੇ ਦੀਆਂ ਗੱਲਾਂ ਬਾਅਦ ਚ ਹੋਣਗੀਆਂ। ਪਰ ਉਹ ਲੋਹਾਰ ਪ੍ਰਤਾਪਰਾ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਉਹ ਵੱਸਦਾ ਰਸਦਾ ਔਰ ਅੱਜ ਵੀ ਕਾਇਮ ਹੈ। ਪ੍ਰੇਮ ਸਿੰਘ ਹੋਰੀ ਉੱਥੇ ਦੇ ਬੜੇ ਕਮਿਊਨਿਸਟ ਔਰ ਬਲਾਈਂਡ ਸੀਗੇ ਔਰ ਸੰਗੀਤਕਾਰ ਹੋਏ ਨੇ, ਬੜਾ ਵੱਡਾ ਉਹਨਾਂ ਦਾ ਨਾਮ ਹੋਇਆ। ਉਹਨਾਂ ਦਾ ਭਤੀਜਾ ਮੰਗੀ ਮਾਲ, ਉਹ ਨੌਜਵਾਨ ਗਾਇਕਾਂ ਦੇ ਵਿੱਚੋਂ ਅੱਜ ਕੱਲ੍ਹ ਉਹਦਾ ਨਾਂ ਚੱਲਦਾ, ਮੈਂ ਉਸ ਪਾਸੇ ਨਾ ਜਾਵਾਂ ਤਾਂ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਭਾਈ ਅਸੀਂ ਹਿਸਟਰੀ ਨੂੰ ਇੱਕ ਤਾਂ ਕਬੂਤਰਾਂ ਦੇ ਖਾਨਿਆਂ ਚ ਨਹੀਂ, ਮੈਂ ਜਿਹੜੀ ਗੱਲ ਹੈ ਕਿ ਕਬੂਤਰਾਂ ਦੇ ਖਾਨਿਆਂ ਵਾਂਗ ਨਹੀਂ, ਇਹਨੂੰ ਨਹੀਂ ਮੈਂ ਦੇਖਦਾ। ਮੈਨੂੰ ਨਹੀਂ ਪਤਾ ਕਿਸ ਪੀਰੀਅਡ ਕੀ ਹੋ ਰਿਹਾ। ਮੈਨੂੰ ਇਹ ਪਤਾ ਆ ਕਿ ਇਸ ਪੀਰੀਅਡ ਚ ਆਣ ਕੇ ਕੌਂਸਪੀਰੇਸੀ ਹੁੰਦੀ ਹੈ, ਪਦਮ ਪੁਰਾਣ ਲਿਖਿਆ ਜਾਂਦਾ ਹੈ, ਜਲੰਧਰੀ ਭਾਤ ਜਿਹੜਾ ਹੈ ਉਹ ਜਲੰਧਰੀ ਰਾਖਸ਼ਸ ਬਣਦਾ ਹੈ ਔਰ ਫਿਰ ਬਾਅਦ ਦੇ ਵਿੱਚ ਇਹਨਾਂ ਵਰਿਆਂ ਦੇ ਵਿੱਚ ਆਣ ਕੇ ਉਸ ਮੱਠ ਨੂੰ ਉਧੇੜ ਕੇ ਉਹਦੀ ਜਗ੍ਹਾ ਬਰਿੰਦਾ ਦਾ ਮੰਦਿਰ ਬਣਾਇਆ ਜਾਂਦਾ ਹੈ, ਜਿਹੜੀ ਬਰਿੰਦਾ ਫਿਰ ਜਲੰਧਰੀ ਦੀ ਵਾਈਫ ਪੁਰਾਣਾ ਦੇ ਵਿੱਚ ਕਿਆਸੀ ਗਈ ਸੀ। ਬਟ ਉਹ ਸਾਡੇ ਬੁੱਧਿਸਟ ਮੌਂਕਾਂ ਦੀ ਹਿਸਟਰੀ ਕਿੱਥੇ ਗਈ ਤੁਹਾਨੂੰ ਨਾ ਤਾਂ ਗਜਟ ਦੇ ਵਿੱਚ ਕਿਤੇ ਮਿਲੇਗੀ
ਤੇ ਨਾ ਇੱਧਰ ਉੱਧਰ ਇੰਟਰਨੈਟ ਦੇ ਉੱਤੇ ਪਈਆਂ ਹੋਈਆਂ ਗੱਲਾਂ ਦੇ ਵਿੱਚ ਕਿਤੇ ਵੀ ਮਿਲੇਗੀ। ਪਰ ਜਲੰਧਰ ਬੁੱਧਿਸਟ ਮੌਂਕਾਂ ਦਾ ਔਰ ਮਹਾਭਾਰਤ ਦੇ ਵਿੱਚ ਤ੍ਰਿਗੱਤਰ ਪ੍ਰਦੇਸ਼ ਦੇ ਤੌਰ ਦੇ ਉੱਤੇ ਇਹਨੂੰ ਪ੍ਰਚਾਰਿਆ ਜਾਂਦਾ। ਇੱਥੋਂ ਦੇ ਰਾਜਾ ਜਿਹੜੇ ਉਸ ਵੇਲੇ ਹਨ, ਉਹ ਫਿਰ ਇਸ ਤਰੀਕੇ ਦੇ ਨਾਲ ਕੌਰਵਾਂ ਦੇ ਪੱਖ 'ਚ ਜਾਂਦੇ ਨੇ। ਇਹ ਵੀ ਹਵਾਲੇ ਸਾਨੂੰ ਜਲੰਧਰ ਬਾਰੇ ਲਿਖੀਆਂ ਹੋਈਆਂ ਕਿਤਾਬਾਂ ਦੇ ਵਿੱਚ ਮਿਲਣਗੇ। ਕੁਛ ਖਾਸ ਤੌਰ ਦੇ ਉੱਤੇ ਹਿੰਦੂ ਆਈਡੀਓਲੋਜੀ ਨਾਲ ਜੁੜੇ ਹੋਏ ਕਹਿ ਲਓ, ਧਰਮ ਨਾਲ ਜੁੜੇ ਹੋਏ ਕਹਿ ਲਓ, ਉਸ ਮਤਾਂਤਰ ਨਾਲ ਜੁੜੇ ਹੋਏ ਕਹਿ ਲਓ, ਉਹਨਾਂ ਲੋਕਾਂ ਵੱਲੋਂ ਵੀ ਕੁਝ ਕਿਤਾਬਾਂ ਜਲੰਧਰ ਬਾਰੇ ਲਿਖੀਆਂ ਗਈਆਂ ਹਨ, ਜਿਨ੍ਹਾਂ ਬਾਰੇ ਕਈ ਵਾਰ ਬਹੁਤ ਵਾਰ ਉਹ ਮੈਥਿਕ ਹਵਾਲਿਆਂ ਨੂੰ ਹਿਸਟੋਰਿਕ ਹਵਾਲੇ ਕਹਿ ਕੇ ਹੀ ਇਸਤੇਮਾਲ ਕੀਤਾ ਜਾਂਦਾ ਹੈ। ਮੇਰੇ ਖਿਆਲ ਦੇ ਨਾਲ ਉਹ ਗੱਲ ਜਿਹੜੀ ਆ ਉਹ ਮੈਨੂੰ ਤਾਂ ਨਹੀਂ ਭਾਈ ਹਜਮ ਹੁੰਦੀ, ਨਾ ਪਦਮ ਪੁਰਾਣ ਵਾਲੀ, ਨਾ ਭਾਰਤ ਵਾਲੀ, ਨਾ ਰਾਮ ਦੇ ਬੇਟੇ ਲਵ ਦੀ। ਇਹ ਸਾਰੀ ਕੁਛ ਇਹ ਸਾਰਾ ਕਾਇਮ ਕੀਤਾ ਹੋਇਆ ਹੈ। ਸੋ ਔਰ ਕੁਝ ਹਵਾਲਿਆਂ ਦੇ ਵਿੱਚ ਇਹਦਾ ਨੀਂਹ ਪੱਥਰ ਜਿਹੜਾ ਹੈ ਜਲੰਧਰੀ ਨਾਥ ਨਾਲ ਜੁੜੇ ਵੀ ਤੁਹਾਨੂੰ ਗੱਲਾਂ ਮਿਲ ਜਾਂਦੀਆਂ ਨੇ ਕਿ ਜਲੰਧਰੀ ਨਾਥ ਨੇ ਇਹਦਾ ਨੀਂਹ ਪੱਥਰ ਰੱਖਿਆ ਸੀਗਾ। ਔਰ ਉਹ ਫਿਰ ਤੁਹਾਨੂੰ ਕ੍ਰਿਸ਼ਕ ਦੇ ਪੀਰੀਅਡ 'ਚ ਜਾਂ ਹਰਸ਼ਵਰਧਨ ਦੇ ਪੀਰੀਅਡ ਜਾਂ ਹੋਰ ਉਹਨਾਂ ਪੀਰੀਅਡਾਂ ਦੇ ਨਾਲ ਮਿਲਾਨ ਕਰਨ ਲੱਗਿਆ ਤੁਹਾਨੂੰ ਕਈ ਵਾਰੀ ਦਿੱਕਤ ਆਉਂਦੀ ਹੈ ਕਿ ਇਹ ਭਾਈ ਇਹਦਾ ਹਵਾਲੇ ਦਾ ਤੁਸੀਂ ਮਸਲਾ ਜਿਹੜਾ ਹੈ ਉਹ ਜਲੰਧਰ ਬਾਰੇ ਕਿੱਥੋਂ ਤੱਕ ਦੇਖ ਸਕਦੇ ਆ ਜਾਂ ਦੇਖ ਨਹੀਂ ਸਕਦੇ। ਸੈਕੰਡ ਬਹੁਤ ਮਹੱਤਵਪੂਰਨ ਗੱਲ ਹੈ, ਜਦੋਂ ਮੈਂ ਇਹ ਗੱਲ ਕਰ ਰਿਹਾ ਹਾਂ ਪੌਰਾਣਿਕ ਸਾਹਿਤ ਦੀ, ਤਾਂ ਮੈਂ ਇਹ ਦੇਖ ਰਿਹਾ ਕਿ ਜਲੰਧਰ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਦਰਗਾਹ ਹੈ, ਉਹ ਹੈ ਇਮਾਮ ਨਾਸਿਰ। 11ਵੀਂ 12ਵੀਂ ਸ਼ਤਾਬਦੀ ਦੇ ਸੂਫੀ ਦਰਵੇਸ਼ ਨੇ, ਬਹੁਤ ਵੱਡੀ ਸ਼ਖਸੀਅਤ, ਐਡੀ ਵੱਡੀ ਸ਼ਖਸੀਅਤ ਕਿ ਜਿਸ ਵੇਲੇ ਬਾਬਾ ਫਰੀਦ ਦਿੱਲੀ ਜਾ ਰਹੇ ਨੇ ਤੇ ਉਹ ਕਿਆਮ ਕਰਦੇ ਨੇ, 40 ਦਿਨ ਦਾ ਚਿਲਾ ਕੱਟਦੇ ਨੇ ਉਸ ਦਰਗਾਹ ਦੇ ਵਿੱਚ। ਉਹਨਾਂ ਦਾ ਉਹ ਚਿਲਾ ਕੱਟਿਆ ਉੱਥੇ ਨਿਸ਼ਾਨ ਨੇ, ਉੱਥੇ ਉਹ ਦੀ ਯਾਦ ਦੇ ਵਿੱਚ ਥਾਂ ਬਣਾਈ ਹੋਈ ਹੈ। ਔਰ ਇਹ ਵੀ ਕਿਹਾ ਗਿਆ ਕਿ ਉੱਥੇ ਉਹਨਾਂ ਨੇ ਨਿੰਮ ਦਾ ਦਰਖਤ ਲਾਇਆ ਸੀ। ਨਿੰਮ ਦਾ ਦਰਖਤ ਅੱਜ ਵੀ ਉੱਥੇ ਹੈਗਾ। ਉਹਦੇ ਬਾਰੇ ਇੱਕ ਮਿੱਥ ਜਾਂ ਜੋ ਵੀ ਘੜਿਆ ਸੀ ਕਿ ਉਹ ਅੱਧੀ ਕੌੜੀ ਹੈ ਅੱਧੀ ਮਿੱਠੀ ਹੈ। ਮੈਂ ਤਾਂ ਨਹੀਂ ਟੇਸਟ ਕੀਤੀ, ਬਟ ਨਿੰਮ ਮੈਂ ਦੇਖੀ ਹੋਈ ਹੈ, ਅੱਜ ਵੀ ਉਹ ਨਿੰਮ ਉੱਥੇ ਬਰਕਰਾਰ ਹੈ। ਪਰ 800 ਸਾਲ ਉਹਦਾ ਮਹੱਤਵ ਇਸ ਕਰਕੇ ਵੀ ਹੈ ਕਿ ਉਹਦਾ ਜਿਹੜਾ ਬੁਲੰਦ ਦਰਵਾਜ਼ਾ ਹੈ ਉਸ ਦਰਗਾਹ ਦਾ 800 ਸਾਲ ਪੁਰਾਣਾ ਲਗਭਗ, ਜੇ ਲੰਬੇ ਚੌੜੇ ਅਸੀਂ ਗੁਣਾ ਘਟਾਓ ਦੇ ਵਿੱਚ ਨਾ ਵੀ ਜਾਈਏ ਤਾਂ ਉਹਦੀ ਬੁਲੰਦੀ ਜਿਹੜੀ ਹੈ, ਮੈਂ ਫਤਿਹਗੜ੍ਹ ਵੀ ਗਿਆ ਆ, ਫਤਿਹਪੁਰ ਵੀ ਗਿਆ ਆ, ਮੈਂ ਹੋਰ ਵੀ ਬੜੇ ਬੁਲੰਦ ਦਰਵਾਜ਼ੇ ਦੇਖੇ ਨੇ, ਪਰ ਉਹਦੇ ਵਰਗਾ ਆਰਕੀਟੈਕਚਰਲ ਡਿਜ਼ਾਇਨਿੰਗ, ਉਹਦੇ ਵਿੱਚ ਜਰਮਨ ਮੇਡ ਕਲੌਕ ਲੱਗਾ ਹੋਇਆ ਆ, ਉਹਦੇ ਬੁਰਜ ਜਿਹੜੇ ਨੇ ਉਹ ਤੁਸੀਂ ਨੈਟ ਦੇ ਉੱਤੇ ਚੈੱਕ ਕਰ ਸਕਦੇ ਆ। ਇਮਾਮ ਨਾਸਿਰ ਦੇ ਦਰਵਾਜ਼ੇ ਦੇ ਤੌਰ ਦੇ ਉੱਤੇ ਉਹਦੀਆਂ ਫੋਟੋਗ੍ਰਾਫਸ ਨੇ। ਐਸਾ ਗਜਬ ਦੀ ਆਰਕੀਟੈਕਚਰਲ ਡਿਜ਼ਾਇਨਿੰਗ, ਮਾਈ ਗॉड। ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀਗਾ ਆਈਡੀਓਲੋਜੀਕਲ, ਉਹ ਇਹ ਕਿ ਭਾਈ ਇਮਾਮ ਨਾਸਿਰ ਨਾਲ ਵੀ ਫਿਰ ਜਿਹੜੀਆਂ ਮਿੱਥਾਂ ਜੁੜੀਆਂ ਹੋਈਆਂ ਨੇ, ਉਹਦੇ ਵਿੱਚ ਵੀ ਜਲੰਧਰ ਰਾਖਸ਼ ਵਾਲੀ ਮਿੱਥ ਜੁੜੀ ਹੋਈ ਹੈ ਕਿ ਭਾਈ ਕਿਸ ਤਰੀਕੇ ਦੇ ਨਾਲ ਇਮਾਮ ਨਾਸਿਰ ਹੋਰਾਂ ਨੇ ਜਲੰਧਰ ਰਾਖਸ਼ ਨੂੰ ਹਰਾਇਆ। ਉਹ ਜਾਦੂ ਕਰਦਾ ਆ, ਉਹ ਸਤਵੀ ਨੇ, ਸਤਵ ਲੋਕ ਨੇ, ਸੱਚ ਟਰੂਥ ਲੋਕ ਨੇ। ਉਹ ਸਾਤਵਿਕ ਗੁਣਾਂ ਦੇ ਨਾਲ ਤੇ ਉਹ ਤਾਮਸਿਕ ਗੁਣਾਂ ਦੇ ਨਾਲ ਉਹਨਾਂ ਦੀਆਂ ਲੜਾਈਆਂ ਦੀ ਮੈਥਿਕ ਹਵਾਲੇ ਨੇ। ਮੈਂ ਲੰਬੇ ਹਵਾਲਿਆਂ ਦੇ ਵਿੱਚ ਨਹੀਂ ਚੱਲਦਾ, ਪਰ ਇਮਾਮ ਨਾਸਿਰ ਉਹਨਾਂ ਨਾਲ ਜੁੜਿਆ ਹੋਇਆ ਮੈਂ ਭਾਵਕ ਤੌਰ ਦੇ ਉੱਤੇ ਜਿਹੜਾ ਗੱਲ ਜਦੋਂ ਅਸੀਂ ਉਹ ਲਫ਼ਜ਼ ਪੜ੍ਹਦੇ ਹੁੰਦੇ ਆ ਸੂਫੀ ਦਰਵੇਸ਼ਾਂ ਦੇ ਕਿ ਉਹ ਚੋਰਾਂ ਨੂੰ ਕੁਤਬ ਕਰ ਦਿੰਦੇ, ਤੇ ਇਮਾਮ ਨਾਸਿਰ ਹੋਰਾਂ ਦੇ ਨਾਲ ਵੀ ਇਹ ਗੱਲ ਜੁੜੀ ਹੋਈ ਹੈ। ਉਹਨਾਂ ਦੀ ਜਿਹੜਾ ਰੌਜ਼ਾ ਹੈ, ਉਹਨਾਂ ਦੀ ਮਜ਼ਾਰ ਜਿਹੜੀ ਹੈ, ਉਹਦੇ ਤੋਂ ਪਹਿਲਾਂ ਚੋਰ ਦੀ ਮਜ਼ਾਰ ਹੈ। ਕਿਹਾ ਜਾਂਦਾ ਉਹਦੇ ਬਾਰੇ ਵੀ ਇਹ ਸਾਖੀ ਹੈ ਕਿ ਭਾਈ ਇਹ ਕਫਨ ਚੋਰ ਸੀ, ਔਰ ਉਹ ਕਫਨ ਦੇ ਨਾਲ ਜੋੜ ਕੇ ਫਿਰ ਉਹ ਕਿਵੇਂ ਇਮਾਮ ਸਾਹਿਬ ਪੈ ਜਾਂਦੇ ਨੇ ਕਬਰ ਦੇ ਵਿੱਚ, ਬਹੁਤ ਗਹਿਰੇ ਦੁਸ਼ਾਲੇ ਨੇ, ਹੀਰੇ ਜਵਾਹਰਾਤਾਂ ਵਾਲੇ, ਕਿਉਂਕਿ ਇਮਾਮ ਸਾਹਿਬ ਤਾਂ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦੀ ਕੀਰਤੀ ਹੈ। ਉਹਨਾਂ ਦਾ ਉਹ ਕੀਰਤੀ ਤੁਸੀਂ ਹਵਾਲਾ, ਜਦੋਂ ਮੈਂ ਬਾਬਾ ਸ਼ੇਖ ਫਰੀਦ ਜੀ ਦਾ ਹਵਾਲਾ ਦੇ ਰਿਹਾ ਤਾਂ ਉਸ ਕੀਰਤੀ ਦਾ ਤੁਸੀਂ ਹਵਾਲਾ ਜ਼ਰੂਰ ਜਾਣ ਸਕਦੇ ਹੋ। ਜੇ ਉਹਨਾਂ ਕੋਲ ਆਣ ਕੇ ਬਾਬਾ ਫਰੀਦ ਜੀ ਕਿਆਮ ਕਰਦੇ ਨੇ, ਸਾਡੇ ਪ੍ਰਥਮ, ਮੈਂ ਵੈਸੇ ਨਾਥਾਂ ਨੂੰ ਮੰਨਦਾ ਹੈ ਕਿ ਪ੍ਰਥਮ ਪੋਇਟ ਨੇ ਪੰਜਾਬੀ ਦੇ, ਬਟ ਸਾਡੇ ਆਮ ਪ੍ਰਚਲਿਤ ਹੈ, ਸਾਡੇ ਲੋਕ, ਸਾਡੇ ਜਿਹੜੀਆਂ ਉਹਨਾਂ ਦੀ ਕਦਰ ਕਰਨੀ ਚਾਹੀਦੀ ਸਾਨੂੰ, ਉਹਨਾਂ ਨੂੰ
ਉਹਨਾਂ ਦੀ ਗੱਲ ਵੀ ਮੰਨ ਲੈਣੀ ਚਾਹੀਦੀ। ਜੇ ਮੈਂ ਉਹਨਾਂ ਦੀ ਮੰਨਦਾ ਹਾਂ ਤੇ ਉਹ ਫਿਰ ਪ੍ਰਥਮ ਪੋਏਟ ਜਿਹੜਾ ਬਾਬਾ ਫਰੀਦ ਨੂੰ ਮੰਨਦੇ ਨੇ ਪੰਜਾਬੀ ਦਾ। ਮੈਂ ਹਾਲੇ ਵੀ ਨਹੀਂ ਮੰਨਦਾ ਉਹਨਾਂ ਦੀ ਗੱਲ ਜੇ ਮੈਂ ਕਰਦਾ ਤਾਂ ਬਾਬਾ ਫਰੀਦ ਜੀ ਨੂੰ ਜੇ ਅਸੀਂ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦਾ ਕੰਮ, ਉਹਨਾਂ ਦਾ ਜਾਹੋ ਜਲਾਓ, ਉਹਨਾਂ ਦਾ ਗੁਰਬਾਣੀ 'ਚ ਆ ਜਾਣਾ, ਜਾਂ ਸਤਿਗੁਰੂ ਨਾਨਕ ਦੇਵ ਜੀ ਦਾ ਉਹ ਸਾਰਾ ਸਤਿਕਾਰ, ਉਹ ਕਿੱਥੋਂ ਬਾਣੀ ਲੈ ਕੇ ਆਉਂਦੇ ਨੇ ਜਾਂ ਕਿਵੇਂ ਹੈ, ਉਹ ਸਾਰੇ ਦਾ ਸਾਰਾ ਆਹਾ ਆਹਾ ਫਰੀਦਾ ਕੁਝ ਨਾ ਬੁਝੇ ਕੁਝ ਨ ਸਿੱਖੇ ਦੁਨੀਆ ਬੁੱਝੀ ਭਾ ਨਹੀਂ ਤਾਂ ਹਮ ਵੀ ਲੱਜਾਂ ਆਹ ਬੁੱਝੀ ਅਗਰ ਚ ਮੱਚ ਮੇਰੇ ਤੇ ਕਿਤੇ ਕਿਰਪਾ ਹੋ ਗਈ ਹੈ, ਨਹੀਂ ਤਾਂ ਮੈਂ ਵੀ ਇਸੇ ਅਗਨ ਚ ਮੱਚ ਉੱਠ ਫਰੀਦਾ ਸਿੱਧਿਆ ਦੁਨੀਆ ਤੇ ਖੰਡਾ, ਜੇ ਕੋਈ ਮਿਲ ਜਾਏ ਬਖਸ਼ਿਆ ਤਾਂ ਤੂੰ ਵੀ ਬਖਸ਼। ਕੁਝ ਲੋਕਾਂ ਦੇ ਬਖਸ਼ਿਸ਼ ਉਹ ਫਿਰ ਯਾਰ ਬਾਬੇ ਲੋਕ ਨਾ, ਸੌਰੀ ਮੈਂ ਹੈਗਾ ਇਹ ਬਾਬੇ ਦੇ ਵਿੱਚ ਆ ਜਾਣ ਤੇ ਇਹ ਮੈਨੂੰ ਮੈਨੂੰ ਪੈਰਾ ਕਰ ਲੈਂਦੇ ਨੇ, ਮੈਨੂੰ ਫੜ ਲੈਂਦੇ ਨੇ, ਤੰਗ ਆ ਜਾਂਦੇ, ਛੱਡਦੇ ਹੈ ਨਹੀਂ ਮੇਰੇ ਨਾਲ। ਮੈਂ ਇਹਨਾਂ ਦਾ ਸਤਿਕਾਰ ਵੀ ਬਹੁਤ ਕਰਦਾ, ਮੈਨੂੰ ਕਈ ਵਾਰੀ ਕਹਿਣਾ ਪੈਂਦਾ ਬਾਬਾ ਛੱਡ ਦੇ ਯਾਰ। ਮੈਂ ਬਾਬਾ ਫਰੀਦ ਨੂੰ ਕਹਿੰਦਾ ਮੈਨੂੰ ਛੱਡ ਦੇ ਭਾ, ਤੂੰ ਬਾਬੇ ਇਮਾਮ ਕਾਸਰ ਕੋਲ ਆਇਆ ਸੀ, ਤੇ ਜੇ ਤੂੰ ਆਇਆ ਸੀ ਤਾਂ ਇਹਦਾ ਮਤਲਬ ਉਸ ਫਕੀਰ ਦੀ ਕਿੱਡੀ ਪਹੁੰਚ ਹੋਏਗੀ। ਉਹ ਕਫਨ ਚੋਰ ਰਾਤ ਨੂੰ ਕਫਨ ਲਾਉਣ ਲੱਗ ਪੈਂਦਾ ਆ ਤੇ ਉਹਦੀ ਬਾਂਹ ਫੜ ਲੈਂਦੇ ਨੇ। ਮਾਈ ਗੋਡ, ਫਿਰ ਜਿਹਦੀ ਬਾਂਹ ਫਕੀਰ ਨੇ ਫੜੀ ਹੋਵੇ, ਜਿਹਦੀ ਬਾਂਹ ਉਸ ਰੱਬ ਨੇ ਹੀ ਫੜੀ ਹੋਵੇ, ਜਿਹਦੀ ਬਾਂਹ ਇਮਾਮ ਕਾਸਰ ਨੇ ਫੜੀ ਹੋਵੇ, ਉਹ ਫਿਰ ਚੋਰ ਥੋੜਾ ਰਹਿੰਦਾ ਹੈ, ਉਹ ਫਿਰ ਕੁੱਥ ਹੋ ਜਾਂਦਾ ਹੈ। ਔਰ ਪਹਿਲਾਂ ਮੱਥਾ ਅਸੀਂ, ਪਹਿਲਾਂ ਸਜਦਾ ਅਸੀਂ, ਪਹਿਲਾਂ ਨਿਭਦੇ ਅਸੀਂ ਉਸ ਕੁਤਬ ਹੋ ਗਏ ਦੇ ਅੱਗੇ ਆ, ਤੇ ਫਿਰ ਅਸੀਂ ਬਾਬਿਆਂ ਨੂੰ ਗਾਂਹ ਜਾ ਕੇ ਮਿਲਦੇ ਹਾਂ। ਪਰ ਇਹ ਮੈਂ ਇਹਦੇ ਨਾਲ ਤਾਂ ਮੇਰੀ ਸ਼ਰਧਾ ਜੁੜੀ ਹੋਈ ਹੈ ਇਸ ਗੱਲ ਨਾਲ, ਪਰ ਉਹ ਜਿਹੜੀ ਜਲੰਧਰੀ ਰਾਖਸ਼ ਵਾਲੀ ਗੱਲ ਹੈ ਉਹਦੇ ਨਾਲ ਮੇਰੀ ਕਦੇ ਵੀ ਸ਼ਰਧਾ ਨਹੀਂ ਜੁੜੀ ਹੋਈ। ਪਰ ਮੈਂ ਹੈਰਾਨ ਹਾਂ ਕਿ ਉਹ ਮਿੱਥ ਕਿੱਥੋਂ ਪੈਦਾ, ਉਹ ਮਿੱਥ ਕਿਵੇਂ ਜਨਰੇਟ ਹੋਈ। ਪਦਮ ਪੁਰਾਣ ਵਾਲੀ ਗੱਲ ਦੀ ਮੈਂ ਸਮਝ ਸਕਦਾ ਹਾਂ ਸਾਰੀ ਦੀ ਸਾਰੀ, ਪਰ ਸੂਫੀ ਨਾਲ ਜੋੜ ਕੇ ਫਿਰ ਉਹ ਮਿੱਥ ਕਿਵੇਂ ਕ੍ਰੀਏਟ ਹੁੰਦੀ ਹੈ, ਜਾਂ ਮੈਂ ਸੂਫੀਆਂ ਦੇ ਨਾਲ ਹੀ ਜੋੜਦਾ, ਜਾਂ ਜਲੰਧਰ ਨੂੰ ਆਪਾਂ ਸੂਫੀਆਂ ਦੇ ਥਰੂ ਹੀ ਥੋੜਾ ਜਿਹਾ ਜਾਣ ਲੈਂਦੇ ਹਾਂ। ਬਾਬੇ ਨੇ ਹਵਾਲਾ ਦਿੱਤਾ ਸੀਗਾ, ਨੈਣ ਸਖੋਰਾ ਨੇ ਕਮੈਂਟ ਕੀਤਾ ਸੀ, ਮੈਂ ਡਰ ਗਿਆ ਸੀ, ਮੈਂ ਕਿਹਾ ਯਾਰ ਉਹ ਜਿੰਨਾ ਜਲੰਧਰ ਨੂੰ ਜਾਣਦੇ ਆ ਮੈਂ ਮੋਇਆ ਜਾਣਦਾ ਹਾਂ, ਉਹਨਾਂ ਨੇ ਉਹ ਸਖੀ ਸਰਵਰ ਹੋਰਾਂ ਦੇ ਹਵਾਲੇ ਦੇ ਨਾਲ ਵੀ ਬਾਬੇ ਉਹ ਜਲੰਧਰ ਦੇ ਬਹੁਤ ਸਾਰੇ ਪਿੰਡ, ਇਹ ਬੰਡਾਲਾ ਮੰਝਕੀ ਏਰੀਆ ਕਹਿੰਦੇ ਆ, ਉਸ ਸਾਰੇ ਏਰੀਆ ਦੇ ਵਿੱਚ ਸਖੀ ਸਰਵਰ ਦੇ ਅੱਜ ਵੀ ਲੋਕ ਉਹਨਾਂ ਦੇ ਕੁਰਸ ਮਨਾਉਂਦੇ ਨੇ, ਉਹਨਾਂ ਨੂੰ ਯਾਦ ਕਰਦੇ ਨੇ। ਸਾਡੇ ਛੋਟੀ ਕਿਸਾਨੀ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਜਿਹੜਾ ਹੈ ਜਲੰਧਰ ਦੀ ਬੱਖੀ ਦੇ ਨਾਲ, ਉਹ ਸਾਰੇ ਦਾ ਸਾਰਾ ਏਰੀਆ ਵਗਦਾ ਆ, ਮੰਝਕੀ ਦਾ ਏਰੀਆ ਹੈ ਉਹ, ਮੰਝ ਰਾਜਪੂਤਾਂ ਦਾ ਹੈ। ਉਹ ਫਿਰ ਕਿੱਥੋਂ ਆਉਂਦੇ ਨੇ, ਉਹ ਲੰਬੀਆਂ ਹਿਸਟਰੀਆਂ ਨੇ, ਤੁਸੀਂ ਸਾਰੀਆਂ ਜਾਣਦੇ ਆ। ਮੈਂ ਉਸ ਪਾਸੇ ਨੂੰ ਨਾ ਵੀ ਜਾਵਾਂ ਤਾਂ ਉਸੇ ਏਰੀਏ ਤੋਂ ਥੋੜਾ ਜਿਹਾ ਇੱਧਰ ਨੂੰ ਕਰਕੇ ਮਾਓ ਵਾਲਾ ਹੈ ਪਿੰਡ, ਜਿੱਥੇ ਜਿਹੜੇ ਸਤਿਗੁਰੂ ਅਰਜਨ ਦੇਵ ਜੀ ਪੰਜਵੀਂ ਪਾਤਸ਼ਾਹੀ ਜਿਹੜੇ ਹਨ ਉਹ ਵਿਆਹੁਣ ਆਉਂਦੇ ਨੇ, ਉਹਨਾਂ ਦੀ ਸ਼ਾਦੀ ਹੁੰਦੀ ਹੈ ਉੱਥੇ। ਔਰ ਉੱਥੇ ਵੀ ਫਿਰ ਖਵਾਜਾ ਰੋਸ਼ਨ ਜਿਹੜੇ ਨੇ ਉਹ ਬੈਠੇ ਨੇ, ਤੇ ਉਹ ਰੌਸ਼ਨੀਆਂ ਵਾਲੇ ਜਿਹੜੇ ਹੋਏ ਨੇ ਸਾਡੇ ਸੂਫੀ ਰੌਸ਼ਨੀਆਂ ਵਾਲੇ, ਤੇ ਉਹ ਜਿਨ੍ਹਾਂ ਦੇ ਰੌਸ਼ਨੀਆਂ ਦਾ ਮੇਲਾ ਲੱਗਦਾ ਹੈ ਜਗਰਾਵਾਂ ਦੇ ਵਿੱਚ, ਉਹ ਉਹਨਾਂ ਦੇ ਸ਼ਿਸ਼ ਨੇ। ਉਸ ਸਾਰੀ ਟ੍ਰੈਡੀਸ਼ਨ ਨੂੰ ਲੈ ਕੇ ਉਹ ਚੱਲ ਰਹੇ ਨੇ, ਔਰ ਉਹਨਾਂ ਦਾ ਜੜਾਓ ਫਿਰ ਗੁਰੂ ਸਾਹਿਬ ਨਾਲ ਆ। ਉਹਨਾਂ ਨੂੰ ਉਹਨਾਂ ਦੀ ਸੇਵਾ ਭਾਲ ਕਰਨੀ, ਉਹਨਾਂ ਦੇ ਉੱਥੇ ਹੋਲਾਂ ਖਲਾਈਆਂ ਕਹਿੰਦੇ ਨੇ, ਉਹਨਾਂ ਨੂੰ ਸੇਵਾ ਕੀਤੀ ਹੋਣੀ, ਉਹਨਾਂ ਨੂੰ ਲੰਗਰ ਛਕਾਇਆ ਹੋਣਾ, ਹੋਲਾਂ ਖਲਾਈਆਂ। ਔਰ ਜਿੱਥੇ ਗੁਰੂ ਸਾਹਿਬ ਹੈ, ਜਿੱਥੇ ਉਹਨਾਂ ਦੀ ਸ਼ਾਦੀ ਹੋਈ, ਉਹਦੇ ਨਾਲ ਹੀ ਖਵਾਜਾ ਰੋਸ਼ਨ ਹੋਰਾਂ ਦੀ 19 ਸ਼ਾਨ ਸ਼ੌਕਤ ਵਾਲੀ ਜਿਹੜੀ ਆ ਉਹ ਦਰਗਾਹ ਹੈ, ਔਰ ਉਹਦੇ ਨਾਲ ਹੀ ਜੁੜਿਆ ਹੋਇਆ। ਮੈਂ ਬਾਬਾ ਭਗਤ ਸਿੰਘ ਬਿਲਗਾ ਹੋਣੀ ਸਾਡੇ ਗਦਰੀ ਹੋਏ ਨੇ,
ਗਦਰੀ ਬਾਬਾ ਜੀ 103 ਸਾਲ ਦੀ ਉਮਰ ਹੋ ਕੇ ਸਾਡੇ ਤੋਂ ਜੁਦਾ ਹੋਏ। ਅੱਜ ਜਿਹੜਾ ਪੋਸਟਰ ਪਾਇਆ ਹੋਇਆ ਸੀਗਾ ਤੌਹੀਦ ਹੋਰਾਂ ਨੇ ਜਲੰਧਰ ਦੇ ਬਾਰੇ ਦੇ ਵਿੱਚ, ਤੇ ਉਹਦੇ ਜਿਹੜੀ ਉੱਪਰੋਂ ਖੱਬੇ ਹੱਥੋਂ ਥੱਲੜੀ ਤਸਵੀਰ ਜਿਹੜੀ ਇਮਾਰਤ ਦੀ ਹੈ, ਉਹ ਦੇਸ਼ ਭਗਤ ਯਾਦਗਾਰ ਹਾਲ ਹੈ। ਉਹ ਦੇਸ਼ ਭਗਤ ਯਾਦਗਾਰ ਹਾਲ ਜਿਹੜਾ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਉਸਾਰਿਆ, ਉਹ ਕਿਰਤੀਆਂ ਨੇ, ਗਦਰੀਆਂ ਨੇ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਉਸਾਰਿਆ ਸੀਗਾ। ਬਹੁਤ ਵੱਡਾ ਯਾਦਗਾਰ ਹਾਲ ਹੈ ਉਹ, ਔਰ ਉਹਦੇ ਵਿੱਚ ਤੁਹਾਨੂੰ ਸਾਰੀਆਂ ਇਨਕਲਾਬੀ ਤਹਿਰੀਕਾਂ ਜਿਹੜੀਆਂ ਨੇ ਤੇ ਦੇਸ਼ ਭਗਤੀ ਦੀਆਂ, ਦੇਸ਼ ਦੀ ਆਜ਼ਾਦੀ ਤੇ ਲੜਾਈ ਦੀਆਂ, ਉਹ ਤਹਿਰੀਕਾਂ ਦਾ ਤੁਹਾਨੂੰ ਇਤਿਹਾਸ ਉੱਥੇ ਮਿਲ ਜਾਏਗਾ, ਓਰਲ ਹਿਸਟਰੀ ਮਿਲ ਜਾਏਗੀ, ਡਾਕੂਮੈਂਟਸ ਉੱਥੇ ਮਿਲ ਜਾਣਗੇ। ਤੁਹਾਨੂੰ ਉਹ ਹੀਰ ਮਿਲ ਜਾਏਗੀ ਜਿਹੜੀ ਸ਼ਹੀਦ ਊਧਮ ਸਿੰਘ ਪੜ੍ਹਿਆ ਕਰਦੇ ਸਨ, ਔਰ ਉੱਤੇ ਊਧਮ ਸਿੰਘ ਦੇ ਸਾਈਨ ਮਿਲ ਜਾਣਗੇ। ਤੁਹਾਨੂੰ ਉਹਨਾਂ ਦੀ ਸ਼ਹਾਦਤ ਦਾ ਸਰਟੀਫਿਕੇਟ ਮਿਲ ਜਾਏਗਾ। ਤੁਹਾਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਦਾ ਸਰਟੀਫਿਕੇਟ ਮਿਲ ਜਾਏਗਾ। ਉਹ ਸਾਰੇ ਲਾਹੌਰ ਕੌਂਸਪੀਰੇਸੀ, ਸਪਲੀਮੈਂਟਰੀ ਕੌਂਸਪੀਰੇਸੀ, ਉਹ ਸਾਰੇ ਤੁਹਾਨੂੰ ਜਿਹੜੇ ਨੇ ਸਾਜ਼ਿਸ਼ ਕੇਸ ਜਿਹੜੇ ਦੇਸ਼ ਭਗਤਾਂ ਦੇ ਨੇ, ਉਹਨਾਂ ਦੀਆਂ ਓਰੀਜਨਲ ਕਾਪੀਜ਼ ਤੁਹਾਨੂੰ ਉੱਥੇ ਮਿਲ ਜਾਣਗੀਆਂ ਲਾਇਬ੍ਰੇਰੀ ਦੇ ਵਿੱਚ। ਉਹ ਕਾਲਿਆਂ ਵਾਲੇ ਖੂਹ ਦੀਆਂ ਉਹਨਾਂ ਦੇਸ਼ ਭਗਤਾਂ ਦੀਆਂ ਹੱਡੀਆਂ ਤੱਕ, ਉਹਨਾਂ ਦੇ ਸੰਦੂਕ, ਉਹਨਾਂ ਦੇ ਜੋ ਵੀ ਉਹਨਾਂ ਦੇ ਨਾਲ ਸੰਬੰਧਿਤ ਸਮੱਗਰੀ ਹੈ, ਇਟਸ ਅ ਰਿਚ ਲਾਇਬ੍ਰੇਰੀ। ਤੁਹਾਨੂੰ ਲਿਟਰੇਚਰ ਦੀ ਜਾਂ ਕਿਰਤੀਆਂ ਦੇ ਰਿਲੇਟਿਡ, ਜਾਂ ਕਿਰਤੀ ਦੇ ਮੈਗਜ਼ੀਨ, ਫੁਲਵਾੜੀ ਦੇ ਮੈਗਜ਼ੀਨ, ਜਾਂ ਉਹ ਮੈਗਜ਼ੀਨ ਜਿਹੜੇ ਇਨਕਲਾਬੀ ਤਹਿਰੀਕਾਂ ਨਾਲ ਜੁੜੇ ਹੋਏ ਨੇ, ਅੰਜੁਮਨ ਮਹਿਮਾਨੇ ਵਤਨ, ਜਿਹਨੂੰ ਬਾਅਦ ਭਾਰਤ ਮਾਤਾ ਸੁਸਾਇਟੀ ਦਾ ਨਾਂ ਦਿੱਤਾ ਜਾਂਦਾ ਹੈ, ਉਹਨਾਂ ਵੱਲੋਂ ਜਿਹੜੇ ਟਰੈਕਟ ਛਾਪੇ ਗਏ ਨੇ। ਮੇਰੇ ਖਿਆਲ ਦੇ ਨਾਲ ਮੈਂ ਨਾਮ ਲੈ ਰਿਹਾ ਹਾਂ ਉਹਨਾਂ ਖੋਜਾਰਤੀਆਂ ਦੇ ਮੱਦੇ ਨਜ਼ਰ, ਉਹਨਾਂ ਦੀ ਨਜ਼ਰ ਕਰਨ ਖਾਤਰ ਜਿਹੜੇ ਕਿਤੇ ਵੀ ਦਾਖਾ ਲੈ ਸਕਦੇ ਨੇ ਦੇਸ਼ ਭਗਤ ਯਾਦਗਾਰ ਹਾਲ ਲਾਇਬ੍ਰੇਰੀ ਦਾ। ਔਰ ਉਹਨਾਂ ਦੇ ਉਹ ਮਿਊਜ਼ੀਅਮ ਦੇ ਵਿੱਚ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਕੂਕਾ ਮੂਵਮੈਂਟ ਤੋਂ ਲੈ ਕੇ, ਗਦਰ ਮੂਵਮੈਂਟ ਤੋਂ ਲੈ ਕੇ, ਮਹਾਰਾਜ ਦੀ ਮੂਵਮੈਂਟ ਤੋਂ ਲੈ ਕੇ, ਬੱਬਰ ਅਕਾਲੀਆਂ ਦੀ ਮੂਵਮੈਂਟ ਤੋਂ ਲੈ ਕੇ, ਕਿਰਤੀਆਂ ਦੀ ਮੂਵਮੈਂਟ ਤੋਂ ਲੈ ਕੇ, ਨੌਜਵਾਨ ਭਾਰਤ ਸਭਾ ਦੀ ਮੂਵਮੈਂਟ ਤੋਂ ਲੈ ਕੇ ਅੱਗੇ ਤੱਕ ਦੀ ਜਿਹੜੀ ਸਾਰੀ ਦੀ ਸਾਰੀ ਲੜਾਈ ਹੈ ਦੇਸ਼ ਭਗਤ ਲੋਕਾਂ ਦੀ ਜਿਹੜੀ ਹੈ, ਗਦਰੀਆਂ ਦੀ ਜਿਹੜੀ ਲੜਾਈ, ਖਾਸ ਕਰਕੇ ਪਾਰਟੀਕੂਲਰਲੀ ਜਿਹੜੀ ਹੈ ਦਿਨ ਰਾਤ ਉੱਥੇ ਚੱਲਦਾ ਹੈ। ਤੇ ਉਹ ਬਾਬਾ ਬਿਰਗਾ ਜੀ, ਕਿਉਂਕਿ ਉਹ ਬਿਲਗ ਦੇ ਮੈਂ ਜਿਸ ਏਰੀਆ ਦੀ ਗੱਲ ਕਰ ਰਿਹਾ, ਤਾਂ ਉਹਨਾਂ ਦੇ ਦੱਸਣ ਮੁਤਾਬਿਕ ਇਹ 4 ਸੂਫੀ ਦਰਵੇਸ਼ ਸੀਗੇ ਜਿਹੜੇ ਇੱਕ ਨੂਰ ਮਹਿਲ 'ਚ ਬੈਠਦੇ ਨੇ, ਫਿਰ ਇੱਕ ਬਿਲਗੇ 'ਚ ਬੈਠਦੇ ਨੇ, ਇੱਕ ਮਾਓ ਸਾਹਿਬ ਬੈਠਦੇ ਨੇ, ਤੇ ਇੱਕ ਉਤੋਂ ਪਰੇ ਕੋਈ ਹੋਰ ਪਿੰਡ ਹੈ ਜਿਹੜਾ, ਔਰ ਉਹ ਜਗਰਾਵਾਂ ਵਾਲੀ ਰੋਸ਼ਨੀ ਦੇ ਹੀ ਨੇ, ਉਹ ਜਿਹੜੇ ਸਤਿਗੁਰ ਲੋਕਾਂ ਦੀ ਸ਼ਾਦੀ ਦੇ ਵਿੱਚ। ਦੇਖੋ ਇਹਦੀਆਂ ਸਾਂਝਾਂ ਜਿਹੜੀਆਂ ਨੇ ਸੂਫੀਆਂ ਦੀਆਂ, ਗੁਰੂ ਸਾਹਿਬਾਨ, ਸਾਨੂੰ ਇਹਨਾਂ ਦੀਆਂ ਸਾਂਝਾਂ ਦੇ ਉੱਤੇ ਵੀ ਕਿਤੇ ਕੋਈ ਸਾਡੇ ਵਿਦਵਾਨ ਲੋਕ ਜਿਹੜੇ ਆ ਉਹ ਜੇ ਗੱਲਾਂ ਕਰ ਸਕਣ ਤਾਂ ਜ਼ਰੂਰ ਕਰਨ। ਉਹਨਾਂ ਸਾਂਝਾਂ ਦੀਆਂ ਜਿਹੜੀਆਂ ਤੌਫੀਕਾਂ ਨੇ, ਉਹਨਾਂ ਸਾਂਝਾਂ ਦੀਆਂ ਜਿਹੜੀਆਂ ਗੱਲਾਂ ਸੱਚੀਆਂ ਹੋਣੀਆਂ ਚਾਹੀਦੀਆਂ ਨੇ। ਮੈਂ ਆਰਕੀਟੈਕਚਰ ਹੈਜਮਨੀ ਦੀ ਗੱਲ ਕੀਤੀ ਸੀਗੀ, ਜਿਸ ਵੇਲੇ ਮੈਂ ਕਿਹਾ ਕਿ ਬੁੱਧਿਸਟ ਮੌਂਕ ਢਾਹ ਕੇ ਤੇ ਉੱਥੇ ਉਸਾਰ ਦਿੱਤੇ ਜਾਂਦੇ ਨੇ ਮੁੜ ਕੇ ਮੰਦਿਰ, ਤੇ ਉਹ ਆਰਕੀਟੈਕਚਰ ਬੁੱਧਿਸਟ ਮੌਂਕ ਦਾ ਹੀ ਉਡਾ ਦਿੱਤਾ ਜਾਂਦਾ ਹੈ। ਤੇ ਉਹਦੇ ਹਵਾਲੇ ਨਾਲ ਮੈਂ ਗੱਲ ਅੱਜ ਵੀ ਸੌਰੀ ਬੁੱਧਿਸਟ ਮੱਠ ਦੀ ਗੱਲ ਕਰ ਰਿਹਾ, ਮੈਂ ਮੌਂਕ ਸ਼ਬਦ ਵਰਤ ਲਿਆ। ਮੱਠ ਜਿਹੜੇ, ਉਹਦਾ ਆਰਕੀਟੈਕਚਰ ਉਡਾ ਦਿੱਤਾ ਜਾਂਦਾ ਹੈ। ਤਾਂ ਅੱਜ ਵੀ ਸਾਨੂੰ ਸੁਲਤਾਨਪੁਰ ਲੋਧੀ ਦੇ ਲਾਗੇ ਕੁਝ ਮੱਠ ਐਸੇ ਮਿਲਦੇ ਨੇ ਜਿੱਥੇ ਔਰੰਗਜ਼ੇਬ ਪੜ੍ਹਦੇ ਰਹੇ ਨੇ, ਬਟ ਉਹ ਮੱਠ ਜਿਹੜੇ ਆ ਉਹਨਾਂ ਦਾ ਆਰਕੀਟੈਕਚਰ ਡਿਜ਼ਾਈਨਿੰਗ ਨਹੀਂ ਟੁੱਟਿਆ। ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਿਛਲੇ 5-10 ਸਾਲਾਂ ਦੇ ਵਿੱਚ ਇੱਕ ਕੌਂਸਪੀਰੇਸੀ ਹੋਈ ਕਿ ਭਾਈ ਆਰਕੀਟੈਕਚਰ ਡਿਜ਼ਾਈਨਿੰਗ ਡਿਸਟਰੋਏ ਕਰ ਦਿਓ। ਇਹ ਦੱਸਦਾ ਆ ਇਹ ਨਾਥਾਂ ਦਾ ਏਰੀਆ ਆ, ਇਹ ਸਿੱਧਾਂ ਪੁਰਸ਼ਾਂ ਦਾ ਏਰੀਆ ਆ, ਜਾਂ ਇਹ ਸੂਫੀਆਂ ਦੀਆਂ ਦਰਗਾਹਾਂ ਆ। ਜਿਹੜੇ ਸੂਫੀਆਂ ਦੀ ਗੱਲ ਮੈਂ ਬਾਬਾ ਬਿਲਗਾ ਤੇ ਭਗਤ ਸਿੰਘ ਬਿਲਗਾ ਹੋਰਾਂ ਦੇ ਹਵਾਲੇ ਦੇ ਨਾਲ ਗੱਲ ਕਰ ਰਿਹਾ ਸੀਗਾ, ਉਹਨਾਂ ਦੇ ਵਿੱਚੋਂ ਨੂਰ ਮਹਿਲ ਦੇ ਵਿੱਚ ਜਿਹੜੀ ਦਰਗਾਹ ਸੀਗੀ, ਉਹ ਗੁਰੂ ਹਰਰਾਏ ਜੀ ਦੇ ਨਾਮ ਦੇ ਉੱਤੇ ਜਿਹੜੀ ਹੈ, ਉਹ ਬਾਅਦ ਦੇ ਵਿੱਚ ਉਹ ਦਰਗਾਹ ਜਿਹੜੀ ਆ ਉਹਨਾਂ ਨੇ ਤੋੜ ਦਿੱਤੀ, ਤੇ ਉਹਦੀ ਆਰਕੀਟੈਕਚਰਲ ਡਿਜ਼ਾਈਨਿੰਗ ਜਿਹੜੀ ਆ ਸਿੱਖ ਗੁਰਦੁਆਰਾ ਵਾਂਗ ਉਹ ਬਿਲਡ ਕਰ ਦਿੱਤੀ ਗਈ। ਉਹਦੇ ਤੇ ਕਾਫੀ ਝਗੜੇ ਵੀ ਹੋਏ, ਲੜਾਈਆਂ ਵੀ ਲੜੀਆਂ ਗਈਆਂ, ਬਹੁਤ ਸਾਰੇ ਸੰਘਰਸ਼ ਹੋ ਗਏ, ਬਟ ਆਫਟਰ ਆਲ ਉੱਥੇ ਕੋਈ ਨਾ ਕੋਈ ਜਿਹੜੀ ਆ ਉਹ ਪੋਲੀਟੀਕਲ ਧਿਰ ਕਹਿ ਲਓ, ਜਾਂ ਮੌਨਿਕ ਧਿਰ ਕਹਿ ਲਓ, ਜਾਂ ਉਹਨੂੰ ਸਰਕਾਰੀ ਦਰਬਾਰੇ ਦਬਦਬਾ ਕਹਿ ਲਓ, ਪੈਸਾ ਕਹਿ ਲਓ, ਧਨਾੜ ਕਹਿ ਲਓ, ਜੋ ਵੀ ਕਹਿਣਾ ਹੈ, ਜਿਹੜੀ ਵੀ ਦਾਬੂ ਧਿਰ ਕਹਿ ਲਓ, ਉੱਥੇ ਫਿਰ ਵਾਹ ਨਹੀਂ ਚੱਲੀ ਉਸ ਸਾਰੇ ਗੱਲ ਨੂੰ ਲੈ ਕੇ। ਉਸ ਸਾਰੀ ਜਿਹੜੀ ਹੈ
ਉਸ ਹਿਸਟਰੀ ਨੂੰ, ਜਿਹੜੀ ਕਲਚਰਲ ਹਿਸਟਰੀ ਦੀ ਮੈਂ ਗੱਲ ਕਰਦਾ, ਜਿਹੜੀਆਂ ਸਾਂਝਾਂ ਦੀ ਮੈਂ ਚਾਹੁੰਦਾ ਆ, ਉਹ ਗੱਲ ਤੁਹਾਡੀ ਤੁਰਨੀ ਚਾਹੀਦੀ ਆ, ਤੁਰਦੀ ਰਹਿਣੀ ਚਾਹੀਦੀ ਆ। ਉਸ ਸਾਰੇ ਉੱਤੇ ਫਿਰ ਉਹ ਉੱਚਾ ਵੀ ਰਹਿ ਗਿਆ। ਬਹੁਤ ਸਾਰੇ ਹੋਰ ਪਿੰਡ ਨੇ ਜਿੱਥੇ ਨਾਥਾਂ, ਜਿੱਥੇ ਨੂੰਹਾਂ ਦੀਆਂ ਜ਼ਮੀਨਾਂ ਸੀ, ਜਿੱਥੇ ਸਿੱਧ ਜੋਗੀਆਂ ਦਾ ਉਹ ਸਾਰਾ ਦਾ ਸਾਰਾ ਸੀ, ਜਿੱਥੇ ਸੁਥਰਿਆਂ ਦਾ ਫਿਰ ਲਾਗੇ ਇੱਕ ਪਿੰਡ ਹੈ ਤ੍ਰੀ ਸ਼ੰਕਰ ਦੇ, ਸ਼ੰਕਰ ਦੇ ਵਿੱਚ ਸੁਥਰਿਆਂ ਦਾ ਬਹੁਤ ਸਾਰਾ ਦਰਗਾਹ ਰਿਹਾ ਹੈ, ਔਰ ਸੁਥਰਿਆਂ ਦੇ ਲਿਟਰੇਚਰ ਬਾਰੇ ਵੀ ਬਹੁਤ ਸਾਡੇ ਖੋਜ ਨਹੀਂ ਹੋਈ ਹੈ। ਮੈਂ ਇੱਕ ਤੁਹਾਨੂੰ ਲਾਈਨ ਉਹਨਾਂ ਦੀ ਜੇ ਸੁਣਾ ਦੇਵਾਂ, ਤੁਹਾਨੂੰ ਪਤਾ ਲੱਗ ਜਾਏਗਾ ਕਿੰਨੀ ਰਿਚ ਪੋਇਟਰੀ ਉਹਨਾਂ ਦੀ ਜਿਹੜੀ ਉਹ ਸੀ। ਜਿਵੇਂ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਕੀ। ਉਹ ਸੁਥਰੇ ਸੀਗੇ, ਵੰਗਾ ਪਾ ਕੇ ਜਿਹਨਾਂ ਨੂੰ ਪੜ੍ਹੇ ਅਸੀਂ ਕਹਿੰਦੇ ਪਾ ਕੇ ਸਕੂਟੀ ਲੈ ਕੇ ਤੇ ਉਹ ਗਾਉਂਦੇ ਵਜਾਉਂਦੇ ਜਾਂਦੇ ਸੀਗੇ, ਗਾਉਂਦੇ ਜਾਂਦੇ ਸੀਗੇ। ਸੁਥਰਿਆਂ ਦਾ ਇੱਕ ਆਪਣਾ ਲਿਟਰੇਚਰ, ਇੱਕ ਆਪਣੀ ਰਿਚਨੈਸ, ਇੱਕ ਆਪਣੀ ਉਹਦੀਆਂ ਪ੍ਰਾਪਤੀਆਂ ਜਿਹੜੀਆਂ ਨੇ, ਉਹ ਸਾਡੇ ਕੋਲ ਬਹੁਤ ਸਾਰੇ ਐਸੇ ਓਰਲ ਮੌਖਿਕ ਮਿਲ ਜਾਂਦੇ, ਪਰ ਰਿਸਰਚ ਉਹਨਾਂ ਦੇ ਹੋਈ ਨਹੀਂ। ਉਹ ਸ਼ਾਇਦ ਉਸੇ ਹੀ ਸੈਂਸ ਦੇ ਵਿੱਚ ਉਸ ਸ਼ੰਕਰ ਪਿੰਡ ਵਿੱਚ ਛਿੰਝ ਪੈਂਦੀ ਹੈ, ਛਿੰਝ ਮੱਲ ਯੁੱਧ ਹੁੰਦੇ ਨੇ, ਔਰ ਉੱਥੇ ਕਿਹਾ ਜਾਂਦਾ ਹੈ ਕਿ ਉੱਥੇ ਹੁਣ ਤਾਂ ਨਹੀਂ ਹੈ, ਬਟ ਪਿਛਲੇ ਦਹਾਕਾ ਪਹਿਲਾਂ ਅਸੀਂ ਇਹ ਦੇਖਦੇ ਸੀਗੇ ਕਿ ਉੱਥੇ ਉਸ ਛਿੰਝ ਦੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਸੀ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਅਸ਼ਲੀਲ ਬੋਲੀਆਂ ਵੀ ਪਾਈਆਂ ਜਾਂਦੀਆਂ ਸੀ। ਬੀਬੀਆਂ ਦਾ ਪੈੜਾ ਅਲੱਗ ਬਣਦਾ ਸੀ, ਬੰਦਿਆਂ ਦਾ ਪੈੜਾ ਅਲੱਗ ਬਣਦਾ ਸੀਗਾ। ਇਹ ਵੀ ਕਿਤੇ ਲਿਟਰੇਚਰ ਦਾ ਹਿੱਸਾ ਕਦੋਂ ਬਣੇਗਾ, ਇਹ ਕੀ ਹੋਏਗੀ ਕਿ ਭਾਈ ਉਹ ਅਸ਼ਲੀਲ ਬੋਲੀਆਂ ਦਾ ਕੀ ਮਹੱਤਵ ਸੀ। ਕਿਹਾ ਜਾਂਦਾ ਸੀਗਾ ਕਿ ਉੱਥੇ ਪਾਉਣੀਆਂ ਬੋਲੀਆਂ, ਉਹ ਅਸ਼ਲੀਲ ਬੋਲੀਆਂ ਜ਼ਰੂਰੀ ਨੇ, ਉਹ ਮਾਨਿਅਤਾ ਹੈ। ਇੱਕ ਰੋਹ ਰੀਤਾਂ ਦੇ ਵਿੱਚ ਮਾਨਿਅਤਾ ਜਿਹੜੀ ਆ ਉਹ ਹੈ ਜਲੰਧਰ ਦੇ ਵਿੱਚ। ਮੈਂ ਹੋਰ ਕਿਸੇ ਨੂੰ ਨਿਕਲ ਗਿਆ ਜਲੰਧਰ ਦੀ ਔਰਤਨ ਬਣਤਰ। ਮੈਂ ਆਜ਼ਾਦੀ ਤੋਂ ਪਹਿਲਾਂ ਦੇ ਜਲੰਧਰ ਦੇ ਬਿਲਕੁਲ ਖਾਸ ਜਲੰਧਰ ਫੋਰਟ ਜਿਹੜਾ ਬਣਿਆ ਹੋਇਆ ਸੀਗਾ, ਫੋਰਟ ਬਣਿਆ ਹੋਇਆ ਸੀਗਾ, ਜਿਹੜਾ ਜਲੰਧਰ ਦਾ ਕਿਲ੍ਹਾ ਹੈ, ਜਾਂ ਜਿਹੜੀ ਜਲੰਧਰ ਦੀ ਅੰਦਰਲੀ ਬਣਤਰ ਹੈ, ਉਹਦੇ ਵਿੱਚ ਮੈਂ ਤੁਹਾਨੂੰ ਉਹ ਨਾਂ ਗਣਾਉਣ ਲਈ ਮੈਂ ਉਹ ਲਿਖ ਲਏ ਸੀਗੇ। ਮੈਂ ਕਹਿੰਦਾ ਐਂਡ ਵਿਚ ਵੈਰੀ ਇੰਟਰਸਟਿੰਗ, ਇਹਦਾ 12 ਕੋਟ ਸੀਗੇ, ਇਸੇ ਤਰ੍ਹਾਂ 12 ਗੇਟ ਸੀਗੇ, ਇਸੇ ਤਰ੍ਹਾਂ 12 ਬਸਤੀਆਂ ਸੀਗੀਆਂ, ਔਰ ਇਸੇ ਤਰ੍ਹਾਂ 12 ਬਾਗ ਜਲੰਧਰ ਦੇ। ਜਿਹੜੇ ਕੋਟ ਸੀਗੇ ਉੱਥੇ ਹਿੰਦੂ ਪਾਪੂਲੇਸ਼ਨ, ਔਰ ਜਿਹੜੀਆਂ ਬਸਤੀਆਂ ਸੀ ਉੱਥੇ ਮੁਸਲਿਮ ਪਠਾਨ ਪਾਪੂਲੇਸ਼ਨ ਖਾਸ ਤੌਰ ਦੇ ਉੱਤੇ, ਔਰ ਜਿਹੜੇ ਬਾਗ ਸੀਗੇ ਉਹ ਸਾਂਝੇ ਮੁਸਲਿਮ ਔਰ ਹਿੰਦੂ ਔਰ ਜਾਂ ਕੌਮਨ ਜਿਹੜੇ ਬਾਗ ਉਹਨਾਂ ਦੇ। ਜਿਹੜੇ ਗੇਟ ਸੀਗੇ ਉਹ ਕੋਟ ਜਿਹੜੇ ਬਣਾਏ ਹੋਏ ਸੀਗੇ 12, ਉਹਨਾਂ ਦੇ ਉੱਤੇ 4 ਕੋਟ 12 ਕੋਟ ਜਿਹੜੇ ਉਹਨਾਂ ਕਿ ਉਹ ਜਿਹੜਾ ਹੈ ਇੱਕ ਪ੍ਰੋਟੈਕਸ਼ਨ ਲਈ ਉਹ ਪੂਰਾ ਕੋਟ ਵਾਂਗ ਹੀ ਬਣਾਇਆ ਹੁੰਦਾ ਸੀਗਾ, ਕਿਲੇ ਵਾਂਗ ਬਣਾਇਆ ਹੁੰਦਾ ਸੀਗਾ, ਔਰ ਉਹਦਾ ਗੇਟ ਲੱਗਾ ਹੁੰਦਾ ਸੀਗਾ। ਗੇਟ ਅੱਜ ਵੀ ਮੌਜੂਦ ਨੇ, ਬਹੁਤ ਸਾਰੇ ਗੇਟ ਟੁੱਟ ਗਏ ਨੇ, ਬਟ ਉਹਦਾ ਜਦੋਂ ਉਹਦੀ ਡਿਜ਼ਾਈਨਿੰਗ ਦੇਖਦੇ ਹਾਂ, ਜਦੋਂ ਉਹਦੀ ਉਣਤਰ ਬੰਦ ਨੂੰ ਸਾਰੇ ਕਿੰਨੇ ਫੁੱਟ ਉਹ ਲੰਬੇ ਚੌੜੇ ਨੇ, ਤੁਹਾਨੂੰ ਨੈਟ ਤੇ ਮੈਨੂੰ ਲੱਭੇ ਨਹੀਂ, ਜੇ ਲੱਭਦੇ ਮੈਂ ਕਿਤੇ ਪਾਊਂਗਾ ਜਾਂ ਮੈਂ ਫੋਟੋ ਖਿੱਚ ਕੇ ਪਾਵਾਂਗਾ ਤੇ। ਤਾਂ ਮੈਂ ਕੋਟ ਗਿਣ ਦਿੰਦਾ, 12 ਕੋਟ ਜਿਹੜੇ ਸੀਗੇ। ਕੋਟ ਕਿਸ਼ਨ ਚੰਦ ਸੀ, ਕੋਟ ਲਖਪਤ ਰਾਏ ਸੀ, ਕੋਟ ਸਦਾਤ ਖਾਂ ਸੀ, ਕੋਟ ਅੱਛੀ ਸੀ, ਕੋਟ ਛਿੰਬਿਆਂ ਸੀ, ਕੋਟ ਪਾਕਸ਼ੀਆਂ ਸੀ, ਕੋਟ ਬਹਾਦਰ ਖਾਂ ਸੀ, ਕੋਟ ਮੁਹੰਮਦ ਅਮੀਨ ਸੀ, ਕੋਟ ਸਾदिक ਸੀ, ਕੋਟ ਬਾਦਲ ਖਾਂ ਸੀ, ਕੋਟ ਫਜ਼ਲ ਕਰੀਮ ਐਂਡ ਕੋਟ ਅਸਮਨ ਖਾਨ। ਥੋੜਾ ਜਿਹਾ ਇਹਦੇ ਵਿੱਚ ਇਹ ਤੁਹਾਨੂੰ ਸਾਫ਼ ਇਹ ਵੀ ਕਲੀਅਰ ਹੋ ਜਾਏਗਾ ਵੀ ਨਾਟ ਓਨਲੀ ਹਿੰਦੂ, ਮੈਂ ਕਹਿ ਦਿੱਤਾ ਸੀ ਨਾਟ ਓਨਲੀ ਹਿੰਦੂ, ਇਹ ਆਪੋ ਆਪਣੇ ਕੋਟ ਹਿੰਦੂਆਂ ਦੇ ਵੀ ਸੀ ਤੇ ਪਠਾਣਾ ਦੇ ਵੀ ਕੋਟ ਸੀਗੇ। ਜਿਹੜੇ ਗੇਟ ਸੀਗੇ ਉਹ ਮਾਈ ਹੀਰਾ ਗੇਟ, ਬੜੀ ਬੀਬੀ ਹੋਈ ਹੈ, ਭਗਵਾਨ ਵਾਲਮੀਕੀ ਜੀ ਦੇ ਨਾਂ ਤੇ ਵਾਲਮੀਕੀ ਗੇਟ ਹੈ। ਸ਼ੀਤਲਾ ਗੇਟ ਹੈ, ਸ਼ੀਤਲਾ ਮੰਦਿਰ ਹੈ। ਮੇਰੇ ਬਿਲਕੁਲ ਮੇਰੀ ਆਵਾਜ਼ ਆ, ਜੇ ਕਿਤੇ ਮੈਂ ਥੋੜਾ ਉੱਪਰ ਹੋਵਾਂ ਤਾਂ ਸ਼ੀਤਲਾ ਗੇਟ ਵੀ ਸੁਣਦਾ ਹੋਏਗਾ, ਨੀਲਾ ਮਹਿਲ ਗੇਟ ਵੀ ਸੁਣਦਾ ਹੋਏਗਾ, ਇੰਗਰਾ ਗੇਟ ਵੀ ਸੁਣਦਾ ਹੋਏਗਾ, ਸੈਦਾ ਗੇਟ ਵੀ ਉੱਥੋਂ ਬਹੁਤਾ ਦੂਰ ਨਹੀਂ, ਫਗਵਾੜਾ ਗੇਟ ਔਰ ਗੇਟ ਸ਼ਾਹਕੁਲੀ, ਲਾਹੌਰੀ ਗੇਟ, ਕੋਦੀਆਂ ਗੇਟ। ਅੱਜ ਲਾਹੌਰ ਵਾਲੇ ਕਹਿ ਰਹੇ ਸੀਗੇ ਕਿ ਯਾਰ ਅਸੀਂ ਜਲੰਧਰ ਜਾਣਾ, ਤੇ ਜਲੰਧਰ ਵਾਲੇ ਕਹਿੰਦੇ ਕਿ ਅਸੀਂ ਲਾਹੌਰ ਜਾਣਾ। ਇੱਥੇ ਲਾਹੌਰੀ ਗੇਟ ਹੈਗਾ ਭਾਈ, ਤੇ ਜਲੰਧਰ ਵਾਲਿਆਂ ਨੇ ਲਾਹੌਰ ਜਾਣਾ ਆ ਤੇ ਇੱਥੇ ਲਾਹੌਰੀ ਗੇਟ ਦੇਖ ਲੈਣ। ਰੇਲਵੇ ਗੇਟ ਤੇ ਜੁਰਾ ਗੇਟ, ਇਹ 12 ਗੇਟ ਸੀਗੇ। ਐਵੇਂ 12 ਬਸਤੀਆਂ ਨੇ। ਬਸਤੀ ਦਾਨਿਸ਼ਮੰਦਾ ਹੈ, ਇਹ 1606 ਚ ਬਣਦੀ ਹੈ। ਬਸਤੀ ਸ਼ੇਖ ਹੈ, 1614 ਚ ਬਣਦੀ ਹੈ। ਬਸਤੀ ਗੁਜ਼ਾ, ਬਸਤੀ ਬਾਵਾ ਖੇਲ, ਬਸਤੀ ਸ਼ਾਹਕੁਲੀ, ਬਸਤੀ ਬਸਤੀ 9 ਇਹ 1759 ਦੇ ਵਿੱਚ ਬਣਦੀ ਹੈ। ਔਰ ਬਸਤੀ ਪੀਰਦਾਦ
ਬਸਤੀ ਭੂਰੇ ਖਾਂ, ਬਸਤੀ ਪਠਾਣਾ ਜਿਹੜੀਆਂ ਆ, ਇਹ ਇਸ ਤਰੀਕੇ ਦੀਆਂ 12 ਬਸਤੀਆਂ। ਤੇ ਜੇ ਮੈਂ ਬਸਤੀ ਸ਼ੇਖ ਨੂੰ ਯਾਦ ਕਰਦਾ ਆ ਤੇ ਨੈਣ ਸੁਖੌਰੀ ਵੀ ਯਾਦ ਕਰ ਰਹੇ ਸੀਗੇ, ਸਿਰਫ ਫਤਿਹ ਅਲੀ ਖਾਂ ਸਾਹਿਬ ਦਾ ਪਰਿਵਾਰ, ਉਹਦੇ ਤਾਇਆ ਜੀ, ਉਹਦੇ ਪਿਤਾ ਜੀ ਪਵਾਲ ਫਤਿਹ ਅਲੀ ਖਾਨ ਸਾਹਿਬ ਜਨਾਬ, ਉਹਨਾਂ ਦਾ ਉੱਥੇ ਉਹ ਘਰ ਹੈ। ਉੱਥੇ ਅੱਜ ਕੱਲ੍ਹ ਕੋਈ ਫੈਕਟਰੀ ਹੈ ਚੱਲ ਰਹੀ, ਉਹ ਘਰ ਤਾਂ ਨਹੀਂ ਹੈ ਉੱਥੇ ਉਹਨਾਂ ਦਾ, ਬਟ ਉੱਥੇ ਉਹ ਘਰ ਹੁੰਦਾ ਸੀ ਉਹਨਾਂ ਦਾ ਕਦੇ। ਬਜ਼ੁਰਗਾਂ ਤੋਂ ਪਤਾ ਲੱਗਦਾ ਪੂਰਨ ਸ਼ਾਹ ਕੋਟੀ ਬੜੇ ਸੂਫੀ ਗਾਇਕ ਨੇ, ਬੜੇ ਸੀਨੀਅਰ। ਹੰਸਰਾਜ ਹੰਸੋਰਾ ਨੂੰ ਆਪਾਂ ਸਾਰੇ ਜਾਣਦੇ, ਉਹਨਾਂ ਦੇ ਉਸਤਾਦ ਉਹ ਜਿਹੜੇ ਸੀਗੇ। ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਫਲਾਣ ਜਗ੍ਹਾ ਉਹ ਬੇਰੀਆਂ ਦੇ ਬਾਗ ਦੇ ਲਾਗੇ ਉਹਨਾਂ ਦਾ ਉਹ ਸਾਰਾ ਘਰ ਹੈ। ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਜਲੰਧਰ ਸ਼ਹਿਰ ਨਾਲ ਜੁੜਿਆ ਹੋਇਆ ਜ਼ਿਲ੍ਹਾ ਰਾਗ ਹੈ, ਉਹਨੂੰ ਜ਼ਿਲ੍ਹਾ ਰਾਗ ਕਹਿੰਦੇ ਨੇ। ਮੈਂ ਰਾਗਾਂ ਨੂੰ ਪਿਆਰ ਤਾਂ ਕਰਦਾ, ਪਰ ਮੈਨੂੰ ਬਹੁਤੀ ਸਮਝ ਨਹੀਂ ਹੈ ਰਾਗਾਂ ਦੀ। ਉਹ ਜ਼ਿਲ੍ਹਾ ਰਾਗ ਉਹਨਾਂ ਬਜ਼ੁਰਗਾਂ ਦਾ ਇਜਾਦ ਕੀਤਾ ਹੋਇਆ ਹੈ। ਔਰ ਜਿਹੜੇ ਬਾਗ ਸੀਗੇ ਉਹਦੇ ਵਿੱਚ ਚਹਾਰ ਬਾਗ, ਕੰਪਨੀ ਬਾਗ, ਪ੍ਰਤਾਪ ਬਾਗ, ਪੱਖਾ ਬਾਗ, ਬਾਗ ਆਲੂ ਵਾਲੀਆਂ, ਬਾਗ ਬਾਰੀਆਂ, ਬਾਗ ਬਾਗ ਕਰਮ ਬਖਸ਼। ਸੋ ਇਸ ਤਰੀਕੇ ਦੇ ਕੁਛ ਜਿਹੜੇ ਬਾਗ ਨੇ, 12 ਬਾਗ ਜਲੰਧਰ ਨਾਲ ਜੋੜੇ ਜਿਹੜੇ ਆ ਉਹ ਮਿਲਦੇ ਆ ਸਾਨੂੰ। ਇਹ ਇੱਕ ਅੰਦਰੂਨ ਬਣਤਰ ਹੈ। ਔਰ ਜਿਹੜੇ ਕੋਟ ਸੀਗੇ, ਕਿਵੇਂ ਲੋਕ ਉੱਥੇ ਰਹਿੰਦੇ ਸੀਗੇ, ਕਿਵੇਂ ਆਪਸੀ ਭਾਈਚਾਰਾ ਸੀਗਾ, ਕਿਵੇਂ ਨਹੀਂ ਸੀ, ਜਾਂ ਸੀ, ਉਹਦੇ ਬਾਰੇ ਆਪਾਂ ਗੱਲਾਂ ਜਿਹੜੀਆਂ ਉਹ ਕਰਾਂਗੇ। ਖਾਸ ਕਰਕੇ ਜਦੋਂ ਵੰਡ ਦੀ ਗੱਲ ਆਈ, ਫਿਰ ਦੇਸ਼ ਵੰਡ ਦੀ ਗੱਲ ਆਈ, ਤਾਂ ਜਲੰਧਰ ਬਹੁਤਾ ਮਾਰ ਧਾੜ ਤਾਂ ਨਹੀਂ ਹੋਈ ਜ਼ਿਆਦਾ। ਉਹਦਾ ਕਾਰਨ ਮੇਰੇ ਖਿਆਲ ਦੇ ਨਾਲ ਸ਼ਾਇਦ ਮੁਸਲਿਮ ਪਠਾਨ ਆਬਾਦੀ ਦੀ ਬਹੁਤਾਤ ਕਹਿ ਸਕਦੇ ਹਾਂ ਅਸੀਂ, ਵੱਡੀ ਗਿਣਤੀ ਦੇ ਵਿੱਚ ਉਹ ਸਨ। ਉਹ ਰੀਜ਼ਨਿੰਗ ਵੀ ਹੋ ਸਕਦੀ ਆ। ਬਹੁਤ ਸਾਰੇ ਲੋਕ ਸਾਰੇ ਲੋਕ ਨਾ, ਬਹੁਤ ਸਾਰੇ ਮੈਂ ਦੇਖ ਰਿਹਾ ਉਹਨਾਂ ਦੀਆਂ ਹਵੇਲੀਆਂ, ਜੇ ਮੈਂ ਦੇਖ ਰਿਹਾ ਈਵਨ ਮੇਰੇ ਸਾਹਮਣੇ ਇੱਕ ਮਹਿਲਨੁਮਾ ਘਰ ਹੈ, ਔਰ ਉਹ ਕਿਵੇਂ ਉਹ ਮੁਸਲਿਮ ਇੰਜੀਨੀਅਰ ਦਾ ਇਜਾਦ ਕੀਤਾ ਹੋਇਆ, ਉਹਨੇ ਸਟੈਂਪ ਲਾਈ ਹੋਈ ਆ ਉਹਦੇ ਤੇ। ਔਰ ਫਿਰ ਜਾਂ ਮੈਂ ਜਦੋਂ ਬਾਜ਼ਾਰਾਂ ਦੇ ਵਿੱਚ ਜਾਂਦਾ, ਇਮਾਮ ਨਾਸਰ ਤੋਂ ਔਰਲੇ ਬੰਨੇ ਇੱਧਰਲੇ ਬੰਨੇ ਨੂੰ ਮੈਂ ਜਾਂਦਾ ਹਾਂ, ਤਾਂ ਅੱਡੀਆਂ ਅੱਡੀਆਂ ਕੁੱਟੀਆਂ ਹਵੇਲੀਆਂ ਨੇ ਜਿਹੜੀਆਂ ਕਨਾਲਾਂ ਦੇ ਵਿੱਚ ਨੇ, ਔਰ ਉਹਨਾਂ ਦੇ ਉੱਤੇ ਵਾਲ ਪੇਂਟਿੰਗਸ ਜਿਹੜੀਆਂ ਨੇ, ਐਡੀਆਂ ਖੂਬਸੂਰਤ ਵਾਲ ਪੇਂਟਿੰਗ ਅਜੇ ਵੀ ਕਾਇਮ ਨੇ। ਉਹ ਹਵੇਲੀਆਂ ਟੁੱਟਣ ਦਾ ਨਾਂ ਨਹੀਂ ਲੈਂਦੀਆਂ, ਐਡੀ। ਔਰ ਉਹਨਾਂ ਦੀ ਆਰਕੀਟੈਕਚਰਲ ਜਿਹੜੀ ਡਿਜ਼ਾਈਨਿੰਗ ਹੈ, ਯੂਨੀਕ ਕਿਸਮ ਦੀ। ਸਾਡੇ ਇੱਧਰੋਂ ਮਾਈ ਹੀਰਾ ਗੇਟ ਨੂੰ ਜੇ ਅਸੀਂ ਜਾਈਏ ਤਾਂ ਉੱਥੇ ਐਸੀਆਂ ਇਮਾਰਤਾਂ ਨੇ, ਕਾਰ ਵਾਲੀ ਕੋਠੀ ਹੈ, ਉਹਦੀ ਆਪਣੀ ਹਿਸਟਰੀ ਹੈ। ਜਾਂ ਮੈਂ ਯਾਦ ਕਰ ਰਿਹਾ ਤੇ ਕਿ ਜਿਹੜੇ ਸੰਗੀਤਕਾਰਾਂ ਦੇ ਵਿੱਚੋਂ ਮੈਨੂੰ ਸਿਰਫ ਫਤਿਹ ਅਲੀ ਖਾਨ ਸਾਹਿਬ ਨੂੰ ਯਾਦ ਕੀਤਾ ਆ, ਤਾਂ KL ਸਹਿਗਲ ਹੋਰੀ, ਮਾਈ ਗॉड ਕਿੱਡੇ ਵੱਡੇ ਲੋਕ KL ਸਹਿਗਲ ਹੋਰੀ ਆਪਣੇ ਆਪ ਦੇ ਵਿੱਚ। ਤਾਂ ਸ਼ਹੀਦ ਭਗਤ ਸਿੰਘ ਚੌਕ ਦੇ ਸੱਜੇ ਹੱਥ ਉਹਨਾਂ ਦੀ ਕੋਠੀ ਹੈ। ਮੈਨੂੰ ਕੋਠੀ ਦੇ ਅੰਦਰ ਜਾ ਕੇ ਵੀ ਦਰਸ਼ਨ ਕਰਨ ਦੀ ਕੋਠੀ, ਔਰ ਉਹਨਾਂ ਦਾ ਉਹ ਹਾਰਮੋਨੀਅਮ ਜਿਹੜਾ ਮੇਰੇ ਖਿਆਲ ਦੇ ਨਾਲ ਆਮ ਹਾਰਮੋਨੀਅਮ ਨਾਲੋਂ ਕਿਤੇ ਵੱਡਾ ਆ, ਉਹ ਹਾਰਮੋਨੀਅਮ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਪਿਆ ਹੋਇਆ। ਉਹਨਾਂ ਦਾ ਸੰਸਕਾਰ ਵੀ, ਜਨਮ ਵੀ ਇੱਥੇ ਹੋਇਆ, ਪਲੇ ਬੜੇ ਵੀ ਇੱਥੇ। ਉਹਨਾਂ ਦੇ ਨਾਂ ਦੇ ਉੱਤੇ ਮੈਮੋਰੀਅਲ ਯਾਦਗਾਰ, KL ਸਹਿਗਲ ਮੈਮੋਰੀਅਲ ਯਾਦਗਾਰ ਵੀ ਬਣੀ ਹੋਈ ਹੈ। ਮੇਰੇ ਦਫ਼ਤਰ ਦੇ ਬਿਲਕੁਲ ਆਪੋਜ਼ਿਟ ਹੈ, ਔਰ ਉੱਥੇ ਕੰਸਰਟ ਹੁੰਦੇ ਰਹਿੰਦੇ ਨੇ ਸ਼ਾਸਤਰੀ ਸੰਗੀਤ ਦੀ। ਕਿਤੇ ਧੌਣ ਆਵੇ ਤੇ ਮੈਂ ਵੀ ਜ਼ਰੂਰ ਚਲੇ ਜਾਣਾ, ਜਾਂ ਖਬਰਸਾਰ ਮਿਲੇ ਤਾਂ ਸਾਰਾ ਅੱਛਾ ਲੱਗਦਾ ਉੱਥੇ ਜਾਣਾ ਮੈਨੂੰ KL ਸਹਿਗਲ ਮੈਮੋਰੀਅਲ ਦਾ। ਔਰ ਉਹਨਾਂ ਦੀ ਉਹ ਕੋਠੀ ਵੀ ਉਸੇ ਤਰ੍ਹਾਂ ਮਹਿਫੂਜ਼ ਉਹਨਾਂ ਦੀ ਯਾਦ ਦੇ ਵਿੱਚ ਸਾਰੀ ਬਣੀ ਹੋਈ ਹੈ। ਤਾਂ 47 ਨੂੰ ਯਾਦ ਕਰਦਿਆਂ ਜੇ ਮੈਂ ਦੇਖ ਰਿਹਾ ਤਾਂ 47 ਤੋਂ ਪਹਿਲਾਂ ਅੱਜ ਕੱਲ੍ਹ ਉੱਥੇ ਸਬਜ਼ੀ ਮੰਡੀ ਹੈ, ਤੇ ਪਹਿਲਾਂ ਉੱਥੇ ਤਵਾਇਫਾਂ ਦਾ ਉਹ ਸਾਰਾ ਏਰੀਆ ਸੀ। ਅੱਜ ਵੀ ਕੁਝ ਬਾਕੀ ਤਾਂ ਢਾਹ ਹੋ ਗਏ, ਬਟ ਅੱਜ ਵੀ ਕੁਝ ਝਰੋਖੇ ਹੈਗੇ, ਜਿਹਨਾਂ ਝਰੋਖਿਆਂ ਦੇ ਵਿੱਚ ਉਹ ਬਹਿੰਦੀਆਂ ਸੀ। ਉਹਨੂੰ ਪੁਰਾਣੀ ਸਬਜ਼ੀ ਮੰਡੀ ਜਲੰਧਰ ਦਾ ਏਰੀਆ ਕਹਿੰਦਾ ਹੈ। ਤੇ ਉੱਥੇ ਇੱਕ ਬਜ਼ੁਰਗ ਫੋਟੋਗ੍ਰਾਫਰ ਹੁੰਦੇ ਸੀਗੇ, ਮੈਨੂੰ ਬੜਾ ਇੰਟਰਸਟਿੰਗ ਬਜ਼ੁਰਗ ਸੀ ਉਹ ਪਤਾ ਨਹੀਂ ਫਿਕਸ਼ਨਲ ਗੱਲਾਂ ਕਰਦਾ ਸੀ ਜਾਂ ਉਹ ਕੀ ਕਰਦਾ ਸੀ, ਬਟ ਤੁਹਾਨੂੰ ਬੜਾ ਇੰਟਰਸਟਿੰਗ ਲੱਗਦਾ ਸੀ। ਉਹ ਗੱਲਾਂ ਕਰਦਾ ਸੀ, ਉਹ ਕਹਿੰਦਾ ਕਿ ਇਹਨਾਂ ਦੇ ਵਿੱਚ ਦੋ ਤਵਾਇਫਾਂ ਇੰਦਾਂ ਤੇ ਕੂੰਦਾਂ ਦਾ ਉਹ ਹਵਾਲਾ ਦਿੰਦਾ, ਜਿਨ੍ਹਾਂ ਨੂੰ ਉਹ ਇਸ਼ਕ ਕਰਦਾ ਸੀ।
ਤੇ ਜਿਨ੍ਹਾਂ ਉਹ ਜੜ ਗਈਆਂ, ਉਹ ਕਹਿੰਦਾ ਉਹ ਸੀਗੀਆਂ ਜਿਨ੍ਹਾਂ ਦੇ ਕੋਲ ਉਸ ਵੇਲੇ ਮਰਸਰੀ ਕਾਰ ਹੁੰਦੀ ਸੀ, ਔਰ ਬੇहद ਖੂਬਸੂਰਤ ਔਰ ਸੰਗੀਤ ਔਰ ਕਲਾ ਦੀਆਂ ਉਹ ਐਸੀਆਂ ਦੇਵੀਆਂ, ਔਰ ਉਹ ਫਿਰ ਪਾਗਲ ਹੋਇਆ ਹੋਇਆ ਕ੍ਰਿਕਟ ਮੈਚ ਦੇ ਬਹਾਨੇ ਉਹਨਾਂ ਨੂੰ ਉੱਥੇ ਜਾ ਕੇ ਤੁਹਾਡੇ ਦੇ ਵਿੱਚ ਲਾਹੌਰ ਦੇ ਵਿੱਚ ਜਾ ਕੇ ਹੀਰਾ ਮੰਡੀ ਲਾਹੌਰ ਉਹਨਾਂ ਨੂੰ ਉਹ ਕਹਿੰਦਾ ਸੀ ਕਿ ਉਹ ਮੈਨੂੰ ਮਿਲੀਆਂ, ਪਤਾ ਨਹੀਂ ਮਿਲੀਆਂ ਜਾਂ ਨਹੀਂ ਮਿਲੀਆਂ ਉਹਨੂੰ, ਪਰ ਉਹ ਦੱਸਦਾ ਹੁੰਦਾ ਸੀ ਕਿ ਬਹੁਤ ਹੋ ਗਿਆ ਬਜ਼ੁਰਗ, ਕਿ ਮੈਂ ਉਹਨਾਂ ਨੂੰ, ਉਹ ਮੈਨੂੰ ਮਿਲੀਆਂ ਸੀਗੀਆਂ, ਔਰ ਰੋਂਦਾ ਉਹ ਇਸ ਕਰਕੇ ਸੀਗਾ ਕਿ ਜਿਹੜੀਆਂ ਇੱਥੇ ਮਰਸਡੀਜ਼ ਜਾਂਦੀਆਂ ਸੀ, ਉੱਥੇ ਗੁਰਬਤ ਦੀ ਜ਼ਿੰਦਗੀ ਜਿਹੜੇ ਦੁਖਾਂਤ ਦੀਆਂ ਗੱਲਾਂ ਅਸੀਂ, ਮੈਂ 47 ਦੀ ਗੱਲ ਕਰਦਾ, ਭਾਵੁਕ ਹੋ ਜਾਨਾ। ਮੈਂ ਆਪਣੇ ਨਾਨਕਿਆਂ ਤੋਂ ਸ਼ੁਰੂ ਕੀਤੀ ਸੀ ਇਹ ਗੱਲ। ਉਹ ਮੇਰੇ ਨਾਨਕਿਆਂ ਦਾ ਪਿੰਡ ਧੂਗੜੀ, ਉਹ ਪਠਾਣਾ ਦਾ ਪਿੰਡ ਸੀ। ਮੇਰੇ ਨਾਨਕੇ ਜਲਾਏ ਗੱਡੀ ਬੁਣਨ ਦਾ ਕੰਮ ਮੇਰੇ ਨਾਨਾ ਜੀ ਔਰ ਮੇਰੇ ਮਾਮੇ ਵੀ ਬਾਅਦ 'ਚ ਕਰਦੇ ਰਹੇ। ਬਹੁਤ ਸਾਰੀਆਂ ਐਸੇ ਗੱਲਾਂ ਹੋ ਜਾਂਦੀਆਂ ਨੇ। ਤਾਂ ਮੇਰੀ ਨਾਨੀ ਨੇ ਪਠਾਨ ਬੀਬੀ ਇੱਕ ਆਪਣੀ ਉਹ ਧਰਮ ਭੈਣ ਬਣਾਈ। ਚੁੰਨੀਆਂ ਬਿਠਾ ਕੇ, ਜਿੱਦਾਂ ਅਸੀਂ ਪੱਗਾਂ ਬਿਠਾ ਕੇ ਧਰਮ ਭੈਣ ਬਣਾ ਲਿੱਤਾ, ਧਰਮ ਭਰਾ ਬਣਾ ਲਿੱਤਾ, ਤੇ ਧਰਮ ਭੈਣ ਬਣਾਈ ਹੋਈ ਸੀ। ਮੇਰੇ ਬੀਜੀ ਮਿਲੇ ਸਾਰੇ। ਤਾਂ ਉਹ ਕੀ ਹੋਇਆ ਕਿ 47 ਵੇਲੇ ਉਜੜੇ ਔਰ ਜਿਹੜੀ ਉਹਨਾਂ ਨੇ ਧਰਮ ਭੈਣ ਬਣਾਈ ਸੀ, ਉਹਦੇ ਨਾਲ ਟ੍ਰੈਜਡੀ ਉਹਨਾਂ ਦੇ ਪਰਿਵਾਰ ਨਾਲ ਇਹੋ ਸੀ, ਉਹਨਾਂ ਦੇ ਕਤਲ ਹੋ ਗਏ, ਔਰ ਉਸ ਔਰਤ ਦੇ ਦੀਆਂ ਛਾਤੀਆਂ ਕੱਟ ਦਿੱਤੀਆਂ ਗਈਆਂ, ਔਰ ਉਹਦਾ ਕਤਲ ਹੋ ਗਿਆ। ਔਰ ਉਹਦੀ ਉਸ ਹਾਲਤ ਨੂੰ ਨਾਨੀ ਨੇ ਦੇਖ ਲਿਆ, ਔਰ ਉਹ ਪਾਗਲ ਹੋ ਗਈ, ਉਹ ਹੋਸ਼ ਖੋ ਗਈ। ਜਿੰਨੀ ਦੇਰ ਵੀ ਜ਼ਿੰਦਾ ਰਹੀ, ਉਹਨੂੰ ਆਵਾਜ਼ਾਂ ਮਾਰਦੀ ਰਹੀ, ਔਰ ਉਹਦੀ ਤੜਪ ਦੇ ਵਿੱਚ ਹੀ ਉਹ ਮੌਤ ਹੋ ਗਈ। ਕਿ ਉਹਨੂੰ ਆਵਾਜ਼ਾਂ ਮਾਰਦੀ ਉਹ ਮਰੀ, ਉਸ ਔਰਤ ਨੂੰ, ਉਸ ਪਠਾਨ ਔਰਤ ਨੂੰ। ਉਹਨੂੰ ਕਹਿੰਦੀ, ਉਹਨੂੰ ਫਿਰ ਬਹੁਤ ਦੁਖਾਂਤ ਵਾਪਰਿਆ ਉੱਥੇ, ਬਹੁਤ ਸਾਰੇ ਪਿੰਡਾਂ 'ਚ ਵਾਪਰੇ ਹੋਣਗੇ ਦੁਖਾਂਤ। ਮੈਂ ਜਲੰਧਰ ਨਾਲ ਜੁੜੀ ਹੋਈ ਗੱਲ ਨਹੀਂ ਕਰ ਰਿਹਾ। ਉਹ ਕਹਿੰਦੀ ਸੀ ਕਿ ਮੈਨੂੰ ਦਫ਼ਨਾਉਣਾ ਆ, ਮੈਂ ਉਸ ਭੈਣ ਦੇ ਉਹਦੇ ਨਾਲ ਹੀ ਜਾਣਾ, ਉਹਦੇ ਨਾਲ ਪੈਣਾ। ਬਟ ਉਹ ਫਿਰ ਜੋ ਪੋਲੀਟਿਕਸ ਉਸ ਵੇਲੇ ਧਰਮ ਦੇ ਨਾਂ ਦੇ ਉੱਤੇ ਸੀ, ਬੜੇ ਵੱਡਾ ਸੰਘਰਸ਼, ਲੜਾਈ ਹੋਈ ਹੋਏਗੀ ਪਿੰਡਾਂ ਦੇ ਵਿੱਚ, ਹੁੰਦਾ ਹੈ। ਬਟ ਉਹਨਾਂ ਨੂੰ ਦਫ਼ਨਾਉਣ ਨਹੀਂ ਦਿੱਤਾ ਗਿਆ, ਉਹਨਾਂ ਨੂੰ, ਉਹਨਾਂ ਦਾ ਸੰਸਕਾਰ ਕੀਤਾ ਗਿਆ। ਇਹ ਵੀ ਦੁਖਾਂਤ ਹੋ ਜਾਂਦੇ ਨੇ। ਮੈਂ ਆਪਣੇ ਪਿੰਡ ਦੇ ਬਾਰੇ 'ਚ ਯਾਦ ਕਰਦਾ, ਜਲੰਧਰ ਦੇ ਵਿੱਚ ਪੈਂਦਾ ਆ, ਤਾਂ ਸਾਡੇ ਪਿੰਡ ਮੁਸਲਿਮ ਆਬਾਦੀ ਨਹੀਂ, ਬਟ ਸਾਡੇ ਪਿੰਡ ਦੇ ਆਲੇ ਦੁਆਲੇ ਉਲੀਪੁਰ, ਰਹਿਮਾਨਪੁਰ, ਕਾਦੀਆਂ, ਧੀਣਾ, ਕੁਲਡੀਵਾਲ, ਕੁਰਲਾ ਕਿੰਗਰਾ, ਉਹ ਬਹੁਤ ਸਾਰੇ ਐਸੇ ਇੰਨੇ ਪਿੰਡ ਸੀਗੇ, ਇੰਨੇ ਜ਼ਿਆਦਾ ਪਿੰਡ ਸੀ, ਸਾਰੇ ਮੁਸਲਿਮ ਆਬਾਦੀ ਨਾਲ ਭਰਪੂਰ। ਬਾਪੂ ਦੱਸਦਾ ਸੀ, ਪਿਤਾ ਜੀ ਦੱਸਦੇ ਹੁੰਦੇ ਸਨ ਕਿ ਉਹ ਇਹ ਕਹਿੰਦੇ ਸੀ ਜਿਸ ਵੇਲੇ ਉਜਾੜੇ ਹੋਏ ਆ, ਵੀ ਅਸੀਂ ਇੱਕ ਇੱਕ ਚੁਟਕੀ, ਇੱਕ ਬੰਦਾ ਇੱਕ ਚੁਟਕੀ ਮਿੱਟੀ ਦੀ ਸਿੱਟੇ, ਤਾਂ ਜਿਹੜਾ ਮਿੱਠਾਪੁਰ ਹੈ ਮੇਰਾ ਪਿੰਡ, ਮਿੱਠਾਪੁਰ ਜਿਹੜਾ ਉਹ ਦੱਬ ਜਾਏ। ਪਰ ਉਹ ਮੇਰਾ ਬਾਪੂ ਦੱਸਦਾ ਕਿ ਅਸੀਂ ਏਦਾਂ ਤੱਕੜੀ ਦੇ ਛਾਬੇ ਛਾਬੀਆਂ ਤੇ ਬੰਨ੍ਹ ਕੇ ਪਹਿਰੇ ਦਿੰਦੇ ਰਹੇ ਹਾਂ। ਉਸ ਵੇਲੇ ਉਹ ਸਾਰੇ ਲੋਕ ਜਿਹੜੇ ਉਹ ਜਿਵੇਂ ਦਾ ਵੀ ਉਹ ਹੈ, ਉਹ ਬਿਆਨ ਕਰਦੇ ਹੁੰਦੇ ਸੀਗੇ ਕਿਵੇਂ ਲੋਕ ਪਹਿਰੇ ਦਿੰਦੇ ਸੀ। ਪਰ ਉਹ ਚੁਟਕੀ ਕਿਸੇ ਨੇ ਸਿੱਟੀ ਨਹੀਂ। ਮੈਂ ਇਹ ਬਾਪੂ ਨੂੰ ਪੁੱਛਦਾ ਸੀ, ਬਾਪੂ ਜੀ ਯਾਰ ਏਦਾਂ ਕਹਿੰਦੇ ਸੀ ਉਹ, ਤੇ ਉਹ ਕਾਫਲੇ ਜਾਂਦੇ ਜਾਂਦੇ ਕਿਸੇ ਨੇ ਚੁਟਕੀ ਸੁੱਟੀ। ਪਿੰਡ ਸਾਡਾ ਤਾਂ ਇਹ ਕਹਿੰਦਾ ਹੈ ਕਿ ਉੱਥੇ ਬਾਬਾ ਭਾਈ ਸੰਤਾ ਜੀ ਦੀ ਇੱਕ ਜਗ੍ਹਾ ਹੈ, ਜਿਹਦੀ ਸ਼ਕਤੀ ਦੇ ਨਾਲ ਜਿਹੜਾ ਮੁਸਲਿਮ ਉੱਧਰ ਆਉਂਦਾ ਸੀ ਉਹ ਅੰਨਾ ਹੋ ਜਾਂਦਾ ਸੀ, ਤੇ ਉਹ ਚੁਟਕੀ ਚੱਕੀ ਚੱਕੀ ਉਹ ਹਮਲਾ ਨਹੀਂ ਸੀ ਹੋਇਆ ਸਾਡੇ ਪਿੰਡ ਦੇ ਵਿੱਚ। ਪਰ ਮੈਨੂੰ ਨਹੀਂ ਲੱਗਦਾ ਹੁੰਦਾ, ਮੈਂ ਇਸ ਗੱਲ ਨਾਲ ਕਦੇ ਸਹਿਮਤ ਨਹੀਂ ਹੁੰਦਾ। ਉਸ ਤਾਂ ਉਹਨਾਂ ਦੀ ਸ਼ਰਧਾ ਹੈਗੀ, ਉਹ ਬਾਬੇ ਭਾਈ ਸੰਤ ਦੇ ਵਿੱਚ ਉਹ ਜਗ੍ਹਾ ਹੈ, ਉੱਥੇ ਹਰ ਸੋਮਵਾਰ ਨੂੰ ਲੋਕ ਸਾਡੇ ਪਿੰਡ ਜਾਂਦੇ ਨੇ, ਉਹਦੀ ਬਣਾਉਣ ਅਸੀਂ ਵੀ ਜਾਂਦੇ ਹੁੰਦੇ ਸੀ। ਉੱਥੇ ਦੁੱਧ ਚੜਾਉਣ, ਉਹ ਗੁੱਗਾ ਪੂਜਣ ਜਾਣਾ ਸੋਮਵਾਰ ਨੂੰ। ਅਸੀਂ ਤਾਂ ਪੁੱਲੀਆਂ ਦੇ ਲਾਲਚ ਨਾਲ ਜਾਂਦੇ, ਜਾਂ ਕਿਤੇ ਕਿਤੇ ਡਰਦੇ ਸੀ ਵੀ ਪਾਸ ਹੋ ਜਾਈਏ ਅਸੀਂ, ਹਨਾ, ਬਚਪਨ ਦੀ ਮੈਂ ਗੱਲ ਕਰ ਰਿਹਾ ਹਾਂ। ਤਾਂ ਪਰ ਮੈਂ ਲੋਕਾਂ ਦੀ ਸ਼ਰਧਾ ਦੇ ਵਿੱਚ ਮੈਂ ਜਾਂਦਾ ਹਾਂ। ਮੈਨੂੰ ਉੱਥੇ ਉਹਦੀ ਰੀਜ਼ਨਿੰਗ ਹੋਰ ਵੀ ਲੱਗਦੀ ਹੈ। ਸਾਡਾ ਕਲਰ ਏਰੀਆ ਆ, ਤਾਂ ਕਲਰ ਤੇ ਸਾਡੇ ਉਸ ਏਰੀਏ ਦੇ ਵਿੱਚ ਕਰੇਟ ਸੱਪ ਹੈ, ਨੈਕਸਟ ਟੂ ਕੋਬਰਾ, ਬਹੁਤ ਜ਼ਹਿਰੀਲਾ ਹੁੰਦਾ ਹੈ। ਉਹ ਕਿਤੇ ਸਾਡੇ ਪੈਟਰਨ ਪਤਾ ਨਹੀਂ। ਔਰ ਮੈਂ ਆਪਣੇ ਪਿੰਡ ਨੂੰ ਇਸ ਕਰਕੇ ਵੀ ਮੰਨਦਾ ਵੀ ਜਿੰਦਾ ਸ਼ਾਹ ਮਦਾਰ ਦੀ ਮਜ਼ਾਰ ਵੀ ਸਾਡੇ ਪਿੰਡ ਦੇ ਵਿੱਚ ਹੈ, ਤੇ ਜਿੰਦਾ ਸ਼ਾਹ ਪੀਰ ਮਦਾਰੀਆਂ ਦਾ ਜੇ ਬਾਬਾ ਬਾਰੇ ਸ਼ਾਹ ਹੈ, ਤਾਂ ਮੈਂ ਆਪਣੇ ਪਿੰਡ ਦੀ ਪ੍ਰਾਚੀਨਤਾ ਨੂੰ ਵੀ ਉਸ ਹਵਾਲੇ ਦੇ ਨਾਲ ਦੇਖ ਸਕਦਾ ਹਾਂ ਵੀ ਜਿੱਦਾਂ ਪੀਰ ਵੀ ਦੇ ਪਿੰਡ ਦੇ ਤਾਂ ਕਿੰਨਾ ਪਿੰਡ ਪੁਣਾ, ਤੇ ਉਸ ਵੇਲੇ ਸੱਪਾਂ ਦੀ ਨਾਗਾਂ ਦੀ ਪੂਜਾ
ਉੱਥੇ ਜੇ ਗੁੱਗਾ ਪੂਜਣ ਜਾਂਦੇ ਆ, ਸੋਮਵਾਰ ਨੂੰ ਵੀ ਕਿਉਂ ਜਾਂਦੇ ਆ, ਉੱਥੇ ਕੱਚੀ ਲੱਸੀ ਹੀ ਕਿਉਂ ਚੜਾਉਂਦੇ, ਉੱਥੇ ਬਰਮੀ ਵੀ ਹੈ, ਨਾਗਾਂ ਦੀ ਬਰਮੀ ਜਿਹੜੀ ਹੁੰਦੀ ਹੈ, ਤੇ ਮੈਨੂੰ ਲੱਗਦਾ ਸੀ ਕਿਤੇ ਕਿਸੇ ਤੋਂ ਡਰਦੇ ਵੀ ਹੋ ਸਕਦਾ ਉਹ ਪੂਜਦੇ ਹੋਣ, ਪਰ ਕਿਹਾ ਇਹ ਜਾਂਦਾ ਸੀਗਾ ਕਿ ਉਹ ਬਾਬਾ ਭਾਈ ਸੰਤਾ ਜੀ ਹੈ ਜਿਨ੍ਹਾਂ ਨੇ ਪਿੰਡ ਜਿਹੜਾ ਸੀਗਾ ਉਹ ਸਾਰਾ ਬਚਾ ਲਿਆ ਉਸ ਵੇਲੇ, ਉਹ ਪੂਰ ਨਹੀਂ ਹੋਇਆ। ਮੈਂ ਬਹੁਤ ਸਾਰੀਆਂ ਮੇਰੇ ਕੋਲ ਕਿੱਸੇ ਕਥਾਵਾਂ ਨੇ, ਜਿਹੜੇ ਲੋਕ ਇੱਧਰੋਂ ਜਲੰਧਰੋਂ ਗਏ ਹੋਏ ਨੇ, ਉਹ ਇਮਾਮ ਨਾਸਰ ਨਾਲ ਵੀ ਜੁੜੇ ਹੋਏ ਨੇ, ਇੱਥੇ ਹੁੰਦੇ ਉਰਸ ਦੇ ਉੱਤੇ ਉਹ ਲੋਕ ਬਾਕਾਇਦਗੀ ਦੇ ਨਾਲ ਅੱਜ ਤੱਕ ਜਿਹੜੇ ਨੇ ਉਹ ਆਉਂਦੇ ਨੇ ਹਰ ਉਸ ਦੇ ਉੱਤੇ ਮਿਲ, ਉਹ ਏਡਾ ਭਰਪੂਰ ਉਰਸ ਲੱਗਦਾ ਹੈ, ਕਵਾਲੀਆਂ ਹੁੰਦੀਆਂ ਨੇ, ਲੋਕ ਉੱਥੇ ਜਾਂਦੇ ਨੇ, ਉੱਥੇ ਮੇਰੇ ਖਿਆਲ ਦੇ ਨਾਲ ਧਰਮਾਜਮ ਤੋਂ ਉੱਪਰ ਉੱਠ ਕੇ ਜਿਹੜੇ ਜਲੰਧਰੀਏ ਨੇ ਉਹ ਲੋਕ ਜਾਂਦੇ ਨੇ ਉਸ ਬਿਲਡਿੰਗ ਦੀ ਭਵਯਤਾ, ਔਰ ਬਾਬਾ ਸ਼ੇਖ ਫਰੀਦ ਫਿਰ ਉੱਥੋਂ ਉੱਠਦੇ ਨੇ ਬਾਬਾ ਫਰੀਦ ਜੀ, ਤੇ ਫਿਰ ਉਹਨਾਂ ਦਾ ਕਿਆਮ ਤੇਂਗ ਪਿੰਡ ਦੇ ਵਿੱਚ ਹੈ, ਜਿਹੜੇ ਤੇਂਗ ਪਿੰਡ ਦੀ ਮੈਂ ਗੱਲ ਫਿਰ ਹੜੱਪਾ ਦੀ ਸੱਭਿਅਤਾ ਨਾਲ, ਸਿੰਧ ਘਾਟੀ ਦੀ ਸੱਭਿਅਤਾ ਦੇ ਨਾਲ ਖੁਦਾਈ ਹੋਈ ਹੈ, ਔਰ ਬਾਬਾ ਫਰੀਦ ਜੀ ਦੇ ਨਾਲ ਤੇਂਗ ਵੀ ਜਲੰਧਰ ਤੇ ਪੈਂਦਾ ਹੈ, ਬਾਬਾ ਫਰੀਦ ਜੀ ਦੇ ਨਾਲ ਹੀ ਜੁੜੀ ਹੋਈ ਉਹ ਘਟਨਾ ਕਿ ਜਿਸ ਵੇਲੇ ਬਿਜਲੀ ਪਈ ਹੈ ਤੇ ਬਾਬਾ ਜੀ ਕੁੱਜੇ 'ਚ ਬੰਦ ਕਰਕੇ ਖੂਹ 'ਚ ਲਟਕਾ ਦਿੱਤੀ ਬਿਜਲੀ, ਵੀ ਤੂੰ ਸਾਡੇ ਤੇ ਕਿੱਦਾਂ ਪਈ ਹੈ, ਤੇ ਉਹ ਫਿਰ ਕਿਵੇਂ ਮਿੰਨਤਾਂ ਕਰਕੇ ਬਿਜਲੀ ਉਹ ਛੱਡੀ ਹੈ, ਪਰ ਉਹਨਾਂ ਨੇ ਫਿਰ ਨਾਲ ਹੀ ਕਿਹਾ ਵੀ ਭਾਈ ਇਸ ਪਿੰਡ ਤੇ ਤੂੰ ਕਦੇ ਵੀ ਪ੍ਰਹਾਰ ਨਹੀਂ ਕਰੇਗੀ, ਅਸਮਾਨੀ ਬਿਜਲੀ ਦੀ ਮੈਂ ਗੱਲ ਕਰਦਾ, ਤਾਂ ਉਹ ਪ੍ਰਹਾਰ ਨਹੀਂ ਕਰੇਗੀ। ਉੱਥੇ ਮੇਥੇ ਪਿੰਡ ਦੇ ਵਿੱਚ, ਮੈਂ ਤੇਂਗ ਪਿੰਡ ਦੇ ਵਿੱਚ ਜਾ ਕੇ ਆਇਆ, ਉੱਥੇ ਮੈਂ ਬਾਬਾ ਫਰੀਦ ਜੀ ਦੇ ਪੈੜ ਧੋਣ ਗਿਆ ਸੀ, ਤਾਂ ਉੱਥੇ ਉਹ ਹੈ ਉਹ ਜਗ੍ਹਾ, ਉਹ ਖੂਹ ਵੀ ਹੈ, ਉਹ ਵੜ ਦਾ ਬ੍ਰਿਕਸ਼ ਵੀ ਹੈ, ਵੜ ਜਿਹੜਾ ਜਿਹਦੇ ਬਾਰੇ ਮਸ਼ਹੂਰ ਹੈ ਕਿ ਉਹ ਹਜ਼ਾਰਾਂ ਸਾਲ ਜਿਹੜਾ ਉਹ ਆਪਣੀ ਕਾਇਮ ਰੱਖਦਾ, ਆਪਣੀ ਆਪਣਾ ਚੁਸਤਾ, ਆਪਣਾ ਜਲੌ, ਵੜ ਦਾ ਬ੍ਰਿਕਸ਼ ਵੀ ਉੱਥੇ ਹੈ, ਉਹ ਖੂਹ ਵੀ ਉਨਾ ਹੀ ਪ੍ਰਾਚੀਨ, ਮੈਂ ਕੋਈ ਆਰਕਾਈਵਲ ਉਹ ਹੈ ਨਹੀਂ ਗਾ ਸਾਇੰਟਿਸਟ, ਪਰ ਉਹ ਪ੍ਰਾਚੀਨ ਖੂਹ ਉੱਥੇ ਛੋਟੀ ਇੱਕਦਮ ਹੈ, ਮੈਂ ਦੇਖਿਆ ਲੋਕਾਂ ਨੇ ਉੱਥੇ ਮਨੌਤ ਹੈ, ਔਰ ਇਹ ਮੈਥ ਉੱਥੇ ਹੈ ਕਿ ਭਾਈ ਇੱਥੇ ਜਿਹੜਾ ਹੈ ਉਹ ਬਿਜਲੀ ਨਹੀਂ ਪੈਂਦੀ ਤੇਂਗ ਪਿੰਡ ਦੇ ਵਿੱਚ। ਉਹ ਤੇਂਗ ਤੋਂ ਕਾਂ ਨਗਰ ਵੱਲ ਨੂੰ ਜੇ ਚਲੇ ਜਾਈਏ, ਜਾਂ ਫਿਰ ਰਾਹੋਂ ਵੱਲ ਨੂੰ ਚਲੇ ਜਾਈਏ, ਤਾਂ ਉਹ ਵੀ ਬਹੁਤ ਸਾਰੀਆਂ ਖੁਦਾਈਆਂ, ਹਿਸਟੋਰੀਕਲ ਫੈਕਟਸ ਹੈ ਕਿ ਉਹ ਨਾਗ ਲੋਕਾਂ ਦਾ ਕਬੀਲਾ ਜਿਹੜਾ ਏਰੀਆ ਜਿਹੜਾ ਹੈ, ਨਾਗ ਟਰਾਈਬ ਦਾ ਏਰੀਆ, ਮੈਨੂੰ ਕਈ ਵਾਰ ਮੈਂ ਅਜੇ ਉਹਦਾ ਕੋਈ ਅਥੈਂਟਿਕ ਗੱਲ ਨਹੀਂ ਕਰ ਸਕਦਾ, ਪਰ ਸਾਂਪਲੇ ਗੋਤਰ ਦੇ ਜਿਹੜੇ ਧਰਮੀ ਨੇ, ਜਿਹੜੇ ਮਿਆਰ ਨੇ, ਉਹ ਮੈਨੂੰ ਨਾਗ ਕਬੀਲੇ ਚੋਂ ਕਈ ਵਾਰੀ ਲੱਗਦੇ ਰਹਿੰਦੇ ਨੇ, ਕਿ ਉਹਨਾਂ ਦੇ ਰੰਗ ਬਿਲਕੁਲ ਕਾਲੇ ਹੱਟੇ ਕੱਟੇ, ਅੱਖਾਂ 'ਚ ਲਾਲ ਡੋਰੇ, ਤੁਹਾਨੂੰ ਕਿਤੇ ਨਾ ਕਿਤੇ ਸੱਪ ਦਾ ਝੋਲਾ, ਉਹਨਾਂ ਦਾ ਪਰਿਵਾਰ, ਔਰ ਉਹਨਾਂ ਦਾ ਗੋਤ ਵੀ ਸਾਂਪਲੇ ਹੈ। ਸੋ ਸਾਂਪਲੇ ਔਰ ਸੱਪ ਨੂੰ ਤੇ ਨਾਗ ਨੂੰ ਤੁਸੀਂ ਉਹਨਾਂ ਦਾ ਜਿਹੜਾ ਡੀਲ ਡੋਲ ਹੈ ਸਾਰੇ ਦਾ ਸਾਰਾ, ਉਹ ਮੈਂ ਜਦੋਂ ਦੇਖਦਾ ਹਾਂ ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਆ ਕਿ ਟਰਾਈਬ ਦੀ ਅੰਸ਼ ਜਿਹੜੀ ਆ ਉਹ ਜਲੰਧਰ ਦੇ ਆਲੇ ਦੁਆਲੇ ਕਿਤੇ ਨਾ ਕਿਤੇ ਉਹ ਟਰਾਈਬ ਜਿਹੜਾ ਹੈ ਹਿਸਟੋਰੀਕਲੀ ਇਹ ਰੂਪ ਹੋ ਚੁੱਕਾ। ਬਹੁਤ ਸਾਰੇ ਹਿਸਟੋਰੀਅਨਸ ਨੇ ਉਹ ਉਹਨਾਂ ਖੁਦਾਈਆਂ ਤੇਂਗ ਤੋਂ ਗਾਂਹ ਅੱਗੇ ਨਗਰ ਔਰ ਰਾਹੋਂ ਦੀਆਂ ਖੁਦਾਈਆਂ ਤੋਂ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਟਰਾਈਬ ਲੋਕਾਂ ਦੀ ਔਰ ਹੜੱਪਾ ਸੱਭਿਅਤਾ ਉਹ ਸਾਰੇ ਦੇ ਸਾਰੇ ਤੁਸੀਂ ਸਾਰੇ ਉਹਨਾਂ ਸਾਰੀਆਂ ਸੱਭਿਅਤਾਵਾਂ ਦੇ ਨਾਲ ਜੁੜੇ ਹੀ ਤਾਂ ਉੱਥੋਂ ਤੁਸੀਂ ਲੱਭ ਸਕਦੇ ਹੋ। ਹਫੀਜ਼ ਚੰਦਰੀ ਹੋਰ ਯਾਦ ਕਰਦੇ ਸੀਗੇ, ਮੈਨਸਖ ਗੋਰੀ 1900 ਦਾ ਉਹਨਾਂ ਦਾ ਜਨਮ ਹੈ, ਜਲੰਧਰ ਦਾ 1935 ਚ ਨਗਮਾ ਦਾਰ ਉਹਨਾਂ ਦੀ ਕਿਤਾਬ ਆਉਂਦੀ ਹੈ, ਰਾਗ ਕਹਿਰ ਆਉਂਦੀ ਹੈ, ਸ਼ਾਹਨਾਮਾ ਇਸਲਾਮ ਆਉਂਦੀ ਹੈ, ਫਿਰ ਉਹ 47 ਵੇਲੇ ਉੱਧਰ ਚਲੇ ਜਾਂਦੇ ਨੇ। ਤਾਂ ਉਹ ਲੋਕ ਨੇ, ਮੈਂ ਪਾਗਲ ਹੋਰਾਂ ਨੂੰ ਜਦੋਂ ਯਾਦ ਕਰਦਾ, ਪਾਗਲ ਵਾਸਤੇ ਦਲਿਤ ਲੀਡਰ, ਸ਼ਡਿਊਲ ਕਾਸਟ ਫੈਡਰੇਸ਼ਨ ਡਾਕਟਰ ਅੰਬੇਡਕਰ ਨੇ ਬਣਾਈ, ਪੰਜਾਬ ਦੇ ਜਨਰਲ ਸੈਕਟਰੀ ਸੀਗੇ ਉਹ, ਬਾਲਮੀ ਭਾਈਚਾਰੇ ਦੇ ਵਿੱਚੋਂ ਸੀਗੇ, ਸਾਡੇ ਨੀਲੇ ਮਹਿਲ ਦੇ ਹੀ ਰਹਿਣ ਵਾਲੇ ਸੀਗੇ। ਮੈਂ ਜਿਸ ਏਰੀਏ ਦੇ ਵਿੱਚ ਜਲੰਧਰ ਇਸ ਵੇਲੇ ਰਹਿ ਰਿਹਾ ਪਿਛਲੇ 12-15 ਸਾਲ ਤੋਂ, ਪਰ ਬਹੁਤ ਜ਼ਿਆਦਾ ਅੱਛੇ ਪੋਏਟ, ਔਰ ਜਿਸ ਵੇਲੇ ਜਨਰਲ ਸਕੱਤਰ ਸੀਗੇ ਤੇ ਡਾਕਟਰ ਅੰਬੇਡਕਰ 1951 ਚ ਜਲੰਧਰ ਆਏ ਨੇ, ਡਾਕਟਰ ਭੀਮ ਰਾਓ ਅੰਬੇਡਕਰ ਦਲਤਾਂ ਦੇ ਮਸੀਹਾ ਜਿਹਨੂੰ ਕਹਿੰਦੇ ਨੇ, ਉਹ ਲੈ ਕੇ ਆਏ ਉਹਨਾਂ ਨੂੰ, ਔਰ ਉਹਨਾਂ ਨੇ ਬੂਟਾ ਮੰਡੀ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਭਾਸ਼ਣ ਹੈ, ਉਹ ਭਾਸ਼ਣ ਤੋਂ ਪਹਿਲਾਂ ਗੁਰਦਾਸ ਰਾਮ ਆਲਮ ਹੋਰੀ ਜਿਹੜੇ ਸਾਡੇ ਆਦ ਧਰਮ ਮੰਡਲ ਮੂਵਮੈਂਟ ਦੇ, ਮੈਂ ਆਦ ਧਰਮ ਮੰਡਲ ਮੂਵਮੈਂਟ ਦੇ ਇਸ ਕਰਕੇ ਕਹਿੰਦਾ ਕਿ ਪੰਜਾਬ ਦੇ ਵਿੱਚ ਆਦ ਧਰਮ ਮੰਡਲ ਮੂਵਮੈਂਟ 1925 ਚ ਉੱਠਦੀ ਹੈ।
ਜਿਨ੍ਹਾਂ ਨੂੰ ਮੈਂ ਐਥਨਿਕ ਆਈਡੈਂਟਿਟੀ ਦੀ ਤਹਿਤ ਕਹਿ ਕੇ ਕਈ ਵਾਰੀ ਮੈਂ ਉਹਨਾਂ ਦੀ ਆਲੋਚਨਾ ਵੀ ਕਰਦਾ। ਉੱਧਰੋਂ ਕਬੀਰ ਪੰਥ ਬਣ ਰਿਹਾ ਹੈ, ਉੱਧਰੋਂ ਆਰ ਧਰਮ, ਉੱਧਰੋਂ ਬ੍ਰਹਮੋ ਸਮਾਜ, ਆਰੀਆ ਸਮਾਜ, ਰਾਧਾ ਸੋਨੀ, ਉਹ ਸਾਰੀਆਂ ਐਥਨਿਕ ਆਈਡੈਂਟੀਜ਼ ਨੂੰ 1911 ਤੋਂ 31 ਤੱਕ ਦਾ ਪੀਰੀਅਡ ਐਥਨਿਕ ਆਈਡੈਂਟੀਟੀਜ਼ ਦਾ ਹੈ, ਜਿਹਦੇ ਤੇ ਸ਼ਹੀਦ ਭਗਤ ਸਿੰਘ ਨੇ ਛੂਤ ਦਾ ਸਵਾਲ ਤੇ ਕਰਦਿਆਂ ਆਧਾਰ ਮੰਡਲ ਤੇ ਕੁਐਸਚਨ ਵੀ ਲਾਇਆ ਸੀਗਾ। ਆਪਣਾ ਉਹ ਸਬਜੈਕਟ ਨਹੀਂ ਹੈ ਤਾਂ, ਬਟ ਆਧਾਰ ਮੰਡਲ ਮੂਵਮੈਂਟ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਪ੍ਰਫੁੱਲਤ ਹੁੰਦੀ ਹੈ। ਬਾਬੂ ਮੰਗੂ ਰਾਮ ਮੁੱਗੋਵਾਲੀਆ ਗਦਰਾਈਟ ਸੀਗੇ, ਮੁਬਾਰਕ ਜਹਾਜ਼ ਚੋਂ ਫੜੇ ਗਏ ਸੀਗੇ, ਜਰਮਨਾਂ ਨੇ ਛੁਡਾ ਲਏ ਸੀਗੇ, ਪੰਜਾਬ ਆ ਜਾਂਦੇ ਨੇ, ਆਧਾਰ ਮੰਡਲ ਮੂਵਮੈਂਟ ਚਲਾਉਂਦੇ ਨੇ, ਛੂਤ ਦੇ ਸਵਾਲ ਤੇ ਮੂਵਮੈਂਟ ਚਲਾਉਂਦੇ ਨੇ। ਵੀ ਆਰ ਦਾ ਨੇਟਿਵ, ਸਾਡਾ ਧਰਮ ਆਦਿ ਹੈ, ਦੇ ਆਰ ਨਾਟ ਹਿੰਦੂ। ਔਰ ਉਹ 1925 ਚ ਚਲਾਉਂਦੇ ਨੇ। 31 ਦੇ ਵਿੱਚ ਸੈਂਸੈਕਸ ਦੇ ਵਿੱਚ ਆ ਧਰਮ ਨੂੰ ਧਰਮ ਦੇ ਨਾਂ ਦੇ ਉੱਤੇ 5 ਲੱਖ ਤੋਂ ਵੱਧ ਲੋਕ ਆ ਧਰਮੀ ਆਪਣੇ ਆਪ ਨੂੰ ਉਹਦੇ ਵਿੱਚ ਬੁਲਾਏ ਵੀ ਆ ਜਾਂਦੇ ਨੇ। ਉਹਦੇ ਵਿੱਚ ਬਾਲਮੀਕ ਭਾਈਚਾਰਾ ਵੀ, ਉਹਦੇ ਵਿੱਚ ਮਾਨ ਭਾਈਚਾਰਾ ਵੀ ਦੱਸ ਕੇ ਕਹਿਲਾਏ। ਤਾਂ ਜਲੰਧਰ ਬਹੁਤ ਵੱਡਾ ਸੈਂਟਰ ਬਣਦਾ ਹੈ। ਉੱਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਇੱਕ ਸਕੂਲ ਉਸ ਵੇਲੇ ਦਾ ਬਣਾਇਆ ਜਾਂਦਾ ਹੈ। ਗੁਰਮਾਤਾ ਮਾਸਟਰ ਗੁਰਮਾਤਾ ਸਿੰਘ ਮਿਨਿਸਟਰ ਰਹੇ ਨੇ, ਪੰਜਾਬ ਦੇ ਖੇਤੀਬਾੜੀ ਮਿਨਿਸਟਰ ਰਹੇ ਨੇ। ਉਹਨਾਂ ਵੇਲਿਆਂ ਦੇ ਵਿੱਚ ਉਹ ਸੀਗੇ। ਬਾਅਦ 'ਚ ਉਹਨਾਂ ਦਾ ਸਾਰਾ ਪਰਿਵਾਰ, ਉਹਨਾਂ ਦਾ ਬੇਟਾ ਜਗਜੀਤ ਸਿੰਘ ਮਿਨਿਸਟਰ ਰਿਹਾ ਹੈ, ਕਾਂਗਰਸ ਦੇ ਵਿੱਚ ਉਹ ਚਲੇ ਜਾਂਦੇ ਨੇ। ਉਹਨਾਂ ਦਾ ਪੋਤਰਾ ਇਸ ਟਾਈਮ MLA ਹੈ ਕਰਤਾਰਪੁਰ ਏਰੀਏ ਤੋਂ। ਤਾਂ ਇਹ ਬਹੁਤ ਬੜੀ ਸੁਲਤਾਨੰਦਪੁਰੀ ਦੀ ਅਨਟਚੇਬਲਸ ਦੀ ਜਿਹੜੀ ਹੈ ਉਹ ਮੂਵਮੈਂਟ ਜਿਹੜੀ ਆ ਉਹ ਚੱਲੀ ਆ ਧਰਮ ਮੰਡਲ ਮੂਵਮੈਂਟ ਲਹਿਰ ਦੇ ਉੱਤੇ। ਔਰ ਸੈਂਕੜੇ ਹਜ਼ਾਰਾਂ ਛੱਡ ਝਗੜਾ ਰੰਗਾ ਲੈ ਲਾਲ ਪਗੜਾ ਧਰਮ ਨਹੀਂ ਛੱਡਣਾ। ਔਰ ਲਾਲ ਪਗੜਾ ਬੰਨ੍ਹਦੇ ਸੀ, ਲਾਲ ਕਿਉਂਕਿ ਰੈੱਡ ਕਲਰ ਪਹਿਨਣਾ ਨਹੀਂ ਦਿੱਤਾ ਜਾਂਦਾ ਸੀਗਾ, ਤੇ ਰੈਵੋਲੂਸ਼ਨਰੀ ਤਰੀਕੇ ਦੇ ਨਾਲ ਰੈੱਡ ਟਾਟ ਆਪਣੇ ਨਾਲ ਇੱਥੇ ਬੰਨ੍ਹਦੇ ਸੀਗੇ। ਤਾਂ ਉਸ ਮੂਵਮੈਂਟ ਦਾ ਕਵੀ ਗੁਰਦਾਸ ਰਾਮ ਆਲਮ ਅਵਾਮੀ ਕਵੀ ਹੋਇਆ। ਉਹਨਾਂ ਨੇ ਬਾਬਾ ਸਾਹਿਬ ਦੀ ਆਮਦ ਦੇ ਉੱਤੇ ਇੱਕ ਗੀਤ ਉੱਥੇ ਬੋਲਿਆ ਸੀਗਾ ਕਿ ਬੜਾ ਸ਼ੋਰ ਪੈਂਦਾ ਗਰੀਬਾਂ ਦੇ ਵਿਹੜੇ। ਇਹ ਵੀ ਹਿਸਟਰੀ ਦਾ ਪਾਰਟ ਹੈ, ਜਲੰਧਰ ਦੀ ਹਿਸਟਰੀ ਦਾ ਪਾਰਟ ਹੈ। ਵੀ ਅੱਜ ਕੌਣ ਆਇਆ ਸਵੇਰੇ ਸਵੇਰੇ, ਸੁੱਤੇ ਭਾਗ ਜਗਾਵਣ ਨੂੰ ਆਇਆ, ਸੁੱਤੀ ਹੋਈ ਕੌਮ ਜਗਾਵਣ ਨੂੰ ਆਇਆ। ਸੋ ਇੱਕ ਬੜਾ ਭਾਵਪੂਰਤ, ਬੜਾ ਸ਼ੋਰ ਪੈਂਦਾ, ਤੁਸੀਂ ਆਪ ਸੁਣਦੇ, ਬੜਾ ਸ਼ੋਰ ਪੈਂਦਾ ਗਰੀਬਾਂ ਦੇ ਵਿਹੜੇ ਨੀ, ਅੱਜ ਕੌਣ ਆਇਆ ਸਵੇਰੇ ਸਵੇਰੇ। ਔਰ ਉਹਨਾਂ ਨੂੰ ਸੂਰਜ ਦੀ ਲਾਲੀਮਾ ਦੇ ਨਾਲ ਬਾਬਾ ਸਾਹਿਬ ਨੂੰ ਜੁੜਿਆ। ਤੇ ਉਹ ਕਹਿੰਦੇ ਆ ਕਿ ਉਹਨਾਂ ਦੇ ਸੈਕਟਰੀ ਜਿਹੜੇ ਸੀਗੇ, ਉਹਨਾਂ ਨੇ ਪੁੱਛਿਆ ਕਿ ਬਾਬਾ ਸਾਹਿਬ ਤੁਹਾਨੂੰ ਇਹ ਪਤਾ ਲੱਗਾ ਕਿ ਇਹ ਪਤਾ ਕੀ ਗਾ ਰਿਹਾ, ਕਿਉਂਕਿ ਪੰਜਾਬੀ 'ਚ ਗਾ ਰਹੇ ਸੀਗੇ। ਇਹ ਬਜ਼ੁਰਗ ਨੇ ਕੀ ਗਾਇਆ, ਉਸ ਕਵੀ ਨੇ ਕੀ ਗਾਇਆ। ਉਹ ਕਹਿੰਦੇ ਆ ਮੈਨੂੰ, ਮੈਂ ਬਜ਼ੁਰਗਾਂ ਕੋਲ ਸੁਣੀਆਂ ਨੇ ਗੱਲਾਂ, ਉਹ ਆਂਦੇ ਮੈਨੂੰ ਇਹ ਨਹੀਂ ਪਤਾ ਵੀ ਇਹਨੇ ਕੀ ਗਾਇਆ, ਮੈਨੂੰ ਗੱਲ ਦੀ ਸਮਝ ਨਹੀਂ ਲੱਗੀ। ਪਰ ਜਿਹੜਾ ਇਹਨੇ ਗਾਇਆ ਆ, ਉਹ ਉਹਨਾਂ ਨੇ ਮੂਹਰਲੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਮੈਂ ਉਹ ਨਵੀਂ ਮਹਿਸੂਸ ਕਰ ਸਕਦਾ। ਸੋ ਇਹ ਵੀ ਇੱਕ ਹਿਸਟਰੀ ਦਾ ਅਨਸੰਗ ਹਿਸਟਰੀ ਦਾ ਇੱਕ ਜਲੰਧਰ ਦੀ ਹਿਸਟਰੀ ਦਾ ਪਾਰਟ ਹੈ। ਔਰ ਆਈ ਥਿੰਕ ਕਿ ਜਲੰਧਰ ਤੇ ਦੁਆਬਾ, ਜਲੰਧਰ ਤੋਂ ਬਾਅਦ ਫਿਰ ਉਹ ਦੁਆਬਾ ਕਵਰ ਕਰਦਾ ਹੈ। ਜਲੰਧਰ ਹੀ ਦੁਆਬੇ ਨੂੰ ਕਵਰ ਕਰਦਾ ਹੈ ਪੂਰਾ। ਤਾਂ ਜਿਸ ਤਰੀਕੇ ਦੀ ਫਿਰ ਦਲਿਤ ਅਸਰਸ਼ਨ ਦੀ ਗੱਲ ਮੇਰੇ ਦੋਸਤ ਸਲਾਹ ਕਰ ਰਿਹਾ ਸੀ, ਤੇ ਉੱਥੇ ਦਲਿਤ ਅਸਰਸ਼ਨ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਇਹਨਾਂ ਦੀ ਇਸ ਹਿਸਟਰੀ ਦੇ ਵਿੱਚ। ਕਿਉਂਕਿ ਜਦੋਂ ਇਹ ਇਸ ਤਰੀਕੇ ਦੀਆਂ ਹਿਸਟਰੀਕਲ ਗੱਲਾਂ ਹੁੰਦੀਆਂ ਤੇ ਉਹ ਗੱਲਾਂ ਫਿਰ ਨਹੀਂ ਹੁੰਦੀਆਂ। ਉਹਦੇ ਪਿੱਛੇ ਖੂਤਾਂ ਦੀ ਲੜਾਈ ਸੀ, ਉਹਦੇ ਪਿੱਛੇ ਆਤਰ ਮੰਡਲ ਮੂਵਮੈਂਟ ਦੀ ਲੜਾਈ ਸੀ, ਉਹਦੇ ਪਿੱਛੇ ਫਿਰ RPI ਦੀ ਲੜਾਈ ਇੱਥੋਂ ਚਲੀ ਗਈ। ਫਿਰ ਰਵਿਦਾਸੀਆ ਦੀ ਲੜਾਈ ਚਲੇ ਗਈ 47 ਤੋਂ ਬਾਅਦ। ਫਿਰ ਇਹ ਜੇ ਕਬੀਰ ਪੰਥ ਆ ਗਿਆ, ਜੇ ਇੱਥੇ ਉਹ ਪੰਥ ਦਾ ਇੱਕ ਆਪਣਾ ਵਰਚਸਵ, ਇੱਕ ਆਪਣੀ ਲੜਾਈ ਸ਼ੁਰੂ ਕਰ ਦਿੰਦਾ ਹੈ, ਤਾਂ ਉਹ ਸਾਰੀ ਦੀ ਸਾਡੀ ਲੜਾਈ ਦੁਆਬੇ ਦੇ ਵਿੱਚ ਚੱਲਦੀ ਹੈ। ਸੈਕੰਡ, ਕਿਉਂਕਿ ਇਹ ਆਰਟੀਜ਼ਨ ਸ਼੍ਰੇਣੀਆਂ ਨੇ, ਇੱਥੇ ਦੀਆਂ ਜਿਹੜੀਆਂ ਦਲਿਤ ਸ਼੍ਰੇਣੀਆਂ ਨੇ, ਜਾਂ ਆਰਟੀਜ਼ਨ ਸ਼੍ਰੇਣੀਆਂ ਨੇ, ਜਾਂ ਵਪਾਰਕ ਸ਼੍ਰੇਣੀਆਂ ਨੇ। ਬੂਟਾ ਮੰਡੀ ਇੱਥੇ ਦਾ ਬਹੁਤ ਵੱਡਾ ਚਮੜੇ ਦੇ ਵਪਾਰ ਦਾ ਕੇਂਦਰ ਹੈ, ਜਾਂ ਫਿਰ ਕਾਨਪੁਰ ਹੈ, ਤੇ ਜਾਂ ਬੂਟਾ ਮੰਡੀ ਪੂਰੇ ਭਾਰਤ ਦੇ ਵਿੱਚ ਐਡਾ ਵੱਡਾ। ਅੱਜ ਵੀ ਉੱਥੇ ਦੇ ਲੋਕ ਉਹ ਸਾਰੇ ਦਲਿਤ ਸ਼੍ਰੇਣੀਆਂ ਦੇ ਸਟੇਟ ਲੋਕ ਨੇ। ਅੱਜ ਵੀ ਉਹ ਚਮੜੇ ਦੇ ਕਾਰੋਬਾਰ ਨਾਲ, ਬਹੁਤ ਵੱਡੇ ਕਾਰੋਬਾਰ ਨਾਲ ਜੁੜੇ ਹੋਏ ਨੇ। ਔਰ ਉਹ ਬਾਕੀ ਮਾਝਾ ਔਰ ਮਾਲਵਾ ਜਿਹੜਾ ਹੈ, ਇਹਦੀਆਂ ਜਿਹੜੀਆਂ ਦਲਿਤ ਸ਼੍ਰੇਣੀ ਨੇ, ਉਹ ਕਾਸ਼ਤਕਾਰਾਂ ਨਾਲ ਸੀਰੀ ਰਲੀਆਂ ਹੋਈਆਂ ਨੇ। ਬਾਬੂ ਕਾਂਚੀ ਰਾਮ ਦੀ ਮੂਵਮੈਂਟ 'ਚ ਮੈਂ ਦੇਖਦਾ ਹਾਂ ਕਿ ਉਹ ਜਦੋਂ ਜਲੰਧਰ 'ਚ ਆਉਂਦੇ ਸੀਗੇ ਪਹਿਲਾਂ ਤਰੀਕੇ ਕਰਦੇ ਸੀ, ਪਰੰਤੂ ਜਦੋਂ ਮਾਲਵੇ ਤੇ ਮਾਝੇ ਦੇ ਵਿੱਚ ਜਾਂਦੇ ਸੀਗੇ ਤਾਂ ਉਹ ਫਿਰ ਉਹਨਾਂ ਨੂੰ ਕਹਿੰਦੇ ਸੀ ਸੀਰ ਪੁਣਾ ਛੱਡੋ, ਸੀਰ ਪੁਣਾ ਛੱਡੋ, ਆਪਣੇ ਬੱਚਿਆਂ ਨੂੰ ਨਾਲ ਕੱਢ ਲਓ। ਸੋ ਸੀਰੀ ਹੋਣਾ, ਅਸੀਂ ਪੰਜ ਸਿੰਘ ਸੱਬਰ ਵਾਲੀਆਂ ਗੱਲਾਂ ਵੀ ਸੁਣੀਆਂ ਹੋਈਆਂ ਨੇ। ਸੀਰੀ ਹੋਣ ਦੇ ਮਾਇਨੇ ਕੀ ਨੇ? ਤੁਹਾਡੇ ਬੱਚੀਆਂ ਨਾਲ ਮੂਵੀ ਬਲਾਤਕਾਰ ਹੋ ਜਾਂਦੇ, ਤੁਹਾਡੇ ਬਾਹਾਂ ਪੈਰ ਵੱਢ ਦਿੱਤੇ ਜਾਂਦੇ ਨੇ, ਤੁਹਾਡੀ ਸਾਹ ਲੈਣ ਵਾਲਾ ਕੋਈ ਨਹੀਂ। ਸੋ ਜੋ ਜਲੰਧਰ ਦੇ ਆਲੇ ਦੁਆਲੇ ਜਾਂ ਦੁਆਬੇ ਦੀ ਦਲਿਤ ਸਰਕਲ ਇੱਕ ਦਲਿਤ ਦਾ ਵਾਰ ਹੈ, ਦਲਿਤ ਹਰ ਵਾਰ ਲੜਦਾ ਹੈ, ਦਲਿਤ ਜਿੱਤਦਾ ਹੈ, ਦਲਿਤ ਆਪਣਾ ਵਰਚਸਵ ਦਿਖਾਉਂਦਾ ਹੈ। ਤਾਂ
ਬੋਲਣ ਵਰਗ ਜਾਂਦੇ ਨੇ ਤੇ UN ਦੇ ਵਿੱਚ ਜਾ ਕੇ ਯੂਨਾਈਟਿਡ ਨੇਸ਼ਨ ਤੱਕ ਰੌਲਾ ਚਲੇ ਜਾਂਦਾ, ਇੰਟਰਨੈਸ਼ਨਲ ਲੈਵਲ ਤੇ ਗੱਲ ਚਲੇ ਜਾਂਦੀ, ਕਾਂਗਰਸ ਸਰਕਾਰ ਹਿੱਲ ਜਾਂਦੀ ਹੈ ਸੈਂਟਰ ਦੀ। ਤਾਂ ਉਹਦੇ ਪਿੱਛੇ ਉਹ ਸਾਰੀਆਂ ਹਿਸਟੋਰੀਕਲ ਲੜਾਈਆਂ ਜਿਹੜੀਆਂ ਉਹ ਪਈਆਂ ਹੋਈਆਂ ਨੇ। ਜਦੋਂ ਅਸੀਂ ਇੱਥੇ ਦੀ ਉਹ ਸਾਰੀ ਲੈਫਟ ਮੂਵਮੈਂਟ ਦਾ ਬਹੁਤ ਵੱਡਾ ਗੜ ਰਿਹਾ ਹੈ ਜਲੰਧਰ, ਤਿੱਖੀਆਂ ਲੈਫਟ ਮੂਵਮੈਂਟ ਦਾ ਵੀ ਜਿਹਨੂੰ ਜੁਝਾਰ ਵਿਦਰੋਹੀ ਅਸੀਂ ਗੱਲ ਕਰਦੇ ਹਾਂ, ਤਾਂ ਉਹ ਵੀ ਸਾਨੂੰ ਦੇਖਣਾ ਪਏਗਾ ਜਲੰਧਰ ਦੇ ਹਵਾਲੇ ਦੇ ਨਾਲ। ਇੱਕ ਹਵਾਲੇ ਦੇ ਨਾਲ ਮੈਂ ਬਟਵਾਰੇ ਦੇ ਗੱਲ ਕਰਨੀ ਹੈ ਕਿ ਜਿਸ ਵੇਲੇ ਫਿਰ ਬਟਵਾਰਾ ਹੋ ਗਿਆ ਤੇ ਜਲੰਧਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਵੇਗ ਨੇ ਔਰ ਜਿਹੜੇ ਚਮਾਰ ਨੇ, ਰਵਿਦਾਸੀ ਕਹਿੰਦੇ, ਉਹ ਲੋਕ ਸਿਆਲਕੋਟ ਤੋਂ ਉੱਜੜ ਕੇ ਉਹ ਇੱਥੇ ਆਣ ਕੇ ਵਸਦੇ। ਵਾਟਰ ਪਾਰਕ ਚ ਲੱਗ ਰਹੇ ਫਿਰ ਇੱਥੇ ਗਾਂਧੀ ਕੈਂਪ ਹੈ, ਭਾਰਗੂ ਕੈਂਪ ਹੈ, ਗੜਾ ਹੈ, ਆਗਿਆ ਨਗਰ ਹੈ। ਸੋ ਇਸ ਤਰੀਕੇ ਦੇ ਬਹੁਤ ਸਾਰੇ ਏਰੀਆਜ਼ ਨੇ ਜਿੱਥੇ ਉਹ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ, ਮੈਂ ਕਹਿੰਦਾ ਹੁੰਦਾ ਅੱਜ ਵੀ ਸਿਆਲਕੋਟ ਮਹਿਕਦਾ ਹੈ। ਉਹ ਭਾਸ਼ਾ ਦੇ ਤੌਰ ਦੇ ਉੱਤੇ ਤੁਸੀਂ ਬਾਕੀ ਜਲੰਧਰ ਦੀ ਭਾਸ਼ਾ ਆਡਰ ਹੋਏਗੀ, ਜਦੋਂ ਉਹਨਾਂ ਏਰੀਆ ਦੇ ਵਿੱਚ ਚਲੇ ਜਾਓਗੇ ਤੇ ਤੁਹਾਨੂੰ ਉਹ ਡੋਗਰੀ ਵਾਲਾ ਟੱਚ ਜਿਹੜਾ ਆ ਉਹ ਅੱਜ ਵੀ ਤੁਹਾਨੂੰ ਸੁਣ ਕੇ ਅਜੇ ਬਜ਼ੁਰਗ ਹੈਗੇ ਨੇ, ਉਹਨਾਂ ਤੋਂ ਗਾਂ ਅਗਲੀ ਔਲਾਦ ਵੀ ਹੈਗੀ ਹੈ ਜੀ ਡੋਗਰੀ ਬੋਲਦੀ ਆ ਉਹ, ਕਿਉਂਕਿ ਉਤੋਂ ਡੋਗਰੇ ਵਾਲੇ ਇਲਾਕੇ ਤੋਂ ਸਿਆਲਕੋਟ ਚ ਗਏ ਸੀਗੇ ਜਿਸ ਵੇਲੇ 12 ਬਸਤੀਆਂ ਜਾਂ ਅੰਗਰੇਜ਼ਾਂ ਨੇ ਜਿਸ ਵੇਲੇ 12 ਨੂੰ ਦੇ ਵਿੱਚ ਸਿਆਲਕੋਟ ਜਾਂ ਇੱਧਰ ਉੱਧਰ ਕਾਰਖਾਨੇ ਲਾਏ ਨੇ, ਸਪੋਰਟਸ ਗੁੱਡ ਦੇ ਲਾਏ ਨੇ, ਟੈਕਸਟਾਈਲ ਦੇ ਲਾਏ ਨੇ, ਉਹ ਜਿੰਨੇ ਵੀ ਉਹਨਾਂ ਨੇ ਲਾਏ ਨੇ ਤੇ ਉਹ ਲੋਕ ਉੱਥੇ ਆਏ ਨੇ। ਉਹ ਸਾਰੇ ਟ੍ਰਾਈਬ ਜਿਹੜੇ ਨੇ ਮੇਘ ਟ੍ਰਾਈਬ ਜਿਹੜੇ ਬਾਅਦ ਦੇ ਵਿੱਚ ਸ਼ੁੱਧੀਕਰਨ ਹੋ ਜਾਂਦਾ, ਫਿਰ ਉਹ ਆਰੀਆ ਸਮਾਜੀ ਹੋ ਜਾਂਦੇ ਨੇ। ਇੱਧਰ ਆਣ ਕੇ ਵੀ ਇਹਨਾਂ ਦੇ ਸਾਰੇ ਏਰੀਆਜ਼ ਦੇ ਵਿੱਚ ਤੁਸੀਂ ਆਰੀਆ ਸਮਾਜ ਦੇ ਮੰਦਿਰ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਆ। ਉਹ ਭਾਵੇਂ ਉਹ ਜੁਲਾਈ ਨੇ, ਪਰ ਇੱਧਰਲੇ ਜੁਲਾਈਆਂ ਦੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਆ। ਪਰ ਉੱਧਰੋਂ ਵੀ ਜਿਹੜੇ ਰਵਿਦਾਸੀ ਆਏ ਨੇ ਉਹ ਨੇਟਿਵ ਦੇ ਇੱਧਰਲੇ ਮੈਂ ਨੇਟਿਵ ਸ਼ਬਦ ਪਤਾ ਨਹੀਂ ਕਿਸ ਸੈਂਸ ਚ ਵਰਤ ਲਿਆ, ਬਟ ਜਿਹੜੇ ਇੱਧਰਲੇ ਚਮਾਰ ਨੇ ਉਹਨਾਂ ਦੇ ਵਿੱਚ ਨਾ ਤਾਂ ਰਿਸ਼ਤੇ ਹੁੰਦੇ ਨੇ ਅੱਜ ਤੱਕ, ਔਰ ਨਾ ਉਹ ਜਿਹੜਾ ਇੱਕ ਦੂਜੇ ਨਾਲ ਭਿੱਟ ਵਰਗਾ ਖਾਸ ਕਰਕੇ ਮੇਘ ਇਹਨਾਂ ਦੇ ਨਾਲ ਭਿੱਟ ਵਰਗਾ। ਔਰ ਵੈਰੀ ਇੰਟਰਸਟਿੰਗ ਇਮੈਜਿਨ ਕਿੱਥੇ ਫਸੇ ਹੋਏ ਆ ਇਹ ਲੋਕ। ਸਪੋਰਟਸ ਗੁੱਡਸ ਦਾ ਕਾਰੋਬਾਰ ਕਰਦੇ ਸੀਗੇ ਆਰਟੀਜ਼ਨ, ਜਾਂ ਫਿਰ ਇਹ ਲੋਕ ਜਿਹੜੇ ਸੀਗੇ ਸਰਜੀਕਲ ਇੰਸਟਰੂਮੈਂਟਸ ਦਾ ਸੀਗਾ, ਜਾਂ ਫਿਰ ਇਹ ਬੁਣਕਰ ਸੀਗੇ, ਖੱਡੀਆਂ ਜਿਹੜੀਆਂ ਸੀਗੀਆਂ। ਤਿੰਨ ਕੰਮ ਬਹੁਤ ਵੱਡੀ ਪੱਧਰ ਦੇ ਉੱਤੇ ਇਹਨਾਂ ਲੋਕਾਂ ਨੇ ਜਲੰਧਰ ਦਾ ਨਾਮ ਚਮਕਾ ਦਿੱਤਾ। ਪਰ ਜਿਹੜੇ ਮੇਘ ਸੀਗੇ ਉਹ ਆਪਣੇ ਆਪ ਨੂੰ ਥੋੜਾ ਜਿਹਾ ਉੱਪਰ ਕਹਾਉਂਦੇ ਸੀਗੇ ਕਾਸਟ ਦੇ ਕਾਸਟ ਹਾਇਰਾਰਕੀ ਦੇ ਐਂਗਲ ਤੋਂ। ਤਾਂ ਭਾਈ ਉਹ ਜਿਹੜਾ ਸਪੋਰਟਸ ਗੁੱਡਸ ਦਾ ਕੰਮ ਕਰਦੇ ਸੀਗੇ ਉਹ ਲੈਦਰ ਗੁੱਡਸ ਦਾ ਨਹੀਂ ਸੀ ਕਰਦੇ। ਤੁਸੀਂ ਦੇਖੋ ਅੱਜ ਵੀ, ਹੁਣ ਤਾਂ ਬ੍ਰਾਹਮਣ ਬਾਣੀਆਂ ਹੋਰ ਕਾਸਟਾਂ ਜਿਹੜੀਆਂ ਹੈ ਉਹ ਵੀ ਲੱਗ ਪਏ ਨੇ ਲੈਦਰ ਦਾ ਕੰਮ ਕਰਨ। ਹੁਣ ਤਾਂ ਮੋਚੀ ਇੱਕ ਆਪਣੇ ਆਪ ਦੇ ਬ੍ਰਾਂਡ ਬੜਾ ਵੱਡਾ ਹੋ ਗਿਆ, ਪਰ ਸਟਿਲ ਨਾਓ ਉਹਨਾਂ ਦੀ ਸਾਈਕੋਲੋਜੀ ਚ ਆ ਕਿ ਉਹ ਲੈਦਰ ਗੁੱਡਸ ਦਾ ਨਹੀਂ ਕਰਦੇ, ਉਹ ਲੱਕੜ ਦਾ ਕਰਦੇ ਜਾਂ ਅਦਰ ਦਾ ਕਰਦੇ, ਕੱਪੜੇ ਦਾ ਕੰਮ ਕੱਪੜੇ ਨਾਲ। ਤੇ ਜਿਹੜੇ ਉਧਰੋਂ ਚਮਾਰ ਆਏ ਸੀਗੇ ਸਿਆਲਕੋਟ ਦੇ ਵਿੱਚੋਂ ਉਹ ਉਹ ਲੈਦਰ ਗੁੱਡਸ ਦਾ ਕੰਮ। ਸੋ ਲੈਦਰ ਦਾ ਔਰ ਇਹਨਾਂ ਦਾ ਸੰਬੰਧ ਜਿਹੜਾ ਆਤਰ ਮੰਡਲ ਮੂਵਮੈਂਟ ਦੇ ਵਿੱਚ ਲੈਦਰ ਦੀ ਇੱਕ ਲੜਾਈ ਵੀ ਚੱਲੀ ਸੀ ਇਸ ਵੇਲੇ ਬਣੀਆਂ ਕਿ ਅਸੀਂ ਇਹ ਕਾਰੋਬਾਰ ਕਰਨਾ, ਤੇ ਉਹ ਕੇਸ ਵੀ ਚੱਲਿਆ ਉਹਦੇ ਵਿੱਚ ਕਿਹਾ ਗਿਆ ਸੀਗਾ ਜੇ ਇਹਨਾਂ ਦਾ ਹੀ ਕਾਰੋਬਾਰ ਆ ਤੇ ਇੱਕ ਵਾਰੀ ਇਹ ਮੂੰਹ ਨਾਲ ਚੱਟ ਕੇ ਦਿਖਾ ਦੇਣ ਜਿਹੜਾ ਕੱਚਾ ਚਮੜਾ ਹੈ। ਔਰ ਉਹਨਾਂ ਨੇ ਉਹ ਨਾ ਕਰ ਦਿੱਤਾ ਔਰ ਇਹਨਾਂ ਲੋਕਾਂ ਨੇ ਚਮੜਾ ਚੱਕ ਲਿਆ ਸੀ। ਮੈਂ ਬਹੁਤ ਸਾਰੇ ਜਲੰਧਰ ਦੇ ਪਿੰਡਾਂ ਚ ਜਾਣਦਾ ਜਿਹੜੇ ਲੋਕ ਚਮੜੇ ਦਾ ਵਰਤਦੇ ਸੀਗੇ, ਔਰ ਕਲਕੱਤੇ ਦੇ ਵਿੱਚ ਇਹ ਲੋਕ ਹੀ ਸੀਗੇ, ਜਲੰਧਰੀਏ ਲੋਕ ਸੀਗੇ ਜਿਨ੍ਹਾਂ ਨੇ ਬਹੁਤ ਪਹਿਲੇ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਦੇ ਵਿੱਚ ਫਿਰ ਉਹਨਾਂ ਨੇ ਉੱਥੇ ਨਗਰ ਕੀਰਤਨ, ਉਸ ਵੇਲੇ ਤਾਂ ਜਲੂਸ ਹੀ ਸੀਗੇ, ਸ਼ਰਧਾ ਨਾਲ ਹੀ ਕਹਿੰਦੇ ਸੀ। ਅੱਜ ਜਲੂਸ ਹੋਰ ਤਰ੍ਹਾਂ ਹੋ ਗਿਆ ਕਰਕੇ ਨਗਰ ਕੀਰਤਨ ਸ਼ਬਦ ਆ ਗਿਆ, ਬਟ ਉੱਥੇ ਉਹਨਾਂ ਨੇ ਉਹ ਸਾਰੀ ਸ਼ੋਭਾ ਯਾਤਰਾ, ਭव्य ਸ਼ੋਭਾ ਯਾਤਰਾ ਇਸ ਤਰੀਕੇ ਦੇ ਨਾਲ ਬੂਟਾ ਮੰਡੀ ਦੀ ਮੈਂ ਗੱਲ ਕਰਦਾ ਹਾਂ। ਪੰਜਾਬ ਦੇ ਵਿੱਚ ਲੱਖਾਂ ਲੋਕਾਂ ਦੀ ਆਮਦ ਹੁੰਦੀ ਹੈ, ਕਰੋੜਾਂ ਰੁਪਈਆ ਖਰਚ ਹੁੰਦਾ ਹੈ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਉੱਤੇ। ਇਹ ਲੋਕ ਏਡਾ ਵੱਡਾ ਉੱਤੇ ਜਲੰਧਰ ਦੇ ਵਿੱਚ ਆਪਣਾ ਉਹ ਉਤਸਵ ਮਨਾਉਂਦੇ ਨੇ। ਜਿਹੜੀ ਭਵਯਤਾ ਤਾਂ ਪਹਿਲਾਂ ਕਹਿੰਦੇ ਹੈ ਕਿ ਉੱਥੇ ਕਲਕੱਤੇ ਇਹ ਕਰਾਉਂਦੇ ਹੁੰਦੇ ਸੀਗੇ ਵਪਾਰੀ ਲੋਕ ਸਾਰੇ। ਇੱਕ ਨਿੱਕੀ ਜਿਹੀ ਗੱਲ ਕਰਕੇ ਇੱਕ ਹਵਾਲਾ ਦੇ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦਾ
ਮੈਨੂੰ ਲੱਗਦਾ ਮੈਂ ਬ੍ਰੇਕ ਕਰ ਦੇਣਾ, ਆਪਾਂ ਲੇਟ ਬਹੁਤ ਹੋ ਗਏ ਹਾਂ। ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਦੋ ਹਵਾਲੇ ਮਿਲਦੇ ਨੇ। ਦੇਵੀ ਤਲਾਬ ਮੰਦਿਰ ਹੈ ਇੱਥੇ, ਸ਼ਕਤੀ ਪੀਠ ਉਹਨੂੰ ਕਿਹਾ ਜਾਂਦਾ ਹੈ। ਇਹ ਵੀ ਹਵਾਲਾ ਮਿਲਦਾ ਕਿ ਉਸ ਸ਼ਕਤੀ ਪੀਠ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਜਿਸ ਤਰੀਕੇ ਦੇ ਨਾਲ ਉਹ ਦਿੰਦੇ ਸੀਗੇ ਸ਼ਰਧਾ ਦੇ ਨਾਲ ਦਾਨ ਦੇ ਰੂਪ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਧਾਰਮਿਕ ਸਥਾਨਾਂ ਨੂੰ ਦਿੰਦੇ ਸੀ। ਪਰ ਇਮਾਮ ਨਾਸਰ ਦੀ ਬੈਕ ਸਾਈਡ ਦੇ ਉੱਤੇ ਇੱਕ ਬਹੁਤ ਹੀ ਪ੍ਰਾਚੀਨ ਮੰਦਿਰ ਨੌਰੰਗੀਆ ਮੰਦਿਰ ਹੈ। ਉਹਦੇ ਵਿੱਚ ਰਾਮ ਪਰਿਵਾਰ ਦੀ ਮੂਰਤੀ ਹੈ ਅਸ਼ਟਧਾਤ, ਔਰ ਉਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸਟੈਂਪ ਮੈਂ ਆਰਕਾਈਵ ਵਾਲਿਆਂ ਨੂੰ ਪੁੱਛਿਆ ਸੀਗਾ ਕਿ ਉਹ ਕਹਿੰਦੇ ਸੀ ਕਿ ਉਹਨਾਂ ਦੇ ਦਰਬਾਰ ਵੱਲੋਂ ਇਸ ਮੰਦਿਰ ਨੂੰ ਭੇਟ ਕੀਤੀ ਗਈ ਹੈ। ਅਸ਼ਟਧਾਤ ਦੀ ਮੂਰਤੀ, ਉਹਦੇ ਦਰਸ਼ਨ ਲੋਕ ਕਰਦੇ ਨੇ, ਲੋਕ ਕਰ ਸਕਦੇ ਨੇ, ਵੱਲੋਂ ਨਹੀਂ ਜਾਂਦੇ। ਪਰ ਮੈਨੂੰ ਪਤਾ ਲੱਗਾ ਸੀ ਤਾਂ ਮੈਂ ਉਹਦੀ ਖੋਜ ਦੇ ਵਿੱਚ ਗਿਆ ਸੀ, ਉਸ ਟਾਈਮ ਵੀ ਮੈਂ ਉਹ ਦੇਖੀ ਸੀ। ਉਹ ਪ੍ਰਾਚੀਨ ਕੋਈ ਵੀ ਉੱਥੇ ਹੈਗੀ ਹੁਣ ਢਕੀ ਹੋਈ ਹੈ, ਪ੍ਰਾਚੀਨ ਮੰਦਿਰ ਹੈ, ਬੜਾ ਭव्य ਮੰਦਿਰ ਹੈ। ਔਰ ਕਿਹਾ ਇਹ ਵੀ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਵੱਲੋਂ ਮੰਦਿਰ ਜਿਹੜਾ ਦਾਨ ਪੁੱਤ ਦਾ ਜਾਂਦਾ ਸੀ, ਉਹ ਰਾਮ ਮੰਦਿਰ ਰਾਮ ਪਰਿਵਾਰ ਦੀਆਂ ਮੂਰਤੀਆਂ ਉੱਥੇ ਕਾਇਮ ਨੇ। ਕੁਝ ਨੁਕਤੇ ਜਿਹੜੇ ਨੋਟ ਕੀਤੇ ਸੀ ਮੇਰੇ ਖਿਆਲ ਦੇ ਨਾਲ, ਮੈਂ ਆਪਣੀ ਗੱਲ ਇੰਨੇ ਸਮੇਂ ਦੇ ਵਿੱਚ ਸਮੇਟ ਲੈਂਦਾ। ਜੇ ਕੋਈ ਸਵਾਲ ਦੋਸਤ ਕਰੇਗਾ ਤਾਂ ਮੇਰੇ ਖਿਆਲ ਦੇ ਨਾਲ ਤੋਹੀਦ ਜੀ ਮੈਂ ਉਹਦੇ ਜਵਾਬ 'ਚ ਫਿਰ ਮੈਂ ਕੋਈ ਰੀਕਾਲ ਕਰਾਂਗਾ ਅੱਧੇ ਘੰਟੇ ਦੇ ਖਲ ਜਗੜਨ ਮੈਨੂੰ ਥੋੜਾ ਡਿਸਟਰਬ ਕਰ। ਹਾਂਜੀ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਦੇਸਰਾਜ ਕਾਲੀ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਦੇਸਰਾਜ ਕਾਲੀ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹੁਣ ਆ ਗਈ ਹੈ ਜੀ। ਮੇਰਾ ਖਿਆਲ ਹੈ ਕਿ ਸਵਾਲ ਤਾਂ ਬਹੁਤ ਜ਼ਿਆਦਾ ਨੇ। ਅੱਛਾ ਜੀ, ਅਗਰ ਤੁਸੀਂ ਕੱਲ ਸਾਨੂੰ ਟਾਈਮ ਦਿਓ ਤੇ ਅਸੀਂ ਇਹਦੇ ਤੇ ਇੱਕ ਸੈਸ਼ਨ ਕਰ ਲਈਏ। ਆਵਾਜ਼ ਬੜੀ ਖਰਾਬ ਸੀ ਔਰ ਬਿਲਕੁਲ ਹੀ ਕੋਈ ਸਮਝ ਨਹੀਂ ਆਈ। ਆਪਾਂ ਕੱਲ 9 ਵਜੇ ਰੱਖ ਲਈਏ, ਵਧੀਆ ਰਹੇਗਾ ਕਿਉਂਕਿ ਮੈਂ ਸ਼ਾਂਤ ਰਹਿ ਮੈਂ ਇਸੀ ਵਾਲਾ ਕਮਰਾ ਬਣਾ ਕੇ ਗੱਲ ਕਰਾਂਗੇ ਆਪਾਂ। ਚਲੋ ਠੀਕ ਹੈ। ਹੁਣ ਮੇਰਾ ਖਿਆਲ ਸਵਾਲ ਜਿਹੜੇ ਨੇ ਉਹ ਆਪਾਂ ਫਿਰ ਕੱਲ ਹੀ ਰੱਖੀਏ ਸਵਾਲ ਜਵਾਬਾਂ ਦਾ ਸਿਲਸਿਲਾ। ਠੀਕ ਹੈ ਜੀ, ਆਪਾਂ क्या ले लेंगे, ਆਪਾਂ ਕੱਲ ਮਿਲਦੇ ਹਾਂ ਮਾਈ ਡੀਅਰ। ਜੀ ਬਹੁਤ ਸ਼ੁਕਰੀਆ ਦੇਸਰਾਜ ਕਾਲੀ ਜੀ ਅੱਜ ਦੇ ਇਸ ਸੈਸ਼ਨ ਵਾਸਤੇ। ਅਸੀਂ ਬਹੁਤ ਮਾਜ਼ਰਤ ਖਾਂ ਹਾਂ ਕਿ ਸਾਡੇ ਦੋਸਤਾਂ ਦੇ ਤੱਕ ਲੇਟ ਉਹਨਾਂ ਦੀ ਜਿਹੜੀ ਇਹਨਾਂ ਗੱਲਬਾਤ ਪਹੁੰਚੀ। ਉਹਨਾਂ ਦੇ ਕੋਲ ਇੰਟਰਨੈਟ ਦਾ ਥੋੜਾ ਇਸ਼ੂ ਸੀ ਔਰ ਅਸੀਂ ਇਸ ਕਰਕੇ ਉਹਨਾਂ ਨੂੰ ਰਿਕੁਐਸਟ ਵੀ ਕਰ ਲਈ ਲਾਈਵ ਤੁਹਾਡੇ ਸਾਹਮਣੇ ਵੀ ਕਿ ਅਸੀਂ ਇਹ ਸੈਸ਼ਨ ਜਿਹੜਾ ਦੁਬਾਰਾ ਕਰਨਾ ਚਾਹੁੰਦੇ ਹਾਂ। ਔਰ ਜਿੰਨੇ ਵੀ ਕੁਐਸਚਨ ਸਾਡੇ ਦੋਸਤਾਂ ਨੇ ਕੀਤੇ ਨੇ ਤੇ ਬਰਚੇਤਨ ਜੀ ਨੇ, ਚਰਨਜੀਤ ਕੌਰ ਮਾਨ ਨੇ, ਗੁਰਦਾਸ ਦਦਵਾਲ ਹੋਣੀ ਨੇ, ਜਿਹੜੇ ਮੇਰੇ ਸਾਹਮਣੇ ਦੋਸਤਾਂ ਦੇ ਇਸ ਟਾਈਮ ਕੁਐਸਚਨ ਨੇ, ਉਹਨਾਂ ਦੇ ਮੈਂ ਸੁਖਦੇਵ ਸੋਲ ਸਾਹਿਬ ਨੇ, ਸੋ ਇਹਨਾਂ ਸਾਰਿਆਂ ਦੇ ਗੁਰਸ਼ਮਸ਼ੀਰ ਸਿੰਘ ਨੇ, ਅਮਰਜੀਤ ਵਿਰਕ ਨੇ ਸਾਡੇ ਨਾਲ। ਸੋ ਇਹ ਸਾਰੇ ਦੋਸਤਾਂ ਦੇ ਸਵਾਲ ਸਾਡੇ ਕੋਲ ਮੌਜੂਦ ਨੇ ਔਰ ਅਸੀਂ ਦੇਸਰਾਜ ਕਾਲੀ ਜੀ ਨੂੰ ਰਿਕੁਐਸਟ ਕਰਾਂਗੇ ਕਿ ਉਹ ਫੇਸਬੁੱਕ ਰਾਹੀਂ ਔਰ YouTube ਰਾਹੀਂ ਇਹ ਸਾਰੇ ਕਮੈਂਟ ਔਰ ਇਹ ਸਾਰੇ ਸਵਾਲ ਵੇਖ ਲੈਣ। ਔਰ ਕੱਲ ਅਸੀਂ ਫਿਰ ਉਹਨਾਂ ਦਾ ਜਿਹੜਾ ਨਵ ਸੈਸ਼ਨ ਦੁਬਾਰਾ ਕਰਾਂਗੇ। ਜਲੰਧਰ ਦੇ ਉੱਪਰ ਇੱਕ ਬਹੁਤ ਅਹਿਮ ਸ਼ਹਿਰ ਹੈ ਔਰ ਸਾਡੇ ਵਾਲੇ ਬੰਨੇ ਵੀ ਬੜਾ ਅਹਿਮ ਸ਼ਹਿਰ ਹੈ ਜਲੰਧਰ, ਔਰ ਇੱਥੇ ਦੇ ਜ਼ਿਆਉਲ ਹਕ ਸਾਹਿਬ ਵੀ ਜਲੰਧਰ ਤੋਂ ਹੀ ਤਸ਼ਰੀਫ ਲਿਆਏ ਸਨ। ਸੋ ਇਹ ਇੱਕ ਜਲੰਧਰ ਵਾਲਿਆਂ ਦਾ ਲੈਲਪੁਰ ਦੇ ਵਿੱਚ ਬੜਾ ਜ਼ਿਆਦਾ ਤਾਦਾਦ ਹੈ ਤੇ ਅਸੀਂ ਜਲੰਧਰ ਦੇ ਉੱਪਰ ਜਿਹੜਾ ਜ਼ਰੂਰ ਗੱਲਬਾਤ ਇੱਕ ਦਫਾ ਦੁਬਾਰਾ ਕਰਨਾ ਚਾਹਾਂਗੇ ਤੇ ਮਿਲਨੇ ਆ ਕੱਲ ਜਲੰਧਰ ਦੇ ਹਵਾਲੇ ਨਾਲ ਹੀ ਗੱਲਬਾਤ। ਔਰ ਜਲੰਧਰ ਦੀ ਸੈਰ ਜਿਹੜੀ ਅੱਜ ਲੇਟ ਹੋਈ ਤੇ ਥੋੜੀ ਅੜ ਫਸ ਕੇ ਹੋਈ, ਉਹਨੂੰ ਹੁਣ ਅਸੀਂ ਕੱਲ ਜਿਹੜੇ ਨਾਲ ਰਵਾਂ ਤਰੀਕੇ ਨਾਲ ਚੰਗੇ ਤਰੀਕੇ ਨਾਲ ਕੱਲ ਪੂਰੀ ਸੈਰ ਵੀ ਕਰਾਂਗੇ ਔਰ ਕੱਲ ਜਿਹੜੇ ਸਵਾਲ ਨੇ ਉਹ ਵੀ ਲਵਾਂਗੇ ਔਰ ਇਹ ਪੂਰੀ ਜਿਹੜੀ ਗੱਲਬਾਤ ਹੈ ਉਹ ਪੂਰੇ ਸੋਹਣੇ ਢੰਗ ਨਾਲ ਹੋਏਗੀ। ਬੜੇ ਸੋਹਣੇ ਢੰਗ ਨਾਲ ਸਰ ਨੇ ਗੱਲਬਾਤ ਕੀਤੀ ਪਰ ਇੰਟਰਨੈਟ ਦੀ ਵਜ੍ਹਾ ਤੋਂ ਸਾਰੀ ਉਹ ਸਮਝ ਨਹੀਂ ਸੀ ਆ ਰਹੀ। ਸੋ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਅੱਜ ਬਹੁਤ ਬਹੁਤ ਸ਼ੁਕਰੀਆ ਬਹੁਤ ਦੇਰ ਇੰਤਜ਼ਾਰ ਕਰਨ ਦਾ ਔਰ ਇੰਨੀ ਦੇਰ ਤੱਕ ਜਾਗਣ ਦਾ। ਮਿਲਨੇ ਕੱਲ ਇਸੀ ਪ੍ਰੋਗਰਾਮ ਯਾਨੀ ਜਲੰਧਰ ਦੇ ਉੱਪਰ ਹੀ ਪ੍ਰੋਗਰਾਮ ਦੇ ਨਾਲ ਔਰ ਇਹਦੇ ਤੇ ਜਿਹੜੇ ਸਵਾਲ ਹੋਏ ਨੇ ਉਹਦਾ ਇੱਕ ਤਰ੍ਹਾਂ ਫਾਲੋ ਅਪ ਸੈਸ਼ਨ ਵੀ ਹੋ ਜਾਏਗਾ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਰੱਬ ਰੱਖਾ।